और चाय पे केचप डाल के खाने वाले लानत हो तुझ पे। मरिया लाल बे कान ते ला के ते बिलू तो फोन करन दिया जागते रहो। अरे बाथरूम के बाहर वेलकम लिखने वाले लानत हो तुझ पे। तो आया होगा ਯਾਰ ਕੁੱਤੇ ਵਾਂਗੂ ਆਵਾਜ਼ ਕਰਨਾ ਬਹੁ ਬਹੁ ਮੈਂ ਕਿਹਾ ਕੀ ਕਹਿੰਦਾ ਤੇ ਮੇਰੀ ਐਂਜ਼ਾਈਟੀ ਦੂਰ ਹੁੰਦੀ ਹੈ जी अस्सलाम वालेकुम नाज़रीन, टी टाइम में खुश आमदीद। और नाज़रीन की हाल चाल है, सेहतां ते बीतां सारियां ठीक आ, ओके दी छाट आ। ते नाज़रीन मैं अज एक बहुत सारियां गल्लां देन दे विच लै के आया, क्योंकि मैं समझदा इस चीज़ नूं कि मेरे कोल एक मौका है ते तुसीं मेरी गल नूं बहुत फॉलो करदे अजकल, ते मैं उस गल नूं लै के चलांगा। ते नाज़रीन मैं गल तुहानूं मैसेज ये देना चाहता वां कि मैं अपने बलबूते दे अगे आया हूं, ठीक है ना, मैनू किसी का कोई भार नहीं है। समझ ओए चुप कर बलबूता, ठहर जा एक मिनट। मैनू यार बलबोते दा मतलब दस दे यार, गालू की है बलबूता, मैं तुसीं मैनू टाइम दिओ, अपना नंबर तो तुहानूं वॉइस मैसेज करना। ठहर जाओ एक मिनट, मैं दसन जो दिया ਇਹਦੇ ਵਿੱਚ ਇੱਕ ਮਿੰਟ ਕੀ ਰੋਣਾ ਨਹੀਂ, ਨਾਲੇ ਅੱਖਾਂ ਖੋਲ ਕੇ ਜ਼ਰਾ ਨਾ ਪੰਜ ਫੈਸਲ ਤੁਸੀਂ ਸ਼ੋਅ ਦੇ ਵਿੱਚ। ਓ ਯਾਰ ਅੱਛਾ ਯਾਰ, ਗੱਲ ਜਿਹੜੀ ਕਰਨੇ ਆ ਪਹਿਲਾਂ ਗੱਲ ਤਾਂ ਸੁਣ ਲਓ ਨਾ ਪੂਰੀ। ठीक है, तू अपने बलबोते ते आया अपनी अफवाह किथे? ਇੱਥੇ ਇਹ ਸੀਟ ਤੇ हम तो नहीं ना बोले ਯਾਰ ਗੁਜਰਾ ਚੁੱਪ ਕਰ ਜਾ ਇੱਕ ਮਿੰਟ। अच्छा 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 अच्छा, यानी कि तेरे कहने का मतलब है कि तू अपने सिर ते आप आया ਹਾਂਜੀ इस सीट दे। ਇਹ ਸੀਟ ਪਰਫਾਰਮੈਂਸ ਦਿੱਤੀ ਹੈ परफॉर्मेंस ਦਿੱਤੀ ਹੈ ਔਰ ਪੂਰੇ ਭਾਅ ਨਾਲ ਦਿੱਤੀ ਹੈ, ਠੀਕ ਹੈ ਨਾ। ਵੈਰੀ ਗੁੱਡ ਕਹਤੇ ਇੱਕ ਵਾਰ, ਵੈਰੀ ਗੁੱਡ ਜੀ ਵੈਰੀ ਗੁੱਡ ਹਾਂ ਠੀਕ ਹੈ ਨਾ। ਦੇਖੋ ਨਾਜ਼ਰੀਨ, यार देखना कहंदा अपने बलबोते ते आया तू, कम से कम सजा साहब दी वजह तो मैनू ਉਹ ਯਾਰ ਜਾ ਫੋਨ ਕਰ ਲਿਆ ਉਹਨੂੰ, ਮੇਰੇ ਸਾਹਮਣੇ ਲਿਆ, ਕੋਈ ਰੋਲਾ ਐਡਾ ਰੋਲਾ ਕੋਈ ਨਹੀਂ ਹੈਗਾ। ਲਾਇਆ ਉਹਨੂੰ ਮੇਰੇ ਸਾਹਮਣੇ ਯਾਰ। ਆਹੋ ਯਾਰ ਤੁਸੀਂ ਕਿਹੜਾ ਇਹ ਕਿਹੜਾ ਇੱਕ ਕੀ ਖੁੱਡੇ ਚ ਬਹਿ ਗੱਲ ਕਰਨ ਦੇ ਆ? बड़े बोल मत बोलिए ਬੜੇ ਬੋਲ ਕੀ ਬੋਲਣੇ, ਸਪੀਕਰ ਚ ਬੋਲਣੇ ਆ। ਮੈਂ ਇੱਕ ਮਿੰਟ ਯਾਰ ਨਹੀਂ ਬੋਲਣਾ ਹਜੇ, ਠਹਿਰ ਜਾ ਇੱਕ ਮਿੰਟ। मैंने तुम्हें ਕੌਣ ਲੇਟ ਡੁੱਬੇਗਾ? ਮਿੱਠਾ ਜੀ ਇਹਨੂੰ ਸਮਝਾਓ ਕਾਲੂ ਜੀ ਕੁਛ। ਤੁਹਾਨੂੰ ਇੱਥੇ ਉਸਤਾਦ ਜੀ ਨੇ ਬਿਠਾਇਆ ਵਾ ਯਾਰ ਉਸਤਾਦ ਜੀ ਨੇ ਬਿਠਾਇਆ ਵਾ। ਨਾਜ਼ਰੀਨ ਤੁਹਾਨੂੰ ਕੁਛ ਨਜ਼ਰ ਆਇਆ ਹੈ ਨਾ? ਵੈਰੀ ਗੁੱਡ ਕਹਤੇ ਇੱਕ ਵਾਰ, ਠੀਕ ਹੈ ਨਾ। ये गलत गल्ला ना करो ਗਲਤ ਗੱਲਾਂ ਨਹੀਂ ਮੈਂ ਕਰਨ ਦਿਆਂ। ਅੱਗੇ ਕਾਇਦੇ ਨਾਜ਼ਰੀਨ ਦਿਲਦਾਰੀ ਜਿਹੜੀ ਹੈ ਨਾ, ਦਿਲਦਾਰੀ ਇਹ ਬੰਦੇ ਨੂੰ ਲੈ ਡੁੱਬਦੀ ਹੈ। ਤੇ ਤੂੰ ਨਹੀਂ ਦਿਲਦਾਰੀ ਕਰ ਕੌਣ ਰਿਹਾ? ਦਿਲਦਾਰੀ ਕਰਨ ਦਿਆ? तू सारे ਉਸਤਾਦਾਂ ਦੀ ਦਿਲਦਾਰੀ ਕਰਨ ਡਿਆ, ਫੈਨ ਫਾਲੋਇੰਗ ਜਿਹੜੇ ਹੈ ਵੇ ਉਸਤਾਦ ਦੀ ਵਜ੍ਹਾ ਤੋਂ ਉਸਤਾਦ ਜੀ ਨੇ ਤੈਨੂੰ ਮੌਕਾ ਦਿੱਤਾ। ਯਾਰ ਇੱਕ ਮਿੰਟ ਹੈ, ਉਸਤਾਦ ਜੀ ਨੇ ਆਪਣੇ ਸਿਰੋਂ ਭਾਰ ਲਾਇਆ। ਕੀ ਮਤਲਬ? ਉਹਨਾਂ ਨੇ ਭਾਰ ਲਾ ਗਿਆ ਦੁਬਈ ਜੈਸ਼ੀਆਂ ਮਾਰਨ ਦੇ, ਠੀਕ ਆ। ਅਸੀਂ ਇੱਥੇ ਪਰਫਾਰਮੈਂਸ ਤੇ ਪਰਫਾਰਮੈਂਸ ਪਰਫਾਰਮੈਂਸ ਤੇ ਪਰਫਾਰਮੈਂਸ ਪਰਫਾਰਮੈਂਸ ਤੇ ਪਰਫਾਰਮੈਂਸ ਲਈ ਯਾਰ। ਵੈਰੀ ਗੁੱਡ ਕਰ ਜਰਾ ਇੱਕ ਵਾਰ। ਕਾਲੂ ਜੀ ਮੈਂ ਤੁਹਾਡੀ ਗੱਲ ਨਾਲ ਐਗਰੀ ਕਰਦਾ ਵਾਂ। ਅਗਰ ਤੁਸੀਂ ਇੱਥੇ ਬਹਿ ਕੇ ਤੁਹਾਨੂੰ ਉਹਨੇ ਐਂਕਰ ਬਣਾਇਆ, ਅਗਰ ਤੁਸੀਂ ਚੁੱਪ ਕਰਕੇ ਬਹਿ ਜਾਂਦੇ, ਤੁਸੀਂ ਪਰਫਾਰਮੈਂਸ ਦਿੱਤੀ ਹੈ, ਤੁਸੀਂ ਆਪਣਾ ਆਪਣਾ ਆਪ ਦਿਖਾਇਆ ਹੈ, ਮੈਂ ਤੇ ਇਹ ਮੰਨਦਾ ਕਿ ਤੁਸੀਂ ਭਾਜੀ ਇਸ ਟਾਈਮ ਬਿਲਕੁਲ ਐਂਕਰ ਸੂਟ ਕਰਦੇ ਹੋ। हाँ और मान ऑफ लिया कोर्स। मान लिया अरे मान लिया मानना पड़ना है, क्यों नहीं मानना पड़ना? वेरी गुड कहते एक बार। मान लिया कि ये एंकर है अब ये मुस्तकिल बुनियादों पे हमें मारा नहीं खाता ਇਹੋ ਜਿਹਾ ਬੰਦਾ ਗੱਲ ਕਰਦਾ ਪਿੱਛੇ ਨੂੰ ਡਿੱਗ ਜਾਂਦਾ ਉਹ ਭਾਈ ਕੀ देखो हम यार मेरी गल सुनो एक मिनट दानिश साहब। ਕਾਲੂ ਜੀ ਬੜਾ ਤੁਹਾਡਾ ਡਿਗੀ ਕੈਨਰ ਦਾ ਮੂੰਹ ਆ, ਲੇਕਿਨ ਉਹ ਗੱਲ ਭਾਂ ਦੀ ਵੱਡੀ ਆ ਕਿ ਉਸਤਾਦਾਂ ਨੂੰ ਨਹੀਂ ਘਟੀ ਦਾ ਹੁੰਦਾ। ਓਏ ਇਹ ਸਿਰਫ ਸੀਟ ਸਜਾ ਸਾਹਿਬ ਨੂੰ ਡਿਜ਼ਰਵ ਕਰਦੀ। नो डाउट नो डाउट मैं मानदा, लेकिन ਇਸ ਤੋਂ ਬਾਅਦ ਮੈਨੂੰ ਡਿਜ਼ਰਵ ਕਰਦੀ ਸਾਹਿਬ। ਨਹੀਂ 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 ਠੀਕ ਆ। ਉਸਤਾਦ ਤੋਂ ਬਾਅਦ ਵੀ ਉਹਨਾਂ ਨੂੰ ਹੀ ਡਿਜ਼ਰਵ ਕਰਦੀ ਹੈ ਜੀ। ਉਹ ਭੈੜਿਆ ਉਹਨਾਂ ਦੀ ਇੱਕ ਜ਼ਿੰਦਗੀ ਲੰਗੀ। ਡਬਿੰਗ ਮਾਸਟਰ ਉਹਨਾਂ ਦੇ ਨਾਮ ਲੱਗਾ। ਡਬਿੰਗ ਮੈਂ ਕਰ ਲੈਂਦਾ ਕਰਕੇ ਦਿਖਾ ਚੱਲ। ਹੈ। ਤੈਨੂੰ ਪਤਾ ਸਜਾ ਸਾਹਿਬ ਕਿੰਨੀਆਂ ਆਵਾਜ਼ਾਂ ਕੱਢਦੇ ਆ? ਲਓ ਜੀ, ਸਿਰਫ ਇੱਕ ਚਾਚੇ ਬੂਟੇ ਦੀ ਆਵਾਜ਼ ਕੱਢੀ ਸਾਰੀ ਜ਼ਿੰਦਗੀ, ਉਸ ਤੋਂ ਇਲਾਵਾ ਮੈਨੂੰ ਕੋਈ ਆਵਾਜ਼ ਦਿਖਾ ਦਿਓ। ਓਏ ਪੱਟ ਤੇ ਪੱਟੀ, ਔਰ ਉਸ ਤੋਂ ਬਾਅਦ ਡਬਿੰਗ ਬੱਟ ਮਾਸਟਰ ਪੱਟੀ ਦੇ ਵਿੱਚ ਇੱਕ ਬੱਟ ਪੱਟੀ ਹੈ ਯਾਰ, ਇਹ ਤੋਂ ਇਲਾਵਾ ਚਾਚਾ ਬੂਟਾ ਬੱਟ ਪੱਟੀ ਅੱਗੇ ਚਲੋ ਉਹਦੀ ਅੱਗੇ ਉਹਦੀ ਸੁਣਾ ਲਓ ਉਹ ਬੇਬੀ ਡੇ ਆਊਟ ਬੱਚੇ ਵਾਲੀ ਵੀਡੀਓ, ਕਿਹੜੀ? ਬੱਚੇ ਵਾਲੀ ਵੀਡੀਓ। ਉਸ ਤੋਂ ਬਾਅਦ मास्क ਦੀ ਮਾਸਕ, ਚੂਹੇ ਵਾਲੀ। ਚੂਹੇ ਵਾਲੀ, मौला जट ਮੋਲਾ ਜੱਟ, ਉਹਨਾਂ ਦਾ ਸਕੋਰ ਚੈੱਕ ਕਰ ਬੱਟ ਐਂਡ ਜੂ ਉਹ ਵਾਲਾ ਬੱਟ ਸਿਰਫ ਤੇ ਬਾਲੀ। ਸਕੋਰ ਵਾ ਉਹਨਾਂ ਦਾ, ਹੋਰ ਕੋਈ ਸਕੋਰ ਨਹੀਂ ਹੈ। ਨਹੀਂ ਤੂੰ ਡਬਿੰਗ ਕਰ ਸਕਦਾ ਵਾ? ਹਾਂ। ਚਾਚਾ ਬੂਟਾ ਕਰਕੇ ਦਿਖਾ ਨੇ। हेलो कौन बोल रहा? हाँ मेरा मतलब के कौन बोल रहा? ਚਾਚਾ ਜੀ ਮੈਂ ਬੋਲਣ ਡਿਆ ਵਾਂ। बोल लीजिए ना।
ਯਾਰ ਵੇਖ ਲੈ ਸਹੀ ਹੈ ਭਲਾ ਚਾਚਾ ਯਾਰ ਸਹੀ ਐ, ਏਦਾਂ ਹੀ ਕੱਢਦੇ ਆਵਾਜ਼ ਯਾਰ। ਓ ਯਾਰ ਹੋਰ ਨਹੀਂ, ਇਹਦੇ ਵਿੱਚ ਕੀ, ਇੱਕ ਮਿੰਟ, ਇਹਦੇ ਵਿੱਚ ਕੀ ਪਹਿਲਾਂ ਜਾਣਾ ਪੈਂਦਾ ਵਾ? ਐਕਸ਼ਨ ਸਾਰਾ ਮਿਸਟਰ ਬੀਨ ਨਾਲ ਰੱਖਿਆ ਤੇ ਹਲੋ ਉਹ ਨਹੀਂ ਅਕਸਰ ਬੀਨ ਵਾਲਾ ਕਾਹਦਾ चलो ਲੱਗਿਆ? मान लिया, ਓ ਯਾਰ ਓਏ ਉਹ 1 मिनट के लिए मान लेते हैं कि ये डबिंग कर सकता है। ਓਏ ਨਹੀਂ ਕਰ ਸਹੀ ਸਕਦਾ। ਗੱਲ ਮਿਰਜ਼ਾ, ਠਹਿਰ ਜਾ ਇੱਕ ਮਿੰਟ, ਨਹੀਂ ਕਰ ਸਕਦਾ ਥੱਥੇ ਦੀ ਆਵਾਜ਼ ਉਹਨੇ ਕਿਹਾ ਥੱਥੇ ਦੀ ਆਵਾਜ਼ थे दी ਰਹਿਣ ਦੋ ਯਾਰ। ਪਤਾ ਕੀ ਗੱਲ ਹੈ, ਮੇਰੀ ਗੱਲ ਸੁਣ ਲੈ। ਕਿਆ ਹੈ? ਕਾਲੂ ਉਹ ਜਾ ਨਹੀਂ, ਮੈਂ ਕਰ ਸਕਦਾ ਸਿਰਫ ਲੇਕਿਨ ਨਾ- ਮੇਰੇ ਦਾਦੇ ਮੋਹਤਰਮ ਮੰਨਦੇ ਇਸ ਚੀਜ਼ ਨੂੰ। ਭਾਈ ਜਬ- ਲੇਕਿਨ ਇੱਕ ਮਿੰਟ ਓਏ, ਇੱਕ ਮਿੰਟ ਠਹਿਰ ਜਾ ਇੱਕ ਮਿੰਟ। यार ओए। डबिंग मास्टर जो है ना वो उनके नाम के साथ मंसूब हो गया। ਲੋ ਜੀ, ਉਹ ਡਬਿੰਗ ਮਾਸਟਰ ਸੀ ਡੂਮਾ ਦੇ ਮਾਸਟਰ। ਹਾਂਜੀ ਦੱਸੋ। ਪਹਿਲੀ ਬੰਦਾ ਕਾਲੂ ਜੀ ਬੜਾ ਯਤੀਮ ਕਾਰਟੂਨ ਵਰਗਾ ਮੂੰਹ ਆ, ਉਸਤਾਦਾਂ ਨੂੰ ਨਹੀਂ ਕੱਟੀ ਹੁੰਦਾ। ਯਾਰ ਮੈਂ ਆਰੀ ਨੇ ਕੱਟਤਾ ਸਾਹਿਬ ਨੂੰ, ਆਰੇ ਤੇ ਲੈ ਗਿਆ ਸਾਹਿਬ ਨੂੰ, ਸੈਂਟਰ ਚ ਲਿਜਾ ਗਿਆ, ਚੀਲਾ अबे ਦੇਤਾ। तेरे जैसे ललवे कई आए कई गए, उस्ताद को कौन काटेगा? हैं सदीकी साहब ठीक फरमाया आपने। अरे क्या कहने, अरे क्या कहने। अबे जिन बूतों को उन्होंने खुद तिराशा है, अब वो उनके आगे भौंकने लगी या क्या बात है? ਵਾਹ 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 अरे इस बार तो आप भौंक रहे हैं। अभी मेरी क्या बात है, क्या कहने, क्या उस्ताद के हाथों के तराचे हुए पत्थर के तनम वो थाने में भगवान बने बैठे हैं भाई लानत है मिर्जा तुम पर लो जी, ये ਤੁਹਾਨੂੰ ਕਹਿ ਰਿਹਾ ਹੈ, तो ਮੈਨੂੰ ਨਹੀਂ ਕਿਹਾ ਉਹਨਾਂ ਨੇ। ना सिर्फ अपनी अपने खानदान वालों की नाटकबाजी तूने। अरे नान नान वालों की क्या पूरे मोहल्ले वाले तुझ पे तू करते हैं ओए ओए लाना तुझको भाई कहता है तेरे पे लानत हो ਓਏ बगैरत इंसान। ਓਏ ਝੂਮ ਝੂਮ ਕੇ ਮੰਗਣ ਵਾਲਿਆ। झूम झूम यार मिठा जी, पता की गल है, एक मिनट। अरे चाय पे केचप डाल के खाने वाले लानत हो तुझ पे अबे ताफूनामेज बैतुल खला, तेरी ये जुर्रत कैसे हुई उस्ताद के? अरे सतमाहे कार्टून कुछ हया कर ले। अरे बाथरूम के बाहर वेलकम लिखने वाले लानत हो तुझ पे ਇਹੋ ਜਿਹਾ ਬੰਦਾ ਆਪਣੀ ਜੇਬ ਚੋਂ ਕੜਾਇਆ ਕਰਦਾ ਨਾਲ ਦੇ ਰਿਹਾ ਐਦਾਂ ਦਾ ਬੰਦਾ ਸੁੱਤਾ ਪਿਆ ਰਾਤ ਨੂੰ ਉੱਠ ਕੇ ਪੁੱਛਦਾ ਟਾਈਮ ਕੀ ਹੋਇਆ, ਉਹ ਕਹਿੰਦੇ 2 ਵਜ ਗਏ ਤੇ ਫੇਰ ਸੋ ਜਾਂਦਾ ਕੀ ਯਾਰ यार ਤੁਹਾਨੂੰ ਤੈਨੂੰ ਸ਼ਰਮ ਨਹੀਂ ਤੁਹਾਨੂੰ ਤਕਲੀਫ ਕੀ ਹੈ ਯਾਰ? ਤੁਸੀਂ ਉਹ ਤਕਲੀਫ ਤੂੰ ਜਾ ਰਿਹਾ ਕੀ ਤਕਲੀਫ ਹੈ ਓ ਯਾਰ ਸਹੀ ਉਹ ਉਸਤਾਦ ਜੀ ਡਿਜ਼ਰਵ ਕਰਦੇ ਨੇ ਉਸਤਾਦ ਜੀ ਦੀ ਸੀਟ ਹੈ ਸਰ ਉਸਤਾਦ ਜੀ ਤੋਂ ਬਾਅਦ ਮੈਂ ਡਿਜ਼ਰਵ ਕਰਦਾ ਇਸ ਚੀਜ਼ ਨੂੰ, ਮੰਨੋ ਨਾ ਯਾਰ। ਚਿੱਕੜ ਕੀਤਾ ਪਿਆ ਕਮੈਂਟ ਤਾਂ ਲੋਕਾਂ ਨੇ। ਓਏ ਯਾਰ ਪੜ੍ਹੋ ਤਾਂ ਸਹੀ ਯਾਰ, ਮੈਂ ਮੇਰੀ ਗੱਲ ਸੁਣ ਲੈ, ਕਹੂੰਗਾ। ਜਿੰਦਾ ਜਾਗਦਾ ਮਿਸਾਲ ਮੈਂ ਤੁਹਾਡੇ ਅੱਗੇ ਲੈ। ਕਿ ਮੇਰੇ ਉਸਤਾਦ ਮੁਹਤਰਮ ਨੇ। ਓਏ ਇੱਕ ਮਿੰਟ ਆ ਜਾ, ਅਸੀਂ ਇੱਕ ਐਫਐਮ ਤੇ ਸ਼ੋਅ ਕਰਦੇ ਹੁੰਦੇ ਸੀ ਕਰੇਲੇ ਦੋਸਤ ਦੇ ਨਾਮ ਤੋਂ, ਠੀਕ ਹੈ ਨਾ। ਸਜਾ ਸਾਹਿਬ ਕਹਿੰਦੇ ਜੀ ਫੈਸਲ ਸਾਹਿਬ ਮੈਂ ਸਿਰਫ ਤਾਰਫ ਦੇ ਵਿੱਚ 1 ਘੰਟਾ ਲਾਵਾਂ, ਤਾਰਫ ਦੇ ਵਿੱਚ ਪ੍ਰੋਗਰਾਮ ਦੇ ਇੰਟਰੋਡਕਸ਼ਨ ਦੇ ਵਿੱਚ ਵਾਹ, 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 ਬੜੀ ਗੱਲ। ਹੱਸ ਕੇ ਦੂਰੇ ਹੋਏ 1 ਘੰਟਾ ਲਾਇਆ ਉਸਤਾਦ ਜੀ ਨੇ। ਤੁਸੀਂ ਮੈਂ ਉਹੀ ਗੱਲ ਕਰਨ ਡਿਆ, ਤੁਸੀਂ 1 ਐਕਸ਼ਨ 2 ਯਾਨੀ ਕਿ 3 4 ਉਸ ਤੋਂ ਬਾਅਦ ਈਜ਼ੀ ਫਨਕਾਰ ਹੁੰਦਾ ਹੈ ਹਰ ਫਨ। ਹਾਏ 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 ਯਾਰ ਅੰਬ ਲੈਣ ਗਿਆ, ਉਹ ਕਹਿੰਦਾ ਲੰਗੜੇ ਅੰਬ ਹੈਗੇ, ਕਹਿੰਦਾ ਨਹੀਂ ਦੁਸਹਿਰੀ ਹੈ, ਕਹਿੰਦਾ ਲਓ ਜੀ ਫਿਰ ਏਦਾਂ ਕਰੋ, ਇਹਨਾਂ ਦੀ ਲੱਤਾਂ ਤੋੜ ਕੇ ਕਿਲੋ ਕਰ ਦਿਓ। ਵਾਹ ਵਾਹ ਦੁਬਈ ਚਲਾ ਗਿਆ ਹੈ, ਉੱਥੇ ਬੁਰਜ ਖਲੀਫਾ ਦੇ ਥੱਲੇ ਸਲਾਦ ਵਾਲੀ ਰੇੜੀ ਲੈਣੀ। तुझे शर्म नहीं आई यार मैंने शर्म नहीं आई। यार तू सिर्फ 3 जुबानों में इंट्रोडक्शन करा दे टी टाइम का। 3 जुबानों में? हाँ 3 जुबानों में। 3 जुबानों में जी चलो 4 कर लो। नहीं नहीं 3 ही ठीक है, 4 का चलो 4 बूटी पी के सीमेंट वाली पौड़ियां तो खड़ा भी चलेगी। ਯਾਰ ਦੰਦ ਵਾਲਾ ਬੁਰਸ਼ ਨਹੀਂ, ਉਹਦੇ ਆਖਰੀ 2 ਵਾਲ ਰਹਿ ਗਏ, ਉਹਨੂੰ ਵਾਲ ਡਿਗਣਾ ਤੇਲ ਲਾਉਣਾ ਵੀ ਵਾਲ ਆਉਣਗੇ। ਉਹ ਕਿਦਾਂ ਹੋਣੇ ਕਰਦਾ। अल्लाह रहम करे इंज करी दा यार इंज नहीं करी तो मैं मानना वा, ਆਪਾਂ ਸਾਰਾ ਕੁਝ ਨਿਜ਼ਾਮ ਲੈ ਕੇ ਚੱਲ ਰਹੇ ਆ। ਵਿਗ ਲਵਾ ਲਈ ਤੇ ਆਪਣੀ ਬੇਗਮ ਨੂੰ ਕਹਿੰਦਾ ਮੇਰੇ ਵਾਲਾਂ 'ਚ ਹੱਥ ਫੇਰ, ਉਹਨੇ ਬਸ ਹੱਥ ਫੇਰਿਆ ਤੇ ਵਿਗ ਵੀ ਨਾਲ ਹੀ। बेग चत फेरो कहते सोट इधर। ਇੰਨੇ ਵਾਲੇ ਵਾਲਾਂ ਨੂੰ ਹੇਰ ਕੈ ਚਲਾ ਕੇ ਫਿਰਦੇ ਆ। ਰਕਸ਼ਾ ਜਲਾਜ਼ਾ ਦੀ ਬੂਟੀ ਪੀ ਕੇ ਇੱਕ ਸਵਾਰੀ ਇਟਲੀ ਲਿਆ ਗਿਆ ਭਾਈ। ਇੱਕ ਇਹਦਾ ਭਰਾ ਕਲੀਨ ਸ਼ੇਪ ਬਦਮਾਸ਼ ਸੀਗਾ, ਇੱਕ ਦੇ ਘਰ ਧਮਕੀ ਲਾਉਣਗੇ ਤਾਂ ਉੱਥੇ ਭਰਵਟਾ ਫੋਲੋ ਕਰਾਉਣੇ। ਹਾਂ ਕਰਨਾ ਕਿ ਨਹੀਂ ਹੁਣ ਦੱਸੀ। ਖੁਸਰਾ ਇੱਕ ਵੇਲਾ ਬਰਿੰਦਾ ਨੂੰ ਕਹਿੰਦਾ ਡੰਕੀ ਲਾ ਲਾ ਡੰਕੀ ਲੈ, ਉਹਨੂੰ ਮਰਵਾਤਾ ਉਧਰ ਪ੍ਰਸ਼ਾਦ ਮਾਰਾ ਗਿਆ। ऐसे क्या होता है भाई? नहीं ਇਹਦਾ ਮਤਲਬ ਹੈ ਡੀਗਰੇਡ ਨਹੀਂ ਕਰਨਾ। 3 जुबानों में इंट्रोडक्शन करो। यार तीन बाल ਕੱਟਦਾ ਹੁੰਦਾ ਸੀਗਾ ਬੂਟੀ ਪੀ ਕੇ। ਇੱਕ ਦਿਨ ਹਮਾਮ ਖੋਲਿਆ ਬੰਦੇ ਤੇ ਬਾਲ ਕੱਟਦੇ ਕੱਟਦੇ ਐ ਛੁਰੀ ਮਾਰ ਕੇ ਦਿਲ ਦਾ ਵੀ ਕੱਟ। ਬੂਟੀ ਪੀ ਕੇ ਤੇ ਤਰਿਆ ਹੀ ਬਿੱਲ ਫੇਰ ਤਾਰ ਆਇਆ ਜਾ। ਇੰਜ ਕਰੀ ਦਾ ਅੱਗੇ ਵੇਖੀ ਫਿਲਮ ਫੇਰ ਉਹਨਾਂ ਨੂੰ ਕਹੀ ਜਾਂਦਾ ਸ਼ੁਰੂ ਤੋਂ ਕਰ। ਭਾਈ ਆ ਮੈਂ ਨਹੀਂ ਦੇਖੀ ਸੀ। ਬੂਟੀ ਪੀ ਕੇ ਬਿਜਲੀ ਦਾ ਬਿੱਲ ਲੈ ਕੇ ਲੰਗਰ ਵਾਲੀ ਲਾਈਨ 'ਚ ਖਲੋਤਾ, ਬਿੱਲ ਲਾਉਣਾ ਮੈਂ। ਉਹਨਾਂ ਨੇ ਬਿੱਲ ਤੇ ਲਾਉਣਾ ਥੋੜੇ ਚੌਲ ਪਾਤੇ। ਲੋਰ ਬੜੀ ਵੱਡੀ ਲੈਣ ਲੱਗੀ, ਇਹ ਵੀ ਦਬਾ ਦਬਾ ਲੱਗ ਗਿਆ ਕਿ ਲੰਗਰ ਆ। ਉਹ ਬਾਅਦ ਚ ਪਤਾ ਚੱਲਿਆ ਸਫਾਈ ਵਾਲੇ ਨੂੰ ਝਾੜੂ ਦੇਖਦੇ ਸੀ।
ਬਦਮਾਸ਼ਾਂ ਵਾਲਾ ਕੁੜਤਾ ਪਾਇਆ ਭਾਈ, ਚੌਂਕਾਂ ਵਾਲਾ ਨਾਲ ਫੁੱਲ ਪਛੋੜੀ ਚੱਪਲ ਤੇ ਨਿਆਣੇ ਕੋ ਬਿਸਕੁਟ ਉਹ ਭੁੱਖ ਨਾਲ ਜਾਨ ਨਿਕਲੀ। ਜਿਹੜਾ ਚਵਲ ਆ ਟੂਲ ਪਲਾਜ਼ਾ ਤੇ ਗੱਡੀ ਫਸ ਗਈ ਤੇ ਉਹਨਾਂ ਨੂੰ ਕਹੀ ਪਾਪਾ ਪਿੱਛੇ ਆ ਰਹੇ ਉਹ ਪੈਸੇ ਦੇਂਗੇ, ਤੂੰ ਜਾ ਆਰਾਮ ਨਾਲ। ਐਵੇਂ ਯਾਰ ਮਤਲਬ ਪਾਣੀ ਵਾਲੇ ਪਿਸਤੌਲ ਨਾਲ ਮਟਰਮੀ ਭਰਉਂਦੇ ਆ ਪਰ ਬੱਚੇ ਦੀ ਕੰਨ ਪੜੀ ਤੇ ਬੰਦੂਕ ਰੱਖ ਕੇ ਸਾਰੀ ਉਹਦੀ ਕੁਲਫੀ ਚੂਸ ਗਿਆ। ਉਹ ਆਈਸਕ੍ਰੀਮ ਪਾਉਣਾ ਕਟਰ ਨਹੀਂ ਹੁੰਦਾ ਇੰਜ ਕਰਕੇ, ਉਹਦੇ ਨਾਲ ਗਟਰ ਵੇਲਾ ਕਰਨ ਡਿਆ। ਅੱਛਾ ਨਾਜ਼ਰੀਨ, ਮੈਂ ਇੱਕ ਮਿੱਠਾ ਜੀ ਇੱਕ ਗੱਲ ਸਾਰਿਆਂ ਨਾਲ ਕਰਨੀ ਹੈ ਛੋਟੀ ਜਿਹੀ। तुम्हारा वाला दिन कितने ही भरा नाले च लत्ता ठोक के बैठे नाल 1.5 लीटर दी बोतल ठंडी कर दस्सी पा के विच लटकाई। ਅੱਛਾ ਨਾਜ਼ਰੀਨ, ਮੈਂ ਇੱਕ ਗੱਲ ਕਰਨੀ ਹੈ ਮਿੱਠਾ ਜੀ। ਗੱਲ ਇਹ ਆ ਗੰਦੇ ਨਾਲੇ 'ਚ ਧਵਾਣਾ ਸਿੱਟ ਕੇ ਛਾਲ ਮਾਰਦੀ। ਚੱਲ ਗੱਲ ਕਰ। ਫੈਸਲ ਭਾਜੀ ਮਰਜ਼ੀ ਹੈ ਤੁਹਾਡੀ ਤੇ ਮੈਂ ਸਿਰਫ ਇੱਕ ਉਹ ਕੀ ਕਹਿੰਦੇ ਆ ਸ਼ੋਅ ਨੂੰ ਲੈ ਕੇ ਤੁਰਨਾ ਚਾਹ ਰਿਹਾ, ਤੁਸੀਂ ਲੈ ਕੇ ਤੁਰ। ਯਾਰ ਕੁੱਤੇ ਵਾਂਗੂ ਆਵਾਜ਼ ਕਰਨਾ ਬਾਊ ਬਾਊ, ਮੈਂ ਕਿਹਾ ਕੀ ਕਹਿੰਦਾ, ਏਦਾਂ ਮੇਰੀ ਐਂਜ਼ਾਈਟੀ ਦੂਰ ਹੁੰਦੀ ਹੈ। ਵੀ ਏਦਾਂ ਦੀ ਪਿਸਟਲ ਘਮਾਂਡਿਆ ਤੇ ਨਾਲ ਦੇ ਦੀ ਅੱਖ 'ਚ ਮਾਰਦਾ ਇੰਜ ਕਿਨੂੰ। एक शख्स ही आपको कामयाब कर सकता है। ਕਿਹੜਾ ਜਾਂ ਤੇਰੀ ਬੇਗਮ ਜਾਂ ਵਾਲਦਾ ਦੀ ਦੁਆ ਜਾਂ ਸੱਸ ਸਹੁਰੇ ਦੀ? नहीं ਇੱਕ ਹੋਇਆ ये सर, ਕਿਹੜਾ? एक शख्स है जो आपको कामयाब कर सकता है और वो तुम खुद हो। ये ना इंट्रो वाली बात। ਇਹ ਮੇਰੇ ਕੋਲ ਲਿਖਾ ਲਓ, ਰਾਤ ਬਾਹਰ ਰਿਹਾ ਕਿਤੇ। ਉਰਦੂ 'ਚ ਯਾਰ ਕਾਲੂ ਦੇ ਮੂੰਹ 'ਚ ਉਰਦੂ ਜਚੀ ਕਿੰਨੀ ਹੈ। हाँ जी, एक शख्स आपको कामयाब कर सकता है और वो तुम खुद हो। अपने आप ਤੇ ਜਿਹੜਾ ਕੌਨਫੀਡੈਂਸ ਹੈ ਨਾ ਤੁਹਾਡਾ, ਉਹ ਬਹਾਲ ਹੋ ਜਾਵੇ ਨਾ। ਬਿਮਾਰ ਹੋਇਆ ਤੇ ਇੱਕ ਬੰਦਾ ਆ ਕੇ ਕਹਿੰਦਾ ਯਾਰ ਮੇਰਾ ਲੱਖ ਰੁਪਇਆ ਦੇ, ਕਹਿੰਦਾ ਕੋਮੇ ਤੋਂ ਬਾਅਦ ਆ ਕੇ ਦੇ ਦੂੰਗਾ। ਅੱਛਾ ਯਾਰ ਇਹਦਾ ਬੰਦਾ ਜਿਹੜਾ ਇਹਦਾ ਤਾਇਆ, ਮੈਂ ਕਿਹਾ ਤੇਰਾ ਤਾਇਆ ਕੋਮੇ ਚ ਲੱਗਾ, ਕਹਿੰਦਾ ਮੈਂ ਵੀ ਕਹਾਂ ਮੇਰੀ 70 ਕੌਣ ਲੈ ਕੇ ਆ। मैं इन्हू कहंदा कि तेरा ताया कोमे च चल गया, कहंदा दिमाग वांग फुल स्टॉप च चल जाए। ਮੈਂ ਕਿਹਾ ਤੇਰਾ ਤਾਇਆ ਕੋਮੇ ਚ ਲੱਗਾ, ਕਹਿੰਦਾ ਭਾਈ ਔਲਾਦ ਦੀ ਖਾਤਰ ਪ੍ਰਦੇਸ਼ ਕੱਟਣਾ ਹੀ ਪੈਂਦਾ ਵਾ। ਅੱਛਾ ਯਾਰ ਕੌਨਫੀਡੈਂਸ ਕਿਸ ਤਰ੍ਹਾਂ ਪੈਦਾ ਕਰਨਾ? ਕੌਨਫੀਡੈਂਸ ਤੁਹਾਡੇ ਤੇ ਇਹ ਆ ਸਰ, ਮੇਰੀ ਗੱਲ ਸੁਣੋ। ਤੁਸੀਂ ਇੱਕ ਚੀਜ਼ ਆ ਜਿਹਨੂੰ ਕਰਨ ਦੀ ਠਾਣ ਲੈਂਦੇ ਆ ਦਾਈ ਸਾਹਿਬ। ਮਸਲਨ ਕਿ ਮੈਂ ਯਾਨੀ ਕੁਝ ਮਕਸਦ ਆ ਜ਼ਿੰਦਗੀ ਦਾ। ਕਿਹੜਾ ਮਕਸਦ ਕੋਈ ਵੀ ਲੈ ਲਓ। ਕਿਹੜਾ ਮਕਸਦ? ਯਾਨੀ ਕਿ ਮਕਸਦ ਯਾਰ ਕਾਮਯਾਬ ਬਣਨਾ ਸ਼ਗਾ। ਉਹ ਯਾਰ ਕੀ ਹਰ ਮਕਸਦ? ਬੰਦੇ ਦਾ ਮਕਸਦ ਹੁੰਦਾ ਨਾ। ਤੇਰਾ ਕੀ ਮਕਸਦ ਆ? ਮੇਰਾ ਮਕਸਦ ਇਹ ਹੈ ਕਿ ਯਾਰ ਗੱਲ ਕਰਨ ਦਾ। ਕੀ ਮਕਸਦ ਆ? हां की मकसद ਯਾਰ ਗੱਲ ਕਰਨ ਦਾ ਮੇਰਾ ਮਕਸਦ ਇਹ ਹੈ ਕਿ ਇਨਸਾਨ ਨੂੰ ਆਪਣਾ ਆਪ ਪਹਿਚਾਨਣਾ ਚਾਹੀਦਾ ਕਿ ਯਾਰ ਮੈਂ ਕੀ ਹਾਂ। ਆਪਣੇ ਅੰਦਰ ਦਾ ਆਦਮੀ ਤਰਾਸ਼ਣਾ ਚਾਹੀਦਾ ਕਿ ਯਾਰ ਮੈਂ ਕੀ ਇਹ ਆਪਣੇ ਆਪ ਨੂੰ ਪਛਾਣਨ ਦੀ ਸ਼ੀਸ਼ੇ ਸਾਹਮਣੇ ਕਿਆ ਕਹਿੰਦਾ ਅੱਬ ਕਰਤਾ। ਆਪਣੇ ਆਪ ਨੂੰ ਕਹਿੰਦਾ ਬਗੈਰ ਤੇ ਪਿੱਛੋਂ ਇੱਕ ਵਾਰ ਲਈ ਸਹੀ ਕਰ। ਨਹੀਂ ਨਹੀਂ, ਇਹ ਤਾਂ ਬੱਚਾ ਛੱਤ ਉੱਡ ਗਿਆ ਤੇ ਬੇੜੇ 'ਚ ਬੈਠਾ ਕੇ ਹਾਂ ਠੀਕ ਹੈ ਹਾਂ। ਇਹਨੂੰ ਚੁੱਕ। ਅੱਛਾ ਸਾਹਿਬ, ਗੱਲ ਪਤਾ ਕੀ ਹੁੰਦੀ ਹੈ, ਇਨਸਾਨ ਨੂੰ ਜਦੋਂ ਆਪਣੇ ਆਪ ਨੂੰ ਪਹਿਚਾਨ ਲੈਣਾ ਨਾ, ਉਹਨੂੰ ਫਿਰ ਕਿਸੇ ਦੀ ਕੋਈ ਟੈਨਸ਼ਨ ਨਹੀਂ ਹੈ। ਠੀਕ ਆ ਕਾਲੂ ਭਾਈ ਮੇਰੀ ਗੱਲ, ਇਹ ਕਾਲੂ ਜੀ ਇੱਕ ਮਿੰਟ ਯਾਰ। ਕਾਲੂ ਜੀ ਇੱਕ ਸੈਕਿੰਡ, ਪੰਜ ਫੈਸਲ। ਦੋ ਚੀਜ਼ਾਂ ਨੇ ਭਾਜੀ। ਹਾਂਜੀ, ਕੌਨਫੀਡੈਂਸ ਇੱਕ ਹੁੰਦਾ ਵਾ ਬਦਤਮੀਜ਼ੀ, ਇੱਕ Yes. ਹੁੰਦਾ ਹੱਕ ਦੀ ਗੱਲ ਕਰਨੀ। Yes. ਔਰ ਹੱਕ ਦੀ ਗੱਲ ਨਿਡਰ ਹੋ ਕੇ ਕਰਨੀ, ਉਹਨੂੰ ਕਿਹਾ ਜਾਂਦਾ ਕੌਨਫੀਡੈਂਸ। ਹੁਣ ਮੈਂ ਪੰਜ ਫੈਸਲ ਕੋਈ ਗੱਲ ਕਰਦੇ, ਮੈਂ ਕੋ ਕਹਾਂ ਨਾ ਪੰਜ ਤੁਸੀਂ ਗਲਤ ਕਰ ਰਹੇ ਹੋ, ਇਹ ਗੱਲ ਇਸ ਤਰ੍ਹਾਂ ਜਦੋਂ ਤੁਸੀਂ ਦਲਾਇਲ ਪੁਖਤਾ ਦੇਣੇ ਨਾ, ਕੌਨਫੀਡੈਂਸ ਉਹਨੂੰ ਕਹਿੰਦੇ ਅਗਰ ਤੁਸੀਂ ਕਰੋਗੇ ਨਾ ਬਦਤਮੀਜ਼ੀ, ਫਿਰ ਉਹ ਨਹੀਂ ਨਹੀਂ, ਬਦਤਮੀਜ਼ੀ ਕੋਈ ਵੀ ਨਹੀਂ ਮੈਂ ਕੀਤੀ ਭਾਈ। ਫੈਸਲੇ ਮੈਂ ਉਹਦੀ ਕੋਈ ਬਦਤਮੀਜ਼ੀ ਕੀਤੀ ਨਹੀਂ ਨਹੀਂ, ਮੈਂ ਦੱਸ ਸਮਝਾਇਆ ਭਾਜੀ। ਸਰ ਚੇਜ਼ਬ ਤੇ ਜਾ ਕੇ ਕਹਿੰਦਾ ਅੱਧਾ ਕਿਲੋ ਕੌਨਫੀਡੈਂਸ ਦੇਣਾ। ਹਾਂ ਲੱਭ ਜਾਂਦਾ ਨਾ, ਮੈਂ ਤੁਹਾਨੂੰ ਤੋਂ ਵੀ ਲੱਭ ਜਾਂਦਾ। ਮੈਂ ਸਾਰੇ ਇਹੀ ਅਰਜ਼ ਕਰਨਾ ਚਾਹ ਰਿਹਾ ਭਾਈ ਮਿੱਠੇ। ਮਦਾਨੀ ਨਹੀਂ ਲੱਭੀ ਤੇ ਭਾਈ ਨਿਉਲੇ ਨਾਲ ਲੱਸੀ ਬਣਾਉਂਦੇ। ਯਾਰ ਜਿਹੜੇ ਕੱਪੜੇ ਨਹੀਂ ਵਾਸ਼ ਕਰਦੇ ਡਰਾਈ ਕਲੀਨਰ, ਉਹਨੂੰ ਜਾ ਕੇ ਤਾਂ ਗੁਰਦੇ ਵਾਸ਼ ਕਰਦੇ ਹੋ ਭਾਜੀ। ਮੈਨੂੰ ਪਹਿਲੇ ਇਹ ਦੱਸੋ, ਨਿਓਲੇ ਨਾਲ ਲੱਸੀ ਬਣ ਜਾਂਦੀ? ਇੱਕ ਮਿੰਟ ਪਹਿਲੇ ਮੈਨੂੰ ਇਹ ਗੱਲ ਦੱਸੋ। ਇੱਕ ਮਿੰਟ ਯਾਰ, ਕਿੱਦਾਂ ਬਣਾਏਗਾ ਤੂੰ? ਤੇ ਮੈਂ ਨਿਓਲੇ ਤੋਂ ਨਿਓਲੇ ਦੇ ਲਾਗੇ ਨਹੀਂ ਜਾਣਾ ਬੇਟੇ। ਉਹ ਬੇਸਿਕਲੀ ਉਹ ਤਾਮਿਲ ਫਿਲਮਾਂ ਦੇਖਦਾ, ਤਾਮਿਲ ਫਿਲਮਾਂ 'ਚ ਕੇਲੇ ਨਾਲ ਬੰਦਾ ਨਹੀਂ ਮਰਦਾ। ਉਹ ਯਾਰ ਉਹ ਇੱਕ ਲਾਲਾ ਚੀਜ਼ ਆ ਉਹ। बाल की खाल मत निकाल। ਆਹਾ मैं तो कहूं उसका मजा ले तू। ਯਾਰ ਮੇਰਾ ਗਾਣਾ ਗਾਉਣ ਨੂੰ ਦਿਲ ਕਰਨ ਦਿਆ ਸੀਗਾ। ਉਹ ਯਾਰ ਪਹਿਲੇ ਕੌਨਫੀਡੈਂਸ ਤੇ ਦੱਸ ਨਾ। Confidence level ਜਿਹੜਾ ਮੇਡ ਕਿਸ ਤਰ੍ਹਾਂ ਬਣੇਗਾ ਯਾਰ? ਹਾਂਜੀ, ਸੈਲਫ ਮੇਡ ਬੱਚਿਆਂ ਨੂੰ ਕਹਿੰਦੇ ਸੈਲਫ ਮੇਡ ਬਣਾਉਣਾ ਚਾਹੀਦਾ। अपनी केक लवा देगा, सेल्फ मेड बन जाए। ਸੈਲਫ ਮੇਡ ਬਣਨ ਵਾਸਤੇ ਤੁਹਾਨੂੰ ਇੱਕ ਤਾਂ ਟਿੰਡ ਕਰਾਉਣੀ ਪੈਣੀ ਹੈ। ਠੀਕ ਆ, ਸਰਦੀਆਂ ਦੇ ਵਿੱਚ ਫੁੱਲ ਧੁੰਦ ਦੇ ਵਿੱਚ ਜਦੋਂ ਤੁਸੀਂ ਟਿੰਡ ਕਰਾਉਣੀ ਹੈ ਨਾ, ਉਸ ਤੋਂ ਬਾਅਦ ਤੁਸੀਂ ਆਪਣਾ ਨਿਜ਼ਾਮ ਜਿਹੜਾ ਨਾ ਤੁਹਾਡਾ, ਉਹ ਸਿਰ ਤੁਹਾਡਾ ਜੋ ਟਿੰਡ ਹੋਈ ਨੇ ਭਾਈ ਫੈਸਲ, ਉਹ ਤੁਹਾਡਾ ਦਿਮਾਗ ਖੁੱਲ ਜਾਣਾ। ਯਾਰ ਮੇਰੀ ਗੱਲ ਤਾਂ ਸੁਣ ਲਓ ਨਾ ਯਾਰ। ਯਾਰ ਤੂੰ ਪਹਿਲੇ ਗੱਲ ਸੀਰੀਅਸ ਕਰਨ ਤੋਂ ਬਾਅਦ ਫਿਰ ਸ਼ੁਗਲ ਚ ਪਾ ਰਿਹਾ ਕਿ ਯਾਰ ਸ਼ੁਗਰ ਆਪਣੇ ਆਪ ਹੈ ਨੂੰ ਨਹੀਂ। ਤੁਸੀਂ ਜਿੰਨੇ ਵੀ ਕਾਮਯਾਬ ਬੰਦੇ ਆ ਗੰਜੇ ਆ, ਮੈਂ ਸਾਬਤ ਕਰਾ ਦਿੰਦਾ। ਕਿਹੜਾ? ਜਿੰਨੇ ਵੀ ਕਾਮਯਾਬ ਬੰਦੇ ਗੰਜੇ ਆ। ਉਹ ਤੈਨੂੰ ਪਤਾ ਸ਼ੇਕਸਪੀਅਰ ਸਾਹਿਬ ਦੇ ਕਿੰਨੇ ਵੱਡੇ ਵਾਲ ਸਨ? ਸ਼ੌਕ ਸੀ ਉਹਨਾਂ ਦਾ ਯਾਰ ਯਾਰ ਸ਼ੌਕ ਸੀ। ਹੁਣ ਉਹ ਜਿਹੜੇ ਦੂਸਰੇ ਆਇਨਸਟਾਈਨ, ਉਹਨਾਂ ਦੇ ਵਾਲ ਦੇਖੇ ਨਾ? ਹਾਂਜੀ।
ਫਿਰ ਉਹ ਗੰਜੇ ਸਨ ਤੇ ਉਹ ਜਾ ਤੇਰਾ ਦਿਮਾਗ ਤੁਸੀਂ ਠੀਕ ਆ? ਦੇਖਿਆ ਨਹੀਂ ਹੈ ਤੁਸੀਂ ਹਾਂ। ਦੇਖਿਆ ਨਹੀਂ ਹੈਗਾ ਉਹਨਾਂ ਨੂੰ ਰੋਨਾਲਡੋ ਕਾਮਯਾਬ ਵਾਲ ਵੱਡੇ, ਠੀਕ ਹੈ ਨਾ? ਇਮਰਾਨ ਅਸ਼ਰਫ ਸਾਹਿਬ ਕਾਮਯਾਬ ਵਾਲ ਵੱਡੇ, ਉਸਤਾਦ ਦਾ ਸ਼ੈਂਪੂ ਲਾਉਂਦੇ ਨੇ ਸਰਦਾਰ ਸਾਹਿਬ ਵੱਡੀ ਦੁਨੀਆ ਠੀਕ ਹੈ। ਵਾਲ ਵੱਡੇ ਸਾਰੇ ਕਾਮਯਾਬ। ਅਨੁਪਮ ਖੀਰ ਸਾਹਿਬ ਗੰਜੇ ਉਹਨਾਂ ਨੇ ਆਪ ਟਿੰਡ ਕਰਾਈ ਆ, ਨਹੀਂ ਉਹ ਟਿੰਡ ਕਰਾਉਂਦੇ ਉਹਨਾਂ ਦੇ ਬੱਬੂ ਵਾਲ ਬਰਾੜ ਸਾਹਿਬ ਬੱਬੂ ਬਰਾੜ ਸਾਹਿਬ ਕੀ ਉਹਨਾਂ ਨੇ ਵੀ ਆਪ ਟਿੰਡ ਕਰਾਈ, ਅਕਰਮਦਾਸ ਸਾਹਿਬ ਕੀ ਸਨ ਉਹ ਵੀ ਟਿੰਡ ਆਪ ਕਰਾਉਂਦੇ ਆ। ਯਾਰ ਆਪ ਕਰਾਂਦੇ ਗੰਜੇ ਬੰਦੇ ਜਿੰਨੇ ਵੀ ਆ ਭਾਏ ਨੇ ਮੈਂ ਤੁਹਾਨੂੰ ਸਾਬਤ ਕਰ ਦਿੰਦਾ ਕਾਮਯਾਬ ਨੇ ਠੀਕ ਹੈ ਨਾ। ਗੰਜੇ ਬੰਦੇ ਜਿਹੜੇ ਵੀ ਹੋਣਗੇ ਤੁਸੀਂ ਅੱਜ ਗੰਜਾ ਕਰਾ ਲਓ ਲੋਕਾਂ ਨੇ ਸਮਝਣਾ ਕਾਮਯਾਬ ਬੰਦਾ ਵੈਰੀ ਗੁੱਡ ਕਹਦੇ ਇੱਕ ਵਾਰ ਠੀਕ ਹੈ ਯਾਰ ਜਿਹੜੇ ਫੜੇ ਜਾਂਦੇ ਜਿਹੜੇ ਟਿੰਡ ਹੁੰਦੀ ਉਹ ਵੀ ਕਾਮਯਾਬ ਆ। ਤੇਰਾ ਦਿਮਾਗ ਠੀਕ ਉਹ ਨਹੀਂ ਹੈ। ਫੜੇ ਜਾਂਦੇ ਯਾਰ ਉਹ ਤੁਸੀਂ ਆਪਣੀ ਤੁਹਾਡੀ ਲੋਜਿਕ ਆਓ ਇੱਥੇ ਪਾਕਿਸਤਾਨ ਦੇ ਵਿੱਚ ਹੀ ਆ ਸਾਰਾ ਕੁਝ ਬਾਹਰਲੇ ਮੁਲਕਾਂ ਜਿੰਨੇ ਵੀ ਤੁਸੀਂ ਅੰਗਰੇਜ਼ ਵੇਖ ਲਓ ਜਿੰਨੇ ਸਾਇੰਸਸ ਹੋਏ ਨੇ ਸਾਰੇ ਗੰਜੇ ਨੇ ਮੈਂ ਤੁਹਾਨੂੰ ਸਾਬਤ ਕਰਾਂ ਉਹ ਡਾਲਰ ਤੇ ਜਿਹਦੀ ਤਸਵੀਰ ਆ ਕਿੱਡੇ ਕਿੱਡੇ ਵੱਡੇ ਵਾਲ ਆ। ਸਾਰੇ ਦੇ ਸਾਈਡਾਂ ਤੇ ਇਹਦਾ ਇੱਕ ਭਰਾ ਗੰਜਾ ਵਾ। ਮੈਂ ਕਹਿੰਦੇ ਵਾਲ ਨਹੀਂ ਹੁੰਦੇ, ਕਹਿੰਦਾ ਨਹੀਂ ਜੀ ਇਹਦੇ ਬੋਰ ਹੁੰਦੀ ਹੈ। ਅੱਜ ਮੈਂ ਦਰਮਿਆਨ ਚੋਂ ਗੰਜ ਸੀ ਤੇ ਸਾਈਡਾਂ ਤੇ ਵਾਲ ਸੀ। ਮੈਂ ਕਿਹਾ ਇਹ ਕੀ? ਕਹਿੰਦਾ ਇਹਦਾ ਕੱਦ ਵੱਡਾ ਹੁੰਦੀ ਆ। ਸਿਰ ਪਤਾ ਨਹੀਂ ਐਵੇਂ ਯਾਰ ਨਹੀਂ ਗੱਲ ਜੀ ਲੌਜੀਕ ਤੋਂ ਗੱਲ ਕਰਨ ਦੇ। ਤੂੰ ਸਟਾਰ ਚ ਕਿਹਾ ਕਿ ਮੈਂ ਟੈਲੈਂਟ ਰੱਖ ਗਿਆ ਇਸ ਮੰਚ ਤੇ ਅਗਰ ਬਹਿਣਾ, ਯਾਰ ਅਸੀਂ ਨਹੀਂ ਬਹਿਣਾ ਪਸੰਦ ਕਰਦੇ। ਉਹਦੀ ਵਜ੍ਹਾ ਪਤਾ ਕੀ, ਗੱਲ ਨੂੰ ਤੋੜਨਾ, ਗੱਲ ਨੂੰ ਲੈ ਕੇ ਚੱਲਣਾ। ਯਾਰ ਗੱਲ ਨੂੰ ਲੈ ਕੇ ਚੱਲਣਾ ਦੇਖੋ ਤੁਸੀਂ ਗੱਲਾਂ ਕਰਨ ਆ ਕੌਣ ਕਰਾਉਂਦੇ ਆ ਮੇਤੇ ਹੁੰਦੀ ਆ ਮੈਂ ਕਰਾਉਂਦੇ ਆ ਕਰਾਉਂਦੇ ਆ ਨਾ ਤੁਹਾਨੂੰ ਗੱਲਾਂ ਯਾਰ ਗੱਲ ਇਹ ਨਹੀਂ ਹੁੰਦੀ ਮੈਂ ਚਾਹਾਂ ਨਾ ਮੈਂ ਵਿੱਚ ਤੁਹਾਡੀ ਗੱਲ ਟੋਕ ਕੇ ਮੇਰਾ ਹੱਕ ਮੈਂ ਰਾਈਟ ਤੇ ਮੈਂ ਰਾਈਟ ਤੇ 1 ਮਿੰਟ ਯਾਰ ਮੈਂ ਰਾਈਟ ਤੇ ਮੈਂ ਕੋਈ ਵੀ ਗੱਲ ਕਰ ਸਕਦਾ ਫੈਸਲ ਸਾਹਿਬ ਕਿਉਂਕਿ ਲੋਕ ਪਸੰਦ ਕਰਦੇ ਨੇ ਯਾਰ ਮੈਨੂੰ ਇਹ ਤੁਸੀਂ ਗੱਲ ਨੂੰ ਕਿਉਂ ਨਹੀਂ ਮੰਨਦੇ ਯਾਰ ਇਹਦੇ ਵਿੱਚ ਜੈਲਸ ਮੇਰੀ ਗੱਲ ਸੁਣੋ ਇਹਦੇ ਵਿੱਚ ਜੈਲਸ ਆ ਜਾਂਦਾ ਜੈਲਸਪਨ ਆ ਜਾਂਦਾ ਮਿੱਠਾ ਜੀ ਇਹਦੇ ਵਿੱਚ ਜੈਲਸਪਨ ਆ ਜਾਂਦਾ ਲੇਕਿਨ ਤੁਸੀਂ ਇਹ ਮੈਨੂੰ ਦੱਸੋ ਫੈਸਲ ਸਾਹਿਬ ਇੱਧਰ ਹੁਣ ਏਦਾਂ ਦਾ ਮੂੰਹ ਨਾ ਕਰਿਆ ਕਰੋ ਫੈਸਲ ਸਾਹਿਬ ਇਹ ਮੈਨੂੰ ਦੁੱਖ ਹੁੰਦਾ ਨਾ ਤੁਸੀਂ ਚਲੋ ਏਦਾਂ ਦਾ ਮੂੰਹ ਅੱਛਾ ਕਰਦੇ ਜੀ ਦੱਸੋ ਜੀ। ਏਦਾਂ ਨਾ ਕਰਿਆ ਕਰੋ ਯਾਰ ਦਿਲ ਦੁਖਦਾ ਵਾ ਦਿਲ ਦੁਖਦਾ ਨਾ ਜਦੋਂ ਇੱਕ ਤੇ ਏਡੀ ਲੰਬੀ ਗੱਲ ਕਰਦਾ ਮੈਂ ਉਸ ਤੋਂ ਕੋਈ ਚੱਲ 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 ਦੱਸ ਕੀ ਅੱਛਾ ਦੱਸ ਸਿੰਗਰ ਬਣ ਗਿਆ ਇਹ ਲੈ ਹਾਂਜੀ ਸਿੰਗਰ ਬਣ ਗਿਆ ਤੇ ਇੱਕ ਬੰਦੇ ਨੂੰ ਭਾਈ ਗਾਲਾਂ ਸੁਣਾ ਕੇ ਉਹਨੂੰ ਕਹਿੰਦਾ ਕਿਹਦਾ ਲੱਗਾ ਕੋਈ ਨੂੰ ਕਹਿੰਦਾ ਉੱਠ ਇੱਥੋਂ ਉੱਠ ਆਹ ਉਹਨੂੰ ਗਾਣਾ ਨਹੀਂ ਪਸੰਦ ਹੋਣਾ ਯਾਰ ਨਹੀਂ ਸਿੰਗਰ ਬਣ ਗਿਆ ਇੱਕ ਬੰਦੇ ਨੂੰ ਘੰਟਾ ਲਾ ਕੇ ਗਾਣਾ ਸੁਣਾਇਆ, ਅੱਗੋਂ ਕਹਿੰਦਾ ਕਿਹਦਾ ਲੱਗਾ, ਉਹ ਕਹਿੰਦਾ ਗਾਤਾ ਭਾਜੀ ਤੁਸੀਂ ਗਾਤਾ ਲਓ ਕਹਿੰਦਾ ਮੈਂ ਕਿਉਂ ਯਾਰ ਸਿੰਗਰ ਤੋਂ ਮੈਂ ਗਾਣਾ ਸੁਣਾਵਾਂ ਇੱਕ ਤੁਹਾਨੂੰ ਚਲੋ ਚੱਲ ਸੁਣਾ ਯਾਰ ਇੱਕ ਗਾਣਾ ਸੁਣਾਦਾ ਲੇਕਿਨ ਯਾਰ ਸੁਰੀਲਾ ਜਿਹਾ ਸੁਣਾ। ਸਰੀਲਾ ਜਾ ਹੋ ਚੱਲੇ ਵੀ ਜ਼ਹਿਰ ਪੀ ਲਾਂਗੇ ਦਿਲ ਵਾਲੇ ਦੁਲਹਨੀਆਂ ਲੈ ਜਾਏ ਉਹਦੇ ਵਿੱਚ ਗਾਣਾ ਵਾ ਇੱਕ ਆਂਖੇं तेरी ला ला ला। चेहरा तेरा दिल मेरा सांसें तेरी हो मेरा है क्या सब कुछ तेरा दिल मेरा सांसें तेरी मेरी आंखों में आंसू तेरे आ गए मुस्कुराने लगे सारे गम ਲਓ ਜੀ ਪਤਾ ਕੀ ਗੱਲ ਆਪਾਂ ਫੈਸਲੇ ਸੀ ਉਹ ਗੱਲ ਯਾਰ ਉਹ ਵੈਰੀ ਗੁੱਡ ਕਹਦੇ ਇੱਕ ਵਾਰ Very good ਹੋ ਗਿਆ ਭਾਈ। ਵੈਰੀ ਗੁੱਡ ਸਾਰੇ ਵੈਰੀ ਗੁੱਡ ਕਹਦਾ ਜਰਾ ਲਓ ਜੀ ਲੇਕਿਨ ਯਾਰ ਇੱਕ ਗੱਲ ਆ ਮੈਂ ਹੁਣ ਜਿਹੜੀ ਗੱਲ ਮਾਸ਼ਾਅੱਲਾ ਇੱਕ ਨਵਾਂ ਯਾਰ ਜਿਹੜਾ ਮੈਂ ਟੈਲੈਂਟਡ ਬੰਦਾ ਵੇਖਿਆ ਨਾ ਪਾਕਿਸਤਾਨ ਦੇ ਵਿੱਚ ਇਹ ਸੱਚੀ ਮੁੱਚੀ ਸਰਪ੍ਰਾਈਜ਼ ਹੈ ਕਿ ਮਿੱਠਾਪੁਰੀਆ ਸਾਹਿਬ ਵਾਹ ਵਾਹ ਲੜਕੀ ਦੀ ਆਵਾਜ਼ 'ਚ ਵੀ ਗਾਣਾ ਗਾ ਲੈਂਦੇ ਨੇ ਤੇ ਲੜਕੇ ਦੀ ਆਵਾਜ਼ 'ਚ ਵੀ ਗਾਣਾ ਗਾ ਲੈਂਦੇ ਨੇ। ਮਿੱਠੇ ਆਈ ਜਰਾ ਚੱਲ ਕੇ ਮੈਂ ਮੁਤਾਸਰ ਹੋਇਆ ਹਾਂ ਸੁਣਾ ਦੇ ਯਾਰ। ਅਲਕਾ ਜੀ ਦਾ ਜਰਾ ਮੈਂ ਅਲਕਾ ਜੀ ਸਟਾਰਟ ਅੱਖਾਂ ਬੰਦ ਰੱਖਣੀਆਂ ਤੁਹਾਨੂੰ ਹੂ ਬਹੂ ਲੱਗੇਗਾ ਕਿ ਅਲਕਾ ਯਾਗਨਿਕ ਜੀ ਗਾਉਣ ਰਹੇ ਸੀਰੀਅਸਲੀ। ਨਾਲੇ ਮੈਂ ਉਹਨਾਂ ਦਾ ਫੈਨ ਵੀ, ਉਹਨਾਂ ਨੂੰ ਗਾਣਾ ਡੈਡੀਕੇਟ ਵੀ ਕਰਨਾ ਔਰ ਆਡੀਅנס ਵਾਸਤੇ ਵੀ ਜਿਹੜੇ ਫਰਮਾਇਸ਼ ਕਰਦੇ ਸੀਗੇ। ਜ਼ਰਾ ਅੱਖਾਂ ਬੰਦ ਕਰ ਲਿਓ ਜ਼ਰਾ। ਜੀ ਕਰ ਲਈ ऐसी दीवानगी देखी नहीं कहीं मैंने इसलिए क्या ये जाना दीवाना तेरा नाम रख दिया तेरा नाम रख दिया नाम रख दिया तेरा नाम रख दिया क्यों भाजी फैसले सही है ਅਰੇ ਅਰੇ ਵਾਹ ਵਾਹ ਬੰਦ ਅੱਖਾਂ 'ਚ ਵੀ ਅੱਖਾਂ ਖੋਲਦੀਆਂ ਉਹ ਜਤਨ ਦੋਸ਼ੀ ਸਾਹਿਬ ਨੇ ਵਾਹ 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 पर फैसल सही दसे हो ਮਿੱਠੇ ਯਾਰ है ਕਮਾਲ झूठ ना बोलो यार ਓ ਹੋ ਤਾਂ ਜੀ ਲੋ ਜੀ ਮੈਂ ਦਾਅਵੇ ਨਾਲ ਕਹਿੰਦਾ ਇੰਡੀਆ 'ਚ ਫੋਨ ਆਵੇ ਭਾਈ बंद कराउन दा ਨਹੀਂ 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 ਮਿੱਠਾ ਜੀ ਤੁਹਾਨੂੰ ਪਤਾ ਹੀ ਨਹੀਂ ਤੁਸੀਂ ਕੀ ਆ ਯਾਰ, ਤੁਹਾਨੂੰ ਪਤਾ ਹੀ ਨਹੀਂ मैंने आवाज की इस कदर मुशाबत आज तक देखी नहीं। भाजी अलका जी नु मैं समझ लो घोल के पीता होया वा ਓਏ ਹੋਏ ਨਜ਼ਰ ਦੇਣ ਨੂੰ ਦਿਲ ਕਰਨ ਦਿਆ ਫਿਰ ਤੂੰ ਹੁਣੇ ਖਰਚ ਲੈਣੇ ਇੱਕ ਤੋਂ ਹਾਂ ਬਸ ਇਹ ਸਹੀ 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 ਤੁਸੀਂ ਟੁੱਟੇ ਦੇਣੇ ਸੀ ਭਾਜੀ ਠੀਕ। ਯਾਰ ਕਿਤੇ ਤੂੰ ਰਫੀ ਸਾਹਿਬ ਦਾ ਕੋਈ ਸੁਣਾ ਦੇਵੇ ਨਾ ਤੇਰੀ ਤੇ ਮਿਹਰਬਾਨੀ ਉਸਤਾਦ ਜੀ ਤੈਨੂੰ ਗੋਲੀ ਮਾਰ ਦੇਣੀ ਮੈਂ ਤੈਨੂੰ ਇਹੀ ਕਹਾਂ रफी साहब सुन लो ਓਏ ਨਾ ਓਏ ਓਏ ਰਫੀ ਸਾਹਿਬ ਦਾ ਹੈਲੋ। ਜਵਾਬ नहीं सीरियस मेनू गाना मेरा बहुत पसंद है फेवरेट पा
ਯਾਰ ਮਿੱਠੇ ਨਾ ਆਡੀਅנס ਸਾਰੇ ਦੇਖਣ ਦੀ ਸਾਹ ਨੇ ਵੇਖ ਲਿਆ ਸਾਹ ਨੇ ਮੈਨੂੰ ਬੋਲਣਾ ਸਾਹ ਲਓ ਨੇ ਜੀ, ਬੋਲਣਾ ਯਾਰ ਮੈਂ ਸਹੀ ਤੂੰ ਆਏ ਸੁਣਾਉਂਦਾ, ਕਿਹੜੇ ਸਹੀ। ਕੰਮ ਨੂੰ ਲੱਗਾ ਸਹੀ ਸੁਣਾਏਗਾ ਯਾਰ। ਉਹ ਭਾਈ ਆਪਣੀ ਨਾਜ਼ਰੀਨ ਆਪਣੀ ਜ਼ਿੰਮੇਵਾਰੀ ਤਾਂ ਸੁਣਾਣਾ ਹੀ ਇਹਨੇ ਜਿਹੜਾ ਲਓ ਸੁਣਾ ਜੀ ਸੁਣੋ ਯਾਰ ਲੇਕਿਨ ਉਹ ਸਿੰਗਰ ਸਾਡੇ ਫੇਵਰਟ ਹੈ ਯਾਰ ਪੰਜ ਸਾਰੇ। ਤੁਸੀਂ ਸਾਨੂੰ ਸਹੀ ਸੁਣਾਓ, ਮੇਰੇ ਫੇਵਰਟ ਰਫੀ ਸਾਹਿਬ ਵੀ, ਮੈਡਮ ਮਲਕਾ ਹੋ ਗਿਆ, ਆਸ਼ਾ ਮੈਡਮ ਸੁਣਾ ਦਿਓ ਨਾ ਭਾਈ ਸੁਣਾ ਦਿਓ ये छिछोरा बने हम साफ कह देते हैं अरे ਸਾਡੇ ਚੱਲ ਆਪੀ ਸੁਣਾ क्या कहने अकेले ਹਾਏ चले आओ जहाँ हो अकेले हैं चले आओ जहाँ हो कहाँ आओ यार ना हमेशा तेरा सर ना परफॉर्मेंस के एंड पे हमेशा हाँ। तालीम दें चाहे नहीं हो जाता, जितनी ਜਿਤਨਾ ਵੀ ਹੋ मर्जी ਆ ਸੁਣੀ ਹੁਣ ਤੇਰਾ ਯਾਰ ਨਾ ਤੁਸੀਂ ਇਦਾਂ ਕਰੋ ਗੁੱਸਾ ਕੀ ਯਾਰ ਕੀ ਕਰਨ ਦਿਆਂ ਤੂੰ ਮੂਸੀਕੀ ਨੂੰ ਹੁਣ ਤੂੰ ਅਲਕਾ ਜੀ ਨੂੰ ਕਾਸਾ ਗਾਇਆ ਵਾ, ਕਾਸਾ ਗਾਇਆ ਬਸ ਯਾਰ। ਅਸੀਂ ਦਾਦ ਨਹੀਂ ਦਿੱਤੇ ਇਦਾਂ ਫਿਰ ਹੈਂ? ਮੈਨੂੰ ਮੇਰਾ ਵੀ ਦਿਲ ਕਰ ਰਿਹਾ ਓਏ ਤੇਰਾ ਦਿਲ ਕਰਦੇ ਰਹਿੰਦਾ ਤੇਰੇ ਦਿਲ ਦੀ ਕਿਹੜੀ ਗੱਲ ਠਹਿਰ ਜਾ ਇੱਕ ਮਿੰਟ ਇੱਕ ਪੁਲਿਸ ਵਾਲੇ ਕੋ ਵੈਲੋ ਸੈਟ ਲੈ ਕੇ ਨਾ ਘਰ ਕੋਈ ਮੈਂ ਹੀ ਕਰਨ ਦਿਆ ਓਏ ਕਿ ਹੋ ਜਾਂਦਾ ਓਏ ਉਹ ਮੋਬਾਈਲ ਚ ਹੁੰਦਾ ਵਾ ਠਹਿਰ ਜਾ ਕੇ ਮਿੰਟ ਹੁਣ ਸੁਣੀ ਲਫ਼ਜ਼ ਕਿਤਨੇ ਹੀ तेरे पैरों से लिपटे हुए ਹੋਣਗੇ हैं ਹਾਂ लिपटे हुए तूने जब आखिरी खत ਮਿਠਾਈ ਕੀ ਹੋਇਆ ਮਿਠਾਈ मेरा जलाया होगा देने वाला तूने जब फूल किताबों से निकाले होंगे देने वाला भी तुझे याद तो आया होगा यार तेरी आँखों के दरिया का उतरना भी जरूरी था मोहब्बत भी जरूरी थी बिछड़ना भी जरूरी था कि हम दोनों तवाफ़े आरज़ू कर मगर फिर आरज़ुओं का बिछड़ना भी जरूरी था। बताओ याद है तुमको वो जब दिल को चुराया बाबा बाबा पहुंचे एंकर यार की दिलो लथा मैं यार ਗਾਣਾ 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 ਵਟਾ ਕਿੰਨੇ ਮਾਰੇ ਯਾਰ पायन बस दानिश मैं कहूंगा अल्लाह से डर मोए ये क्या कर रहा है तू यार पर फैसल को भी गाना भाई फैल तुम्हें भी सुनाओ नहीं, नहीं, सुनाओ। और नहीं ਯਾਰ सुनाओ ਮੂਸੀਕੀ ਯਾਰ ਅਗਰ ਮੈਂ ਆਉਂਦਾ ਤਾਂ ਮੈਨੂੰ ਹੱਥ ਨਹੀਂ ਬੰਦਾ ਇਹ ਸਭ ਤੋਂ ਮੁਸ਼ਕਲ ਕੰਮ ਹੈ ਮੈਂ ਕੰਨਾਂ ਤੋਂ ਸੁਰੀਲਾ ਵਾਂ ਲੇਕਿਨ ਉਂਝ ਨਹੀਂ ਸੁਰੀਲਾ मिठे ने कैसा कैसा इतना फिर मेरा भी इतना दिल सुना 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 किसी की मुस्कुराहटों पे हो ਨਵਾਂ ਸੁਣਾ ਹਾਂ ਕੋਈ चल सुना ना अख लरी बदोपदी मोटा भी एक बदोपदी अलनी किसने देखी मजा लिए आज दा हाय 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 अरे वाह 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 यार सारे ने मेरा साथ देना मैं एक बारी पान फैसल फैसल आरजे फैसल सुनो जरा। ਚੱਲ ਇੱਕ ਲਾਈਨ ਮੈਂ ਤੁਹਾਡੀ ਫਰਮਾਇਸ਼ ਦੇ ਵਿੱਚ ਯਾਰ ਸਹੀ ਗਾਣਾ ਵਾ ਭਾਵੇਂ ਮੈਂ नहीं नहीं सही ਹਾਂ ਪਾਣੀ ਨਹੀਂ ਪੀਤਾ ਨਾ ਗਲਾ ਗਰਾਰੇ ਨਹੀਂ ਕੀਤੇ ਰਾਤ झूठ बोलो तो हुन पूरा ग्लास पी के दे ਉਹਨੇ ਉਹ ਗਰਾਰਿਆਂ ਵਾਲਾ ਪਾਣੀ ਮੇਰਾ ਗਰਾਰਿਆਂ ਵਾਲਾ ਪਾਣੀ ਲੈਦਾ ਹੈਗਾ ਵਾ अच्छा अच्छा हां बिल्लो नहीं तेरा लाल गग्गरा ऐसे गाउन तो पहले रूम कटे खड़े हो गए भुलाया था बड़ी मुश्किल से गम को मुझे फिर से रुलाया है किसी ने मुझे फिर से रुलाया है किसी ने दिले उम्मीद तोड़ा है किसी ने दिले उम्मीद तोड़ा है किसी ने सहारा दे छोड़ा है किसी ने सहारा दे
ਹੁਣ ਬਦਲਦੀ ਦੀ ਗੱਲ ਨਾ ਮੈਂ ਨਾ ਇਹ ਗਾਣਾ ਮਿੱਠੇ ਕੋ ਬਹੁਤ ਸੁਣਦਾ ਹੁੰਦਾ ਸੀ, ਬੜਾ ਜ਼ਿਆਦਾ ਮਿੱਠੇ ਨੂੰ ਮੈਂ ਕਹਿਣਾ ਮਿੱਠੇ ਆਹੋ। ਕਿ ਇੱਕ ਦਿਨ ਮੈਨੂੰ ਨਾ ਉਸਤਾਦ ਜੀ ਬੋਲੇ ਨੇ ਕਿਸੇ ਗੱਲ ਤੋਂ ਤੇ ਕਹਤਾ ਹੈ ਫੈਸਲ ਦਫ਼ਤਰ 'ਚ ਦਰਵਾਜ਼ਾ ਨਹੀਂ ਖੋਲਣਾ ਕਿਤੇ ਨੇ ਹੈ ਮੇਰੇ ਤੇ ਕਮਰੇ 'ਚ ਗਿਆ ਤੇ ਮੈਂ ਸੁਣ ਕੇ ਰੋਂਦਾ ਹੁੰਦਾ ਸੀਗਾ, ਬੜਾ ਰੋਂਦਾ ਹੁੰਦਾ ਸੀਗਾ ਕਿ ਮੈਂ ਯਾਰ ਮੇਰਾ ਉਸਤਾਦ ਮੇਰੇ ਤੋਂ ਨਾਰਾਜ਼ ਹੋਇਆ ਮੇਰਾ ਉਸਤਾਦ ਕਸਮ ਵਾਲੀ ਗੱਲ। ਤੇ ਮੈਂ ਮਿੱਠੇ ਨੂੰ ਕਹਿਣਾ ਮਿੱਠੇ ਆ ਸੁਣਾ ਤੇ ਮੈਂ ਨਾ ਇਹਨੇ ਸੁਣਾਉਣਾ ਤੇ ਮੈਂ ਰੋਣਾ, ਇਹ ਬਗੈਰ ਤੋਂ ਕੋ ਹੱਸਦਾ ਸੀਗਾ ਤੇ ਮੈਨੂੰ ਕਹਿੰਦਾ ਭਾਈ ਫੈਸਲ ਇਹ ਗੱਲ ਕਰਨ ਤੁਸੀਂ ਮੇਰੇ ਵੱਡੇ ਹੋ, ਮੇਰੇ ਭਰਾ ਹੋ ਵੱਡੇ, ਮੇਰੀ ਗੱਲ ਦਾ ਗੁੱਸਾ ਨਹੀਂ ਕਰਨਾ। ਮੈਂ ਕਿਹਾ ਨਹੀਂ ਮਿੱਠੇ ਘਰ ਦੱਸ ਕੀ ਯਾਰ, ਕਹਿੰਦਾ ਤੁਸੀਂ ਰੋਂਦੇ ਬਹੁਤ ਮਾੜੇ ਲੱਗਦੇ ਯਾਰ ਇਹਨੇ ਨਾ ਇਹ ਅੱਜ ਤੋਂ 8-10 ਸਾਲ ਪੁਰਾਣੀ ਗੱਲ ਹੈ ਬੇਟੇ। ਪਰ ਫੈਸਲ ਤੁਹਾਡੀ ਛਿੱਤਰ ਸ਼ਾਇਦ ਦੇ ਵਿੱਚ ਹੁਣ ਗਾਣਾ ਸੁਣਾਏਗਾ। ਉਹ ਛਿੱਤਰ ਸ਼ਾਇਦ ਹੀ ਕਹੀਦਾ ਹੁੰਦਾ। ਨਹੀਂ ਭਾਈ ਤਾਂ ਖਾਨਦਾਨੀ ਬੰਦੇ ਅਸੀਂ ਨਹੀਂ ਨਾ ਯਾਰ ਗੁਜਰ ਬਾਦਸ਼ਾਹ ਸੁਣਾ ਨਹੀਂ ਰਹਿਣ ਦੇ ਉਹਨੂੰ ਯਾਰ, ਨਾ ਤੁਸੀਂ ਕਿਉਂ ਉਹਨੂੰ ਗੁਜਰ ਸੁਣਾ ਦੇ। ਹੁਣ ਮੈਨੂੰ ਜਾਚ ਨਹੀਂ ਮੈਂ ਜਾਤ ਨੂੰ ਛੱਡ ਦੇ ਕਿਤੇ ਕੈਂਚੀ ਸੁਣਾਉਣਾ ਗਾਣਾ ਤੂੰ ਚੱਲ ਸੁਣਾ ਦਾਨਸ਼, ਮੈਂ ਤੇਰੇ ਨਾਲ ਆ ਯਾਰ। ਚਲੋ ਫਿਰ ਦੱਸੋ ਕਿਹੜਾ ਜਿਹੜਾ ਮਰ ਗਈ ਜਿਹੜਾ ਆਪਣੀ ਮਰਜ਼ੀ ਦਾ ਸੁਣਾਉਣੇ। ਜਿਹੜਾ ਮਰਦੀ ਸੁਣਾ। ਅੱਛਾ ਤੇ ਇਹ ਲੈ मोहम्मद रफी साहब का गाना सुनावांगे जी बाकी चारों ताकि माओ ओ खिलौना अब देखें नहीं ਤੁਸੀਂ ਖਾਓ मुझे अपनी चीज का मजाक नहीं बनाना ਨਹੀਂ ਮਜ਼ਾਕ ਚੱਲ ਤੂੰ ਨਹੀਂ ਸੁਣਾ ਅਸੀਂ ਆਪਣੀ ਗੱਲ ਤੋਂ ਸੁਣਦੇ ਸੁਣਾ ਅਸੀਂ ਅੱਖਾਂ ਬੰਦ ਕਰ ਰਹੇ ਆ ਚੱਲ। खिलौना ਨਹੀਂ ਹੋ ਤਾਂ ਆ ਨਾ ਯਾਰ ਸਰਗਮ ਤੋਂ ਆ हाँ, वो तो मर्जी दुनिया ਚੱਲ ओ ਜਾਗਦੇ ਰਹਿਣਾ ਯਾਰ ਤੂੰ ਪੂਰਾ ਨਹੀਂ ਕਿਹਾ ਯਾਰ, ਪਤਾ ਕੀ ਤੂੰ ਪੂਰਾ ਕਹਿ ਨਾ ਉਹ ਅੱਜ ਵੀ ਪੂਰਾ ਹੈ ਕਿੱਦਾਂ ਨੂੰ ਪਿਆਰ ਹੋਇਆ ਚੱਲ ਯਾਰ ਨਹੀਂ ਯਾਰ ਸੁਣ ਨਾ ਯਾਰ ਭਾਈ ਫੈਸਲ ਸਾਡਾ ਨੂੰ ਡੀਗ੍ਰੇਡ ਕਰਨ ਦੇ ਸਾਡਾ ਫੇਵਰਟ ਗਾ ਚੱਲ ਯਾਰ ਦਾਨਸ਼ ਗਾ ਟੈਲੈਂਟ ਨੂੰ ਕੋਈ ਦਬਾ ਨਹੀਂ ਸਕਦਾ। ਨਹੀਂ, ਕੋਈ ਨਹੀਂ ਦਬਾ ਸਕਦਾ, ਜਿਹੜਾ ਠੀਕ ਹੈ। ਮੇਰੇ ਅੰਦਰ 골ਡ ਭਰਿਆ ਨਾ ਉਹ ਬਾਹਰ ਆਇਆ। ਓਏ ਹੋਏ ਆਇਆ ਸੀ। ਚੱਲ ਸੁਣਾ। हर घड़ी बदल रही है रूप जिंदगी जाओ है कभी कभी है रूप जिंदगी हर पल यहाँ ਚੀਗਾਨਾ ਚੀਗਾ जो है समा कल हो न हो ਵਾਹ ਵਾਹ ਯਾਰ ਉਹ ਹੋਰ ਸੁਣਾ ਯਾਰ। ਪਰ ਫੈਸਲ ਕਰੇ ਹੋਰ ਹੋਰ ਜਾਣ ਕਰ ਤੂੰ ਚੱਲ ਯਾਰ ਕੋਈ ਨਾ ਸਹੀ ਆ। ਉਸਤਾਦ ਜੀ ਦੀ ਯਾਦ ਵਿੱਚ ਹੈ ਉਸਤਾਦ ਜੀ अंतरे ना नहीं लेना ਨਹੀਂ ਨਹੀਂ ਕਹਿ ਦੇ ਸੁਣਾ ਯਾਰ। आवाज तक इस काबल लगी फिर क्या ਨਹੀਂ ਵਾਸਤੇ ਨਹੀਂ ਉਸਤਾਦ ਉਹ ਤੋਂ ਉਹ ਤੋਂ ਸ਼ੁਰੂ ਤੋਂ ਕੰਬਲ ਦੇ ਤੋਂ ਚੱਲ ਪੀ ओ खिलौना जान कर तुम तो मेरा दिल ਯਾਰ ਇੱਕ ਸੈਕਿੰਡ ਯਾਰ ਮਿਊਜ਼ਿਕ ਲਾਈਟ ਜਿਹਾ ਰੱਖੋ ਭਾਜੀ। ਹੋ ਤੋਂ ਯਾਰ ਕੋਈ ਨਹੀਂ, ਉਹਨੂੰ ਕੋਈ ਭਾਰ ਨਹੀਂ ਓਏ ਕਿਤੇ। ਹੋ ਤੋਂ ਕਸਮ ਵਾਲੀ ਗੱਲ ਦੀ ਆਵਾਜ਼ ਸੁਣੀ ਹੈ ਹੋ ਤੋਂ ਆ ਹਾਂ खिलौना जान कर तुम तो मेरा दिल तोड़ जाते हो डिस्टर्बेंस ਮੈਨੂੰ ਪਤਾ ਸੀ ਕਿਸੇ ਨੇ ਨਹੀਂ ਮੈਂ ਗਿਆ ਹੀ ਨਹੀਂ ਗਾ ਯਾਰ ਮੈਂ ਯਾਰ ਉਹ ਤਾਂ ਤੁਹਾਡੇ ਨਾਲ ਸਾਰੇ ਨਹੀਂ ਚੱਲੇ। ਐਦਾਂ ਹੋ ਖਿਲੋਨਾ ਜਾਨ ਕਰ ਤੁਮ ਤੋ ਮੇਰਾ ਦਿਲ ਤੋੜ ਜਾਤੇ ਹੋ। ਯਾਰ ਬਹੁਤ ਅੱਛਾ ਬਹੁਤ ਅੱਛਾ ਵਾਹ 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 ਬਹੁਤ ਕੀ ਬਾਤ ਹੈ। ਲੇਕਿਨ ਯਾਰ ਅਸੀਂ ਇਹ ਜਿਹੜਾ ਸਾਰਾ ਟ੍ਰਿਬਿਊਟ ਅਸੀਂ ਉਸਤਾਦ ਜੀ ਨੂੰ ਉਸਤਾਦ ਜੀ ਨੂੰ ਥੋੜਾ ਸ਼ੌਕ ਬਣ ਗਿਆ ਉਸਤਾਦ ਜੀ ਨੂੰ ਕਿਉਂਕਿ ਉਸਤਾਦ ਜੀ ਨੂੰ ਅਸੀਂ ਸੁਣਦੇ ਆ। ਯਾਰ ਵੇਖ ਨਾ ਉਸਤਾਦ ਜੀ ਨੂੰ ਵੇਖ ਉਸਤਾਦ ਜੀ ਵੀ ਗਾਣਾ ਗਾਉਂਦੇ ਨੇ ਨਾ ਤੇ ਮਜ਼ਾ ਆਉਂਦਾ ਯਾਰ। ਇਸ ਤੋਂ ਕੱਲ ਉਹਨੇ ਯਾਰ ਯਾਦ ਤਾਜ਼ਾ ਕਰਤੀ ਪਤਾ ਕੀ ਗੱਲ ਫੈਸਲ ਭਾਈ ਆਪਣੀਆਂ ਕੁਆਲਿਟੀਆਂ ਸਾਰੀਆਂ ਹੀ ਪੱਤੇ ਸ਼ੋਅ ਨਹੀਂ ਕਰੀਦੇ ਹੁੰਦੇ ਹੁਣ ਮੈਨੂੰ ਕੱਲ ਨੂੰ ਉਸਤਾਦ ਜੀ ਇੱਕ ਕਹਿੰਦੇ ਦਿਨ- ਗਾ ਮੇਰੇ ਸ਼ੋਅ ਚ 뮤직 ਇਹ ਮਤਲਬ ਯਾਰ ਮਿੱਠੇ ਜਿਹੜੀ ਇਹਦੇ ਚ ਇੱਕ ਕੁਆਲਿਟੀ ਆ ਓਏ ਹੋਏ ਹੋਏ। ਯਾਰ ਇਹਦੀ ਇਹ ਇੱਕ ਕੁਆਲਿਟੀ quality ਆ ਜਿਹੜੀ ਹੈ ਨਾ, ਇਹ ਸਲੂਨ ਚੋਂ ਨਿਕਲੇ ਨਾ ਤੇ ਗਾਹਕ ਹੋਊਗਾ ਭਾਜੀ ਬਲੈਕ ਮਾਸਕ ਤੇ ਲਵਾ ਦਿਓ। ਹਾਂਜੀ ਇਹ ਇਹ ਚ ਇੱਕ ਇਸ ਤਰ੍ਹਾਂ ਦੀ ਕੁਆਲਿਟੀ ਆ ਕਾਟਨ ਦਾ ਜਿਹੜਾ ਸੂਟ। ਪੱਤੇ ਬੰਨ ਕੇ ਨੱਚਦਾ ਨਾ ਜੀ ਇਹਦੇ 'ਚ ਇੱਕ ਕੁਆਲਿਟੀ ਆ, ਕਾਟਨ ਦਾ ਸੂਟ ਵੀ ਪਾਇਆ ਹੋਵੇ ਤੇ ਮਹੱਲੇ 'ਚ ਚਾਰ ਛਾਪਰ ਇਕੱਠੇ ਹੋ ਜਾਂਦੇ ਕੁੜੇ। ਬੜੀ ਕੁਆਲਿਟੀ। ਉਹ ਜਿਹੜਾ ਮੱਥੇ ਤੇ ਵਾਸ ਕਰਾ ਕਰ ਲੈਂਦਾ ਵਾਹ ਵਾਹ ਯਾਰ ਇਦਾਂ ਦਾ ਬੱਚਾ ਵੇਖ ਕੇ ਨਾ ਲੋਰੀ ਵਾਲੇ ਕਹਿਣਗੇ ਬਾਜੀ ਅੱਜ ਅਸੀਂ ਭੁੱਖੀ ਕੱਟ ਲਾਂਗੇ ਕੋਈ ਨਹੀਂ ਇਹਨੇ ਲੋਰੀ ਨਹੀਂ ਦੇਣੀ। ਵੈਰੀ ਗੁੱਡ ਯਾਰ ਜਿਹੜਾ ਮਾਸ਼ਾਅੱਲਾ ਇਹ ਚ ਜਿਹੜੀ ਕੁਆਲਿਟੀ ਨੇ ਜਿਹੜਾ ਅੱਗ ਵਾਲੇ ਕੜੇ ਚੋਂ ਲੰਘਦਾ ਯਾਰ ਉਹ ਤੇ ਕਮਾਲ ਹੈ। ਨਹੀਂ ਫੇ ਜਿਹੜਾ ਨੱਕ ਚੋਂ ਸੱਪ ਨਗਾਉਂਦਾ ਨਾ ਉਹ ਵੱਧ ਵਾ ਉਹ ਐ ਵਾਂਗੂ। ਯਾਰ ਕਿਹੜੇ ਤੇ ਭਾਈ ਫੈਸਲ ਕਹਿੰਦੇ ਤੇ ਜਾਂਦੇ ਜਾਂਦੇ ਸਿਗਰਟ ਵੀ ਲਾ
ਯਾਰ ਕਾਲੂ ਵੀ ਅੱਗ ਵਾਲੇ ਕੜੇ ਚ ਨੰਗਲ ਕਾ ਜਾਣ ਕੇ ਫੂਕ ਮਾਰ ਕੇ ਭਜਾ ਗਿਆ ਕੜਾ ਹੀ ਬੰਦ ਹੋ ਗਿਆ। ਅੱਗ ਵਾਲੇ ਕੜੇ 'ਚ ਲੰਘ ਕੇ ਫਿਰ ਪਾਉਂਦੇ ਐਂ ਕਰਦੇ ਅੱਗੇ। ਇਹਦੇ ਯਾਰ ਇੱਕ ਸੈਕਿੰਡ ਬਸ ਇੱਕ ਸੈਕਿੰਡ ਕੀ ਮਕਸਦ ਇਸ ਗੱਲ ਦਾ? ਯਾਰ ਅੱਗ ਵਾਲੇ ਕੜੇ 'ਚ ਲੰਘ ਕੇ ਫਿਰ ਯਾਰ ਪਾਉਂਦੇ, ਠੀਕ ਆ ਵੱਡੇ ਨਾ? ਬੈਠੇ ਮੁਨਸਫੀ ਕਰਨਾ ਕੀ ਫਾਇਦਾ ਸੀ ਇਸ ਗੱਲ यार आगे वाले कड़े तो लगे थे तो नाले प्लास में टप्पा बड़े सालन ਦਾ? ਗਰਮ ਕਰ ਹਾਂ ਠੀਕ ਹੈ। ਦਾਨਿਸ਼ ਇੱਕ ਦਿਨ ਆਪਣੀ ਅੰਮੀ ਨੂੰ ਕਹਿੰਦਾ ਅੰਮੀ ਜੀ ਮੈਨੂੰ ਪਤਾ ਲੱਗਾ ਤੁਸੀਂ ਮੈਨੂੰ ਲੈ ਕੇ ਪਾਲਿਆ। ਆਂਟੀ ਉਹ ਕਹਿੰਦੀ ਪੁੱਤ ਜੇ ਅਸੀਂ ਲੈ ਕੇ ਪਾਲਣਾ ਹੁੰਦਾ ਕੋਈ ਚੰਗਾ ਨਾ ਪਾਲ ਤੈਨੂੰ ਪਾਲ ਨਹੀਂ ਤੂੰ ਸਾਡਾ ਹੀ ਇੱਕ ਮਾਈ ठहर के बंदे ना सफर च भी सफर च ही हुंदे हैं। मतलब कि हम ट्रेन च चढ़ गए तो बगैर टिकट तो ठीक आ रहे अगले डब्बे च पिछले डब्बे च। ਅੱਛਾ ਯਾਰ ਮੈਨੂੰ ਇੱਕ ਗੱਲ ਦੱਸੋ ਨਾ ਦੇ ਅੱਜ ਜਦੋਂ ਆ ਮਰੀਜ਼ ਦਵਾਈ ਲੈਣ ਜਾਂਦੇ ਆ ਯਾਰ ਇੱਕ ਮਰੀਜ਼ ਆ ਮਿੱਠਾ ਜੀ ਉਹਦੇ ਨਾਲ 17 ਜਣੇ ਗਏ ਹੁੰਦੇ ਫੈਸਲ ਸਾਹਿਬ ਏਦਾਂ ਹੀ ਆ गुड क्वेश्चन। ਏਦਾਂ ਹੀ ਨਹੀਂ ਦੈਟਸ ਕਨਵਿੰਸ ਪ੍ਰੋਬਲਮ ਹੋ ਸਕਦਾ ਹੈ। ਉਹ ਮੈਂ ਇੱਕ ਕਲਿੱਪ ਦੇਖਿਆ ਉਹ ਹੁਣ ਮਰੀਜ਼ ਨੂੰ ਕਹਿੰਦਾ ਆ ਕਰ ਉਹ ਨਾ ਜਿਹੜਾ ਹੁਣ ਬੰਦਾ ਗਿਆ ਵਾ, ਉਹ ਵੀ ਐ ਨਾਲ ਆ ਦੇਖਣ ਦੇ ਆ ਗਿਆ ਉਹ ਮਰੀਜ਼ ਨੂੰ ਦੇਖਣਾ ਡਾਕਟਰ ਨੇ ਉਹ ਪੂਰਾ ਪਹੁੰਚਦਾ ਉੱਥੇ ਭਾਈ ਉਹ ਕਰੈਕਟਰ ਪੂਰਾ ਜਾਂਦਾ ਵਾ ਕਹਿੰਦਾ ਯਾਰ ਕਿਸੇ वो ਤੋਂ ਆਪ ਦੇਖ डॉक्टर एक्सरा देख रहा होता ते अपनी भी धौन नाल देनी भी ਹਾਂ ਉਹ ਭਾਈ ਆਪਣੇ ਕੰਮ ਤੇ ਪੱਕੇ ਇੱਕ ਉਹਨਾਂ ਨੂੰ ਨੰਬਰ ਯਕੀਨ ਭਾਈ ਸਾਰੇ ਕਲੈਪ ਕਰਨ ਵੀ ਮੈਂ ਕਿਹਾ ਤੂੰ ਨਹੀਂ ਕਰਨ ਦੇ ਕਹਿੰਦਾ ਮੇਰੇ ਹੱਥ ਕੜੀ ਕਰਦੀ ਨਾ ਯਾਰ ਇਹਦੇ ਭਰਾ ਨੇ ਕਿਹਾ ਮੇਰੇ ਵਿਆਹ ਤੇ ਬੱਸ ਕਰਾਉਣੀ ਤੇ ਕੈਦੀਆਂ ਵਾਲੀ ਕਰਾ ਲਈ ਉਹ ਸਾਰੇ ਵਿਚਾਰੇ भरा ने कहा कि मेहंदी ते साउंड वाले बुलाई ते अल्ट्रासाउंड वाले बुलाई। ਨਾਜ਼ਰੀਨ ਉਹ ਜਿਹੜਾ ਤੁਸੀਂ ਇੱਕ ਮਿੰਟ ਯਾਰ ਮੈਂ ਗੱਲ ਕਰਨੀ ਆ ਫਿਰ ਬਾਅਦ ਚ ਕਰ ਲਈ ਤੁਸੀਂ ਜੋ ਵੀ ਕਰਨਾ ਮੇਰੇ ਦੇਹ ਚ ਆ ਗਈ ਫੇਰ ਨਿਕਲ ਜਾਣੀ ਭਾਈ ਫੈਸਲ ਜਲੇਬੀਆਂ ਇਸਤਰੀ ਕਰਨ ਦੇ ਕਹਿੰਦਾ ਮੈਂ ਤੇ ਵੱਟ ਕੱਢ ਕੇ ਖਾ ਲਈ ਉਹ ਬਿਗੇ ਇਹ ਤਾਂ ਬਾਲਾ ਸਾਹਿਬ ਹਸਪਤਾਲ ਚ ਤੇ ਛੱਕੇ ਚੋਕੇ ਵਾਲੀਆਂ ਲੈ ਆਇਆ ਇੰਜ ਕਰਕੇ ਉਹਨਾਂ ਕੀ ਕਰਨਾ ਸੀ। ਤੇ ਭਾਈ ਇਹਨੂੰ ਨਾ ਹਸਪਤਾਲ ਚ ਦੇ ਨੂੰ ਉਹ ਲੱਗੀ ਆਕਸੀਜਨ ਉਹ ਕਹਿੰਦਾ ਸਿਲੰਡਰ ਮੁੱਕ ਗਿਆ ਤੇ ਘਰੋਂ ਅੱਗ ਵਾਲਾ ਸਿਲੰਡਰ ਲੈ ਗਿਆ ਦੱਸ ਅੱਗ ਵਾਲਾ ਸਿਲੰਡਰ ਪਿੱਛੇ ਬਣੇ ਕਹਿੰਦਾ ਮੈਂ ਚੱਲਦੇ ਚੱਲਾਂ ਇਦਾਂ ਦਾ ਬੰਦਾ ਨਾ ਨਾਲ ਦੀ ਸਵਾਰੀ ਨਾ ਕੋਈ ਤੱਲਕ ਹੁੰਦਾ ਨਾ ਕੁਛ ਵੀ ਨਹੀਂ ਐਵੇਂ ਕਹਿਣਗੇ ਮੈਂ ਗਾਜ਼ੀਆਬਾਦ ਉਤਰਨਾ ਉਠਾ ਦੀ ਤੂੰ ਮਾਮਾ ਉਹਦਾ ਤੇਰਾ ਤੱਲਕ ਹੀ ਕੋਈ यार रेगिस्तान च फिरन दे ते फिर भी ऐ च करना है ਉਹ ਤੇ ਕਿਹੜੀ ਸ਼ੈ ਹੋਣੀ ਠੀਕ सारा ਆ कुछ नजर आंदे है। ਇੱਕ ਘਰ 'ਚ ਭਾਈ ਅੱਗ ਲੱਗੀ ਹੈ ਕਹਿੰਦਾ ਮੈਂ ਬੁਝਾਵਾਂਗਾ ਫੁੱਲ ਕੋਈ ਵੀ ਨਹੀਂ ਜਾ ਰਿਹਾ ਭਗਲੇ ਦਾ ਇਹ ਗਿਆ ਤੇ ਉਧਰੋਂ ਦੀ ਬਾਹਰ ਨਿਕਲ ਕੇ ਪਰਾਂ ਨੂੰ ਇਹਦੇ ਕੋਲੋਂ ਮੁਰਗੀ ਲੰਘ ਕੇ ਇੰਜ ਕੀਤਾ ਕਹਿੰਦਾ ਲੈ ਏਡੀ ਤੋਂ ਮਧੂਰੀ ਆ ਮੇਰੇ ਯਾਰ ਨੇ ਸਟੇਜ ਤੇ ਕੀਤੀ ਸੀ ਯਾਰ ਕਿਵੇਂ यार एक खोता लिटन दे ते ओदे कोल खलो के कहंदे मिट्टी में मिला दूंगा। ਇੱਕ ਖੋਤਾ ਨੇ ਮਿੱਟੀ 'ਚ ਲਿਟਣ ਦਿਆ ਮਿੱਠਾ ਜੀ ਉਹਨੂੰ ਕਹਿੰਦਾ ਆ ਕਾਹਦੀ ਲੋੜ ਐ ਇਸ ਉਮਰੇ ਸਿਰ 'ਚ ਖੇ ਪਾਉਣ ਦੀ ਹੈ ਕੋਈ ਪਹਿਲੇ ਤਾਂ ਏਦਾਂ ਦੇ ਕੰਮ ਪਹਿਲੇ ਤਾਂ ਆਪਣਾ ਦਾਇਰੇ 'ਚ ਰਹਿ ਘਰ ਮਿੱਟੀ ਚਾਹੀਦੀ ਕਿ ਛੱਤ ਲਿਪਣ ਵਾਸਤੇ ਖੋਤਾ ਲਟਾ ਲਟਾ ਕੇ ਮਿੱਟੀ ਘਰ ਲਿਆਉਂਦੇ ਆ डांसर सी ते गेस्टर रख के घंटा घर बैठो। KFC ਡਾਂਸਰ ਹੁੰਦਾ ਸੀ ਘੁੰਗਰੂ ਮਾਰ ਕੇ ਨੱਚਦੇ ਸੀ ਇਹਦਾ ਪਕੜਾ ਘੁੰਗਰੂ ਵੇਚਦਾ ਤੇ ਨੱਚਦਾ ਨੱਚਦਾ ਤੇ ਸੁਨਿਆਰੇ ਕੋ ਚਲਾਗਾ ਵੇਚਣੇ ਵੀ ਉਹ ਹੱਥ ਦੋ ਪੈਰ ਉਹਨੂੰ ਵੀ ਦਿਖਾਤੇ ਨਾ ਟੀਕਰੀ बदमाश ਬਣਾਈ भी सी ते डांसर भी सी ते हुन डब नाल पिस्तौल ला के नच रहे ते लोकी डरदे ही पए सुट्टी जा ਯਾਰ ਮੈਂ ਨਾ ਯਾਰ ਸ਼ੌਕ ਦਾ ਕੋਈ ਮੁੱਲ ਨਹੀਂ ਹੁੰਦਾ ਸਹੀ ਗੱਲ ਸੱਚੀ ਮੁੱਚੀ ਕਾਲੂ ਬਾਸ਼ਾ ਤੁਸੀਂ ਐਂਕਰ ਹੈਗੇ ਹੋ ਯਾਰ ਇੱਕ ਚੀਜ਼ ਦੀ ਇਜਾਜ਼ਤ ਦਿਓ ਯਾਰ ਕੁਝ ਗੈਸਟ ਹੈਗੇ ਨੇ ਦੋਸਤ ਹੈਗੇ ਨੇ ਉਹ ਆਉਣਾ ਚਾਹ ਰਹੇ ਹੈਗੇ ਨੇ ਯਾਰ ਕਿੱਥੇ ਕੋਈ ਇਸ਼ੂ ਨਹੀਂ ਯਾਰ ਕੋਈ ਮਸਲਾ ਨਹੀਂ ਮੈਂ ਤੁਹਾਨੂੰ ਜਾਣਨ ਕਹਿ ਰਿਹਾ ਇੱਕ ਦੋਸਤ ਹੈਗਾ ਉਹਦੀ ਦਾੜੀ ਹੈਗੀ ਹੈ ਤੇ ਉਹ ਕਰੈਕਟਰ ਕਹਿੰਦਾ ਯਾਰ ਮੇਰੇ 'ਚ ਦਿਲ ਨਹੀਂ ਹੈਗਾ ਹਾਂ ਹੋਣਾ ਬਸ ਕਹਿੰਦਾ ਯਾਰ ਮੇਰੇ ਦਿਲ 'ਚ ਨਹੀਂ ਮੇਰੇ ਦਿਲ 'ਚ ਕਹਿੰਦਾ ਮੈਂ ਆਂਦਾ ਕਿ ਮੈਂ ਜੁਗਤਾਂ ਕਰਾਂ ਮੈਂ ਕਹਿੰਦਾ ਅੱਛੇ ਕੰਮ ਕਰਦਾ ਵਾਂ ਨੇਕ ਕੰਮ ਵੀ ਕਰਦਾ ਵਾਂ ਸਾਰਾ ਕੁਝ ਕਰਦਾ ਵਾਂ ਮੈਂ ਉਹ ਚੀਜ਼ ਮੈਂ ਕੰਪਲੀਟ ਆ ਜੋ ਮੇਰੇ ਤੇ ਹਕੂਕ ਹੈਗੇ ਨੇ ਉਹ ਮੈਂ ਪੂਰੇ ਕਰਦਾ ਵਾਂ ਲੇਕਿਨ ਯਾਰ ਕਹਿੰਦੇ ਅੱਗੋਂ ਮੇਰਾ ਵੀ ਦਿਲ ਕਰਦਾ ਮੈਂ ਜੁਗਤਾਂ ਕਰਾਂ ਫੈਸਲ ਸਾਹਿਬ ਤੁਹਾਡੀ ਸ਼ੁਗਲ ਲਾਵਾਂ ਇਸ ਗੱਲ ਤੋਂ ਮੈਨੂੰ ਇੱਕ ਵਾਕਿਆ ਯਾਦ ਆਏਗਾ ਤੁਹਾਡੀ ਯਾਦ ਤੋਂ ਛੋਟਾ ਜਿਹਾ ਸੁਣਾ ਦਵਾਂ जागर तू मारेगा इस टाइम। ਫੈਸਲ ਸਾਹਿਬ ਆਹੀ ਗੱਲ ਦਾ ਤੁਸੀਂ ਨਾਜ਼ਰੀਨ ਇਸ ਗੱਲ ਤੁਹਾਨੂੰ ਮਜ਼ਾ ਆਏਗਾ ਫੈਸਲ ਸਾਹਿਬ ਇੱਕ ਨਾ ਯਾਨੀ ਕਿ ਕਾਫਲਾ ਸੀ ਨਾਇਬ ਸਾਹਿਬ ਉਹਨਾਂ ਨੂੰ ਰਹਿਣ ਵਾਸਤੇ ਨਾ ਕੋਈ ਜਗ੍ਹਾ ਨਹੀਂ ਸੀ ਲੱਭਣ ਦੀ ਉਹਨਾਂ ਤੇ ਤੁਰੇ ਜਾ ਰਹੇ ਇੱਕ ਬੰਦੇ ਨੇ ਦੱਸਿਆ ਕਿ ਯਾਰ ਇੱਕ ਮੁਲਕ ਐਸਾ ਵਾ ਉੱਥੇ ਇੱਕ ਦੀਵਾਰ ਆ ਉਸ ਦੀਵਾਰ ਨੂੰ ਤੁਸੀਂ ਟੱਪਣਾ ਵਾ ਜਿੰਨੇ ਮਰਜ਼ੀ ਬੰਦੇ ਉਹਨਾਂ ਦੀ ਯਾਨੀ ਕਿ ਇਹ ਉਹਨਾਂ ਦੀ ਯਾਨੀ ਕਿ ਉੱਥੇ ਦੀ ਹਾਂਜੀ ਇਹ ਉਹਨਾਂ ਦੀ ਉੱਥੇ ਯਾਨੀ ਕਿ ਸ਼ਰਤ ਵਾ ਲੋ ਜੀ ਉਹ ਕਾਫਲਾ ਉਧਰ ਨੂੰ ਤੁਰ ਪਿਆ ਉਹਨਾਂ ਨੇ ਬੜਾ ਫਾਸਲਾ ਤੈਅ ਕੀਤਾ ਹੁਣ ਇੱਕ ਬੰਦਾ ਚੜਿਆ ਥੱਲੇ ਨਾ ਲੋਕ ਆਵਾਜ਼ ਕੱਸਣ ਲੱਗ ਪਏ ਉਹ ਤੇ ਕੋ ਨਹੀਂ ਚੜਿਆ ਜਾਣਾ ਉਹ ਤੂੰ ਡਿੱਗ ਜਾਣਾ ਉਹ ਤੂੰ ਮਰ ਜਾਣਾ ਉਹ ਭਾਈ ਥੋੜਾ ਉੱਪਰ ਜਾਂਦੇ ਸੀ ਡਿੱਗ ਜਾਂਦੇ ਸੀ। उन्होंने हौसला पस्त कर ਹਾਂਜੀ ਲੋ 3-4 ਦਿਨ ਨਾ ਇਹ ਨਿਜ਼ਾਮ ਚੱਲਦਾ ਰਿਹਾ ਫੈਸਲ ਸਾਹਿਬ 2 ਬੰਦੇ ਚੜੇ ਨੇ 2 ਕੈਰੈਕਟਰ ਉਹ ਚੜੇ ਨੇ ਤੇ ਉਹ ਕਾਮਯਾਬ ਹੋ ਗਏ
ਅੱਛਾ, ਉਹ ਬਾਅਦ ਚ ਪਤਾ ਲੱਗਾ ਉਹ ਕੰਨੋਂ ਬੋਲੇ ਸਨ। ਇਹਦਾ ਹੁਣ ਮਤਲਬ ਯਾਨੀ ਪਤਾ ਕਿ ਕਿ- ਇਹਦਾ ਮੋਰਲ ਪੁਆਇੰਟ ਪਤਾ ਕੀ ਹੈ ਕਿ ਤੁਸੀਂ ਜਦੋਂ ਕੋਈ ਕੰਮ ਕਰਦੇ ਹੋ, ਜਦੋਂ ਹਾਂਜੀ, ਠਾ ਲੈਂਦੇ ਹੋ, ਲੋਕਾਂ ਦਾ ਦੀ ਧਿਆਨ ਨਹੀਂ ਸੁਣਨੀ। ਨਹੀਂ ਲੋਕਾਂ ਦੀ ਸੁਣੋ, ਯਾਰ, ਆਪਣੇ yes। ਜਿਹੜਾ ਤੁਹਾਡਾ ਮੰਜ਼ਿਲ ਆ, ਜਿਹੜਾ ਤੁਹਾਡਾ ਵਿਜ਼ਨ ਵਾ, ਉਹ ਤੇ ਯਾਰ ਉਹਨੂੰ ਤੁਸੀਂ ਸੰਗ ਰੱਖੋ। ਕਿਸੇ ਨੂੰ ਅਬਲਾਈਜ ਕਰੋ, ਯਾਨੀ ਕਿ ਹਾਂਜੀ ਐਪਰੀਸ਼ੀਏਟ ਕਰੋ ਉਹਨੂੰ ਕਿ ਯਾਰ ਤੂੰ ਅੱਛਾ ਕੰਮ ਕਰਨਾ। ਹੁਣ ਮੈਨੂੰ ਸੱਚੀ ਮੁੰਜੀ ਮੇਰੇ ਇੱਕ ਬੜੇ ਸੀਨੀਅਰ ਐਕਟਰ ਹੈਗੇ ਨੇ, ਮੈਂ ਨਾਲ ਉਹਦੇ ਵਿੱਚ ਇੱਕ ਨਾ ਕਰੈਕਟਰ ਸੀਗਾ ਖਵਾਜਾ ਸਰਾਸੀਆ। ਯੈਸ। ਉਸ ਵਿਚਾਰੇ ਨੂੰ ਨਾ ਫਲਜ ਹੋਇਆ ਸੀ ਤੇ ਉਹ ਬੜਾ ਰੋਂਦਾ ਸੀਗਾ, ਇੰਨਾ ਰੋਂਦਾ ਸੀਗਾ ਨਾ, ਤੇ ਕਹਿੰਦੇ ਯਾਰ ਮੇਰਾ ਨਾ ਡਾਂਸ ਕਰਨ ਨੂੰ ਬੜਾ ਦਿਲ ਕਰਦਾ। ਤੇ ਉਹ ਹਾਂ ਸਭ ਕਹਿੰਦੇ ਯਾਰ ਤੂੰ ਡਾਂਸ ਕਰ ਸੀ ਯਾਰ, ਤੈਨੂੰ ਉਹਨੇ ਭਾਈ ਭਾਣ ਲਈ ਤੇ ਅਸੀਂ ਹੌਸਲਾ ਦੇ ਕੇ ਨਾ ਉਹਨੇ ਭਾਈ ਖਿਲਾਰ ਦਿੱਤਾ। ਉਹਦੀ ਬਾਜ਼ੂ ਕਸਮੇ ਇੰਜ ਸੀ ਯਾਰ, ਹਕੀਕਤ ਵਾਕਿਆ ਉਹਦਾ ਬਾਜ਼ੂ ਇੰਜ ਸੀਗਾ। ਆਓ ਤੇ ਉਹ ਨਾ ਇੰਜ ਕਰਕੇ ਸਟੈਪ ਵੀ ਜਿੱਥੇ ਦਿਲ ਕਰਦਾ ਉੱਥੇ ਰੱਖ ਲੈ। ਇੱਥੇ ਵੀ ਲਿਖੀ ਗਿਆ ਯਾਰ ਮੈਂ ਇੰਜ ਰੱਖ ਗਿਆ, ਇੰਜ ਕਰ ਰਿਹਾ। ਵਾਹ ਵਾਹ ਵਾਹ। ਤੇ ਮੈਨੂੰ ਨਾ ਖਾਸ ਕਹਿੰਦੇ ਫੈਸਲ ਤੈਨੂੰ ਹੱਸਣਾ ਨਹੀਂ ਯਾਰ। ਮੈਂ ਭਾਈ ਉਹ ਯਾਰ ਉਹਦੀ ਬਾਤ ਬਿਲਕੁਲ ਵਿਚਾਰਿਆ ਤਾਂ ਨਾ ਹਿਲਦਾ ਹੀ ਨਹੀਂ ਸੀਗਾ ਇਧਰਲਾ ਪਾਸਾ ਨਾ, ਉਹਨੂੰ ਫਾਲ ਹੋਇਆ ਸੀ ਬਾਜ਼ੂ, ਉਹਦਾ ਹਿਲਦਾ ਹੀ ਨਹੀਂ ਸੀਗਾ। ਤੇ ਉਹ ਤੂੰ ਇੰਜ ਕਰਕੇ ਇੰਜ ਕਰ ਰਿਹਾ ਤੇ ਤੂੰ ਇੰਜ ਕਰ ਰਿਹਾ, ਮੇਰੇ ਦਿਲ ਦੀ ਸ਼ੀਸ਼ੇ ਵਿੱਚ ਐਨ ਜਾਣੀ ਕਿ ਉਹਨੂੰ ਆ ਕਰੀ ਜਾ ਰਿਹਾ। ਵਾਹ ਹਾਂ ਤੇ ਉਹ ਸ਼ੌਕ ਅਸੀਂ- ਨਾ। ਉਹ ਬੜਾ ਯਾਰ ਉਹਨੂੰ ਹੌਸਲਾ ਦਿੱਤਾ ਤੇ ਉਹ ਠੀਕ ਹੋਇਆ। ਤੇ ਉਸ ਤੋਂ ਬਾਅਦ ਯਾਰ ਇੱਕ ਮਿੱਠੇ ਭਾਈ ਨੇ ਮੈਨੂੰ ਨਾ ਕਲਿੱਪ ਭੇਜਿਆ। ਲੱਗਣਾ ਕੁਝ ਉਹ ਵਿਚਾਰਾ ਨਾ ਖਵਾਜਾ ਸਰਾਸੀ ਦੀ ਲੱਤ ਨਹੀਂ ਸੀ ਹੈ, ਲੇਕਿਨ ਯਾਰ ਅਸੀਂ ਲੋਕ ਮਜ਼ਾਕ ਉਡਾਉਂਦੇ ਆ ਯਾਰ, ਕਿਉਂ ਯਾਰ ਅਸੀਂ ਹੌਸਲਾ ਕਿਉਂ ਨਹੀਂ ਦਿੰਦੇ ਉਹਨਾਂ ਨੂੰ? ਉਹਦਾ ਵੀ ਦਿਲ ਵੇ ਉਹ। ਠੀਕ ਹੈ ਨਾ। ਹੁਣ ਮੈਂ ਉਸਤਾਦ ਜੀ ਕੋਲੋਂ ਇਜਾਜ਼ਤ ਲੈਣੀ ਹੈ ਯਾਰ, ਅਸੀਂ ਟੀ ਟਾਈਮ ਦੇ ਵਿੱਚ ਯਾਰ ਬਿਠਾਇਆ ਕਰਨੇ ਨੇ ਜ਼ਰੂਰੀ ਹੈ ਯਾਰ। ਜਿਹਦਾ ਵੀ ਦਿਲ ਹੈ, ਅਸੀਂ ਯਾਰ ਅਸੀਂ ਕੋਸ਼ਿਸ਼ ਕਰ ਸਕਦੇ ਹਾਂ ਯਾਰ ਕਿਸੇ ਦੀ ਵਿਸ਼ ਪੂਰੀ ਕਰੋ। ਹਾਂ। Yes। ਅਗਰ ਤੁਸੀਂ ਕਰ ਸਕਦੇ ਹੋ, ਬਾਕੀ ਤੇ ਰੱਬ ਸਾਰੇ ਨੇ ਖੁਆਇਸ਼ਾਂ ਪੂਰੀਆਂ ਕਰੇ। ਜੋ ਤੁਹਾਡੇ ਜ਼ਿੰਮੇ ਹੈ ਵੇ ਨਾ, ਅਗਰ ਤੁਸੀਂ ਕੁਝ ਕਰ ਸਕਦੇ ਹੋ ਤੇ ਉਹ ਕਰੋ। ਮੈਨੂੰ ਵੀ ਭਾਈ ਫੈਸਲ ਇੱਕ ਬੰਦੇ ਦੀ ਨਾ ਲੱਤ ਨਹੀਂ ਸੀ ਸਹੀ, ਉਹ ਅਸੀਂ ਇੱਕ ਕਲੱਬ 'ਚ ਬੈਠੇ, ਉਹ ਆਇਆ ਕਹਿੰਦਾ ਖੇਡੀਏ ਗੇਮ ਨੂੰ। ਮੈਂ ਵੇਖਿਆ, ਮੈਂ ਉਹਦੇ ਕੋਲ ਤੋੜ ਵੀ ਨਹੀਂ ਹੋ ਰਿਹਾ, ਉਹਦੇ ਕੋਲ ਸਹੀ ਤਰ੍ਹਾਂ ਅੱਧੀ ਗੇਮ ਖੇਲਿਆ ਤੇ ਬਾਅਦ ਚ ਕਹਿੰਦਾ ਯਾਰ ਮੇਰੀ ਨਾ ਲੱਤ ਦੁਖਣ ਪਈ ਹੈ। ਨੈਚ ਲਾਸਟ ਤੇਰਾ ਨਹੀਂ ਕੱਢਣ ਨਹੀਂ ਰਿਹਾ। ਮੈਂ ਕੱਢਦਾ ਕਿਉਂ? ਕਹਿੰਦਾ ਮਰ ਗਿਆ, ਹੁਣ ਕੀ ਫਾਇਦਾ ਯਾਰ ਉਹਨੂੰ ਕੱਢ। ਇਹਦਾ ਭਰਾ ਨਹਿਰ ਚ ਡਿੱਗਿਆ, ਮੈਂ ਕਿਹਾ ਉਹਨੂੰ ਕੱਢ, ਕਹਿੰਦਾ ਆਪ ਹੀ ਭੁੱਲ ਗਏ ਉੱਤੇ ਆ ਜਾਣਾ। ਯਾਰ ਨਹੀਂ ਸੱਚੀ ਮੁੱਚੀ ਵਿਸ਼ ਜਿਹੜੀ ਹੈ, ਓਏ ਇਹਦਾ ਭਰਾ ਡਿੱਗਿਆ ਨਹਿਰ ਚ, ਭਾਈ ਨੇ ਇੰਜ ਮਗਰ ਛਾਲ ਮਾਰੀ ਤੇ ਉਹਦੀ ਥੱਲੇ ਜੇਬ ਚੋਂ ਪੈਸੇ ਕੱਢ ਕੇ ਲੈ ਯਾਰ ਉੱਥੇ। ਕਿ ਯਾਰ ਦੂਸਰੇ ਨੰਬਰ ਤੇ ਇਹਨਾਂ ਲੋਕਾਂ ਨੂੰ ਐਡਵਾਈਸ, ਕਈ ਲੋਕ ਦਿਲ ਛੱਡ ਜਾਂਦੇ ਨੇ ਯਾਰ। ਦਿਲ ਨਹੀਂ ਛੱਡਣਾ ਚਾਹੀਦਾ। ਦਿਲ ਸੱਚੀ ਕਿਆ ਮੁੱਚੀ ਨਹੀਂ ਬਾਤ। ਛੱਡਣਾ ਚਾਹੀਦਾ ਯਾਰ। ਆਪਣੀ ਕਿਸੇ ਵੀ ਚੀਜ਼ ਨੂੰ ਆਪਣੀ ਕਮਜ਼ੋਰੀ ਨਾ ਬਣਾਓ, ਵੀਕਨੈਸ ਨਾ ਬਣਾਓ। ਹਾਂਜੀ। ਜਿਹਦਾ ਬੜਾ ਵੱਡੀ ਇੱਕ ਮਿਸਾਲ ਹੈ, ਫਿਲਮ ਦੇਖੋ ਤੁਸੀਂ ਸਾਜਨ। ਸਾਜਨ ਫਿਲਮ ਦੇਖੀ? ਸੰਜੇ ਦੱਤ ਸਾਹਿਬ ਸੰਜੇ ਦੱਤ ਦੂਰ ਸਾਹਿਬ ਦੀ, ਨੇ। ਕਿ ਸੰਜੇ ਦੱਤ ਸਾਹਿਬ ਡਿਸਹਾਰਡ ਹੋ ਗਏ ਨੇ ਤੇ ਗਏ ਨੇ ਮੰਦਿਰ ਦੇ ਵਿੱਚ ਤੇ ਗਿਲੇ ਸ਼ਿਕਵੇ ਕਰ ਰਹੇ ਨੇ ਕਿ ਮੈਨੂੰ ਯਾ ਅੱਲਾ ਤੂੰ ਪਾਹਜ ਬਣਾਇਆ ਜੀ, ਐ ਹੋਇਆ ਮੇਰੇ ਨਾਲ ਇਹ ਹੋਇਆ। ਤੇ ਇੱਕ ਹੋਰ ਬੰਦਾ ਪਿੱਛੋਂ ਆਂਦਾ, ਉਹਦੀਆਂ ਦੋਵੇਂ ਲੱਤਾਂ ਵੀ ਨਹੀਂ ਹੁੰਦੀਆਂ, ਬਾਹਾਂ ਵੀ ਨਹੀਂ ਹੁੰਦੀਆਂ, ਆ ਕੇ ਤੇ ਹਾਂ ਕਰਕੇ ਉਹ ਸ਼ੁਕਰ ਕਰਨ ਡਿਆ। ਤੇ ਸੰਜੇ ਦੱਤ ਸਾਹਿਬ ਮਾਫੀ ਮੰਗ ਰਹੇ ਨੇ ਰੱਬ ਕੋਲੋਂ ਕਿ ਅੱਲਾ ਮੈਨੂੰ ਮਾਫ ਕਰ ਦੇ, ਮੈਂ ਸਭ ਤੋਂ ਬਿਹਤਰ ਵਾਂ, ਕਈਆਂ ਤੋਂ ਬਿਹਤਰ ਆ। ਤੇ ਆਪਣੀ ਕੋਈ ਵੀ ਚੀਜ਼ ਹੈ ਨਾ, ਉਹਨੂੰ ਆਪਣੀ ਵੀਕਨੈਸ ਨਾ ਬਣਾਓ, ਕਮਜ਼ੋਰੀ ਨਾ Yes। ਬਣਾਓ। ਤੁਸੀਂ ਕਰ ਸਕਦੇ ਹੋ, ਕੁਝ ਵੀ ਕਰ ਸਕਦੇ ਹੋ। ਸਰ ਮੈਂ ਸਟਾਰਟ ਤੋਂ ਵੀ ਤੁਹਾਨੂੰ ਇਹੀ ਸਮਝਾਉਣਾ ਚਾਹ ਰਿਹਾ ਸੀ ਕਿ ਇਨਸਾਨ ਨੂੰ ਆਪਣੀ ਜ਼ਿੰਦਗੀ ਦਾ ਨਾ ਇੱਕ ਮਕਸਦ ਹੋਣਾ ਚਾਹੀਦਾ ਹੈ, ਔਰ ਇਹ ਜੀ ਜਿਹੜਾ ਤੁਹਾਨੂੰ ਮੈਂ ਹੁਣ ਯਾਰ ਦੱਸਿਆ। ਅਸੀਂ ਦਿਲਦਾਰੀ ਕਰਦੇ ਹਾਂ ਨਾ ਅਸੀਂ, ਹਾਂਜੀ, ਦਿਲ ਨਹੀਂ ਦਿਖਾਣਾ ਚਾਹੀਦਾ ਕਿਸੇ ਦਾ। ਤੇ ਲੇਕਿਨ ਅਗਲੇ ਬੰਦੇ ਨੂੰ ਵੀ ਥੋੜਾ ਜਿਹਾ ਉਹਦੇ ਚ ਕੌਨਫੀਡੈਂਸ ਹੋਵੇ ਕਿ ਯਾਰ ਮੈਂ ਕਰ ਸਕਦਾ। ਤੁਸੀਂ ਕਰ ਸਕਦੇ ਹੋ। ਹਾਂਜੀ। ਜਿਵੇਂ ਹੁਣ ਮੈਨੂੰ ਨਹਿਰ ਚ ਤੈਰਨਾ ਨਹੀਂ ਆਉਂਦਾ, ਕਿਹਨੂੰ? ਮੈਨੂੰ ਫੋਬੀਆ, ਪਾਣੀ ਤੋਂ ਮੈਨੂੰ ਫੋਬੀਆ ਹੈ। ਮੈਂ ਸਮੁੰਦਰ 'ਚ ਛਾਲ ਮਾਰਤੀ, ਹਾਂ, ਆਪਣਾ ਫੋਬੀਆ ਖਤਮ ਕਰਨ ਲਈ। ਕਿ ਮੈਂ ਯਾਰ ਇੰਨਾ ਕੁ ਮੈਂ ਡਿਪਰੈਸ਼ਨ ਦੇ ਵਿੱਚ, ਇੰਨਾ ਕੁ ਪਰੇਸ਼ਾਨ। ਜ਼ਿੰਦਗੀ ਦੇ ਵਿੱਚ 2 ਮੌਕੇ ਮੇਰੇ ਇਸ ਤਰ੍ਹਾਂ ਦੇ ਹੋਏ ਨੇ ਕਿ ਮੇਰੇ ਘਰ ਦੇ ਬਾਹਰ ਇੱਕ ਨਹਿਰ ਹੈਗੀ, ਕਨਾਲ ਤੇ ਮੈਂ ਰਹਿਣਾ, ਤੇ ਉਹ ਨਹਿਰ ਦੇ ਵਿੱਚ ਇੱਕ ਲੜਕੀ ਗਿਰੀ ਹੈ ਤੇ ਮੈਂ ਉੱਥੇ ਇਕੱਲਾ ਹੀ ਸੀਗਾ। ਯਕੀਨ ਕਰ, ਉਹ ਸਕੂਲ ਦੀ ਬੱਚੀ ਸੀਗੀ ਛੋਟੀ, ਨਹਿਰ ਦੇ ਵਿੱਚ ਗਿਰੀ ਹੈ ਅੱਛਾ ਅੱਛਾ। ਤੇ ਮੈਂ ਬੇਸਾਖਤਾ ਬੇਖੌਫ ਹੋ ਕੇ ਛਾਲ ਮਾਰਤੀ। ਹਾਂ, ਤੇ ਮੇਰੇ ਚ ਜਾਨ ਇੰਨੀ ਕੁ ਜ਼ਿਆਦਾ ਸੀ। ਬਹੁਤ ਜ਼ਿਆਦਾ ਭਾਜੀ, ਪਾਣੀ ਸਾਰਾ ਬਾਹਰ ਆ ਗਿਆ। ਹਾਂਜੀ ਉਹਨੇ ਕਿਹਾ ਜਾਂ ਪਾਣੀ ਨਹੀਂ, ਕਿਹਾ ਇਹ ਰਹਿ ਗਿਆ ਸੀ ਰਵਾਂ। ਹਾਂਜੀ। ਨਹੀਂ ਮੈਂ ਯਾਰ ਉਹ ਬੱਚੀ ਨੂੰ ਪਕੜਿਆ ਤੇ ਉਹ ਤੁਸੀਂ ਇੱਕ ਲਤੀਫਾ ਸੁਣਿਆ ਹੋਣਾ ਕਿ ਬੰਦੇ ਨੇ ਛਾਲ ਮਾਰੀ ਤੇ ਮੱਛਲੀ ਬਾਹਰ ਹੱਥ 'ਚ ਆ ਕੇ ਕਹਿੰਦਾ ਤੁਮ ਤੋਂ ਆਪਣੀ ਜਾਨ ਬਚਾਓ। ਮੇਰੀ ਖੈਰ। ਹਾਂ। ਮੇਰੇ ਨਾਲ ਉਹ ਵਾਕਿਆ ਹੋਇਆ ਕਿ ਮੈਂ ਬੱਚੀ ਨੂੰ ਪਕੜ ਕੇ ਤੇ ਕਿਨਾਰੇ ਤੇ ਰੇਤ ਜੀ ਪਈ ਸੀਗੀ, ਹਾਂਜੀ। ਤੇ ਮੈਂ ਦਰਮਿਆਨ ਦੇ ਵਿੱਚੋਂ ਬੱਚੀ ਨੂੰ ਇੰਜ ਕਰਕੇ ਸੁੱਟਿਆ। ਹਾਂਜੀ, ਇਹਨਾਂ ਦਾ ਪਾਣੀ ਸੀਗਾ। ਉਹ ਬਿਲਕੁਲ ਪਾਣੀ ਚੋਂ ਬਚਾ ਕੇ ਇੰਜ ਕਰਕੇ ਸੁੱਟੀ, ਉਹ ਵਿਚਾਰੇ ਸਿਰ ਸੱਟ ਲੱਗੀ, ਉਦਾਂ ਫੌਤ ਹੋ ਗਈ।
ਉਹ ਨਹੀਂ ਯਾਰ ਰੇਤ ਦੇ ਉੱਤੇ ਮੈਂ ਸਿੱਟੇ ਆ ਇਹਨਾਂ ਨੇ ਸੁੱਟਿਆ ਵਾ ਉਹ ਕਿਤੇ ਕਿਨਾਰੇ ਨੂੰ ਨਹੀਂ, ਇਹਨਾਂ ਨੇ ਹੋਰ ਅੰਦਰ ਨੂੰ ਨਹੀਂ ਮੈਂ ਸਿੱਟਿਆ ਉਹਨੂੰ ਇੰਜ ਕਰਕੇ ਮੈਂ ਸਿੱਟਿਆ ਤੇ ਉਹ ਬਿਲਕੁਲ ਰੇਤ ਪਈ ਸੀ ਕਿਨਾਰੇ ਦੇ ਕੋਲ ਉੱਥੇ। ਭਾਈ ਇਹਨਾਂ ਨੇ ਐ ਕਰਕੇ ਬੱਚੀ ਨੂੰ ਬਾਹਰ ਸੁੱਟਦਾ ਤੇ ਆਪ ਥੱਲੇ ਚੁੱਭੀ ਮਾਰ ਕੇ ਦੰਦਾਂ ਤੇ ਰੇਤ ਨੂੰ। ਅੱਛਾ ਯਾਰ ਸਾਰੇ ਵਾਕਿਆ ਹੋਏ ਭਾਈ ਫੈਸਲਾ ਨਹੀਂ, ਬੜੇ ਵਾਕਿਆ। ਹਰ ਫੈਸਲਾ ਜਿਹੜੀ ਤੂੰ ਗੱਲ ਕਰ ਲਾ ਭਾਈ ਕਹਿੰਦੇ ਜਿਹੜੀ ਮਰਜ਼ੀ ਗੱਲ ਕਰ ਲਾ। ਕਹਿੰਦੇ ਬੜੀ ਜਾਨ ਮੇਰੇ ਚ, ਕੁੜੀ ਦੇ ਲਾਗੇ ਤੱਕ ਹੀ ਪਹੁੰਚੇ ਸੀ ਤੇ ਕੁੜੀ ਦੀਆਂ ਲੱਤਾਂ ਫੜ ਲੈਂਦੇ ਮੈਨੂੰ ਬਚਾ। ਉਹ ਨਹੀਂ ਬਾਅਦ ਦੇ ਵਿੱਚੋਂ ਮੈਨੂੰ ਬਕਾਇਦਾ ਤੌਰ ਤੇ ਰੱਸੇ ਪਾ ਕੇ ਕੱਢਿਆ ਉਹਨਾਂ ਨੇ, ਅੱਛਾ ਰੱਸੇ ਸਿੱਟੇ। ਭਾਜੀ ਇਹ ਜ਼ਿੰਦਾ ਹੀ ਸੀਗਾ ਤੇ ਫਿਰ ਵੀ 11 ਵਜੇ ਕੱਢਣ ਦਾ ਟੈਕਨਾ ਜਦੋਂ ਕਿੰਨਾ ਹੀ ਫੁੱਲ ਗਿਆ ਭਾਈ। ਨਹੀਂ ਉਹ ਬੜੇ ਸਮਝੇ ਪੁਰਾਣੇ ਮਰ ਗਿਆ ਉਹ। ਤੇ ਫਿਰ ਮੈਂ ਆਪਣਾ ਫੋਬੀਆ ਖਤਮ ਕਰਨ ਲਈ ਹਾਂ। ਮੈਨੂੰ ਪਾਣੀ ਤੋਂ ਇੰਨਾ ਖੌਫ ਆਉਂਦਾ ਸੀ ਤੇ ਮੈਂ ਕਿਹਾ ਯਾਰ ਮੈਂ ਆਪਣਾ ਡਰ ਖਤਮ ਕਰਨਾ ਯਾਰ। ਹਾਂਜੀ ਘੰਟਾ ਉੱਪਰ ਡਰਮੀ ਤੇ ਬੈਠੇ ਰਹਿੰਦੇ ਸੀ ਘਰ ਵਾਲੀ ਜੀ ਨਹਿਰ ਪਾਣੀ ਚ ਛਾਲ ਮਾਰੀ ਭਾਈ ਫੈਸਲੇ ਨੇ ਤੇ ਨਹਿਰ ਨੇ ਭਾਈ ਬਾਹਰ ਸੁੱਟਤਾ, ਕਹਿੰਦੀ ਇਦਾਂ ਦਾ ਬੰਦਾ ਨਹੀਂ। ਹਾਂਜੀ ਮੈਂ ਸੱਚੀ ਭਾਜੀ ਨਹਿਰ 'ਚ ਛਾਲ ਮਾਰੀ ਕੇ ਬੰਦਾ ਕਹਿੰਦਾ ਨਹਾਉਣ ਡਿਆ, ਕਹਿੰਦਾ ਨਹੀਂ ਯਾਰ ਫੋਬੀਆ ਖਤਮ ਕਰ ਰਿਹਾ। ਯਾਰ ਨਹਿਰ 'ਚ ਛਾਲ ਮਾਰੀ ਤੇ ਇੱਕ ਸਿਆਣਾ ਜਿਹਾ ਬੰਦਾ ਕਹਿੰਦਾ ਜਾ ਵੇਖ ਕੇ ਆ ਪੁਲਾਂ ਨੂੰ ਤਰੇੜ ਤੇ ਨਹੀਂ ਪਈ। ਨਹਿਰ ਚ ਛਾਲ ਮਾਰੀ ਉਹ ਚਾਰੇ ਪਾਸੇ ਨੂੰ ਹੋ ਗਈ ਭਾਈ। ਇੱਧਰ ਵੀ ਭਾਈ ਨਹਿਰ 'ਚ ਛਾਲ ਮਾਰੀ ਮਗਰਮੱਛ ਨੇ ਚਪੇੜਾ ਮਾਰੀ, ਕਹਿੰਦਾ ਹੁਣੇ ਅੱਖ ਲੱਗਣ ਲੱਗੀ ਸੀ। ਮੈਂ ਫਿਰ ਆਪਣਾ ਫੋਬੀਆ, ਮੇਰਾ ਇੱਕ ਦੋਸਤ ਹੁੰਦਾ ਸੀ ਅਕੀਲ ਗੁੱਜਰ, ਤੇ ਗੁੱਜਰ ਜਿਹੜੇ ਨੇ ਨਾ ਉਹ ਯਾਰ ਨਹਿਰ 'ਚ ਛਾਲ ਮਾਰੀ ਬਾਹਰ ਹੀ ਨਹੀਂ ਆਏ ਸ਼ਾਮ ਤੱਕ। ਇੱਕ ਬੰਦਾ ਕਹਿੰਦਾ ਬਾਹਰ ਨਹੀਂ ਹੁੰਦੇ, ਕਹਿੰਦੇ ਭਾਜੀ ਕੱਛਾ ਵੀ ਰੁੜ ਗਿਆ। ਨੇਰੇ ਹੋਏ ਨਹੀਂ ਰਾਤ ਨਿਕਲਿਆ ਚਲੋ ਮੇਰਾ ਕੋਈ ਨਾ ਨਹੀਂ ਬੱਚਾ ਦੋਸਤ ਅਕੀਲ ਗੁੱਜਰ ਉਹਦਾ ਨਾਮ ਹੈਗਾ, ਤੇ ਉਹਦਾ ਇੰਨਾ ਕੁ ਸਾਹ ਹੈਗਾ ਨਾ ਨਹਿਰ ਦੇ ਵਿੱਚ, ਠੀਕ ਹੈ ਨਾ, ਕਿ ਉਹ ਇਧਰੋਂ ਛਾਲ ਮਾਰਦਾ ਹੈ, ਪਰਲੀ ਸਾਈਡ ਦੇ ਕਿਨਾਰੇ ਤੇ ਜਾ ਕੇ ਹੱਥ ਕੱਢੇਗਾ, ਫਿਰ ਵਾਪਸ ਆਏਗਾ, ਹਾਂਜੀ। ਫਿਰ ਇਧਰੋਂ ਹੱਥ ਕੱਢੇਗਾ, ਫਿਰ ਵਾਪਸ ਜਾਏਗਾ, ਫਿਰ ਉਧਰੋਂ ਦੂਸਰੀ ਸਾਈਡ ਤੋਂ ਨਿਕਲੇਗਾ। ਭਾਈ ਫੈਸਲੇ ਨਹਿਰ 'ਚ ਛਾਲ ਮਾਰੀ, ਉਧਰ ਜਾ ਕੇ ਹੱਥ ਕੱਢਿਆ, ਇੱਕ ਬੰਦਾ ਇਹਦੀ ਗੂਠੀ ਲੱਗ ਲੈ ਗਿਆ। ਕਿਤੇ ਲਾਸ਼ਾਂ ਕੱਢਣ ਦੀ ਡਿਊਟੀ ਹੁੰਦੀ ਸੀ ਇਹਨਾਂ ਦੀ, ਤੇ ਇੱਕ ਬੰਦਾ ਫੁੱਲ ਡੁੱਬਾ ਤੇ ਕਹਿੰਦਾ ਮਰ ਲਵੇ ਭਾਈ ਜਦੋਂ ਡਿਊਟੀ ਛੁੱਟ ਹੋਵੇ। ਕੱਟਣ ਹੀ ਨਹੀਂ ਦੇ। ਜਾਨ ਨਹੀਂ ਬਚਾਉਂਦੀ ਜ਼ਿੰਦਾ ਕੱਢਿਆ ਨਹੀਂ, ਕਹਿੰਦਾ ਭਾਈ ਮੇਰੀ ਫੀਲਡ ਨਹੀਂ ਹੈ, ਮਰੇ ਕੱਢਦਾ। ਤੇ ਮੈਂ ਨਾ ਉਹ ਮੈਨੂੰ ਡਰ ਜਿਹਾ ਲੱਗਾ, ਲੇਕਿਨ ਉਹ ਕਰੈਕਟਰ ਕਹਿੰਦਾ ਯਾਰ ਇਨਸਾਨ ਜਿਹੜਾ ਨਾ ਆਪਣੇ ਅੰਦਰੋਂ ਖੌਫ ਕਿਉਂ ਨਹੀਂ ਖਤਮ ਕਰਦਾ, ਸਹੀ ਗੱਲ ਖੌਫ ਖਤਮ ਕਰੋ ਆਪਣੇ ਅੰਦਰੋਂ। ਮੈਂ ਫਿਰ ਸਮੁੰਦਰ ਤੇ ਜਦੋਂ ਕਰਾਚੀ ਗਿਆ ਨਾ ਲਾਸਟ ਟਾਈਮ, ਤੇ ਮੈਂ ਲਾਂਚ ਦੇ ਵਿੱਚ ਬੈਠਾ ਵਾਂ, ਤੇ ਬਕਾਇਦਾ ਤੌਰ ਤੇ ਕੋ ਬੋਰਡ ਵਾਲੇ ਵੀ ਸੀਗੇ ਮੇਰੇ ਨਾਲ 3-4 ਯਾਰ। ਭਾਈ 11 ਵਜੇ ਚਲਾਉਂਦੇ ਸੀਗੇ ਤੇ ਵਿਆਹ ਵਾਲੇ ਦਿਨ 11 ਵਜੇ ਸਜਾਈ ਹੋਈ ਮੈਂ ਲਾਂਚ ਤੇ ਬੈਠਾ ਵਾਂ, 3-4 ਦੋਸਤ ਮੇਰੇ ਸੀ, ਉਹਨਾਂ ਨੂੰ ਮੈਂ ਮੋਟਰ ਬਾਈਕ ਵਾਲੀਆਂ ਕਸ਼ਤੀਆਂ ਨਹੀਂ ਹੁੰਦੀਆਂ ਜਿਹੜੀਆਂ, ਉਹ ਤੇ ਮੈਂ ਉਹਨਾਂ ਨੂੰ ਬਿਠਾਇਆ। ਮੈਂ ਕਿਹਾ ਅਗਰ ਮੈਂ ਜਦੋਂ ਹਿੰਮਤ ਹਾਰ ਜਾਵਾਂ, ਤੂੰ ਚੋਕ ਚੱਕ ਲੈਣੀ ਇਹਦੀ ਬਾਤ ਨਹੀਂ ਉਹ ਛੱਪੜ ਚ ਚੱਲ ਜਾਂਦੀ। ਨਹੀਂ ਸਮੁੰਦਰ ਦੇ ਵਿੱਚ, ਸਮੁੰਦਰ 'ਚ ਸਮੁੰਦਰ ਯਾਰ। 'ਚ ਛੱਪੜ ਚ ਮੈਂ ਸਮੁੰਦਰ 'ਚ ਛਾਲ ਮਾਰੀ ਏ, ਫੋਬੀਆ ਖਤਮ, ਮੈਂ ਆਪਣਾ ਖਤਮ ਕਰਨਾ ਸੀ, ਤੇ ਫੌਰਨ ਮੈਂ ਮੁੰਡੇ ਨੂੰ ਕਿਹਾ ਬਚਾ ਲੈ ਮੈਨੂੰ। ਉਹਨੇ ਫਿਰ ਮੈਨੂੰ ਉਹ ਕਿਸ਼ਤੀ ਤੇ ਦੁਬਾਰਾ ਵਾਪਸ ਪਾਇਆ। ਭਾਜੀ ਬੰਦਾ ਇੱਕ ਬਾਹਰ ਖਲੋਤੇ ਸੀ, ਕਹਿੰਦਾ ਫੈਦਰ ਬਾਹਰ ਆ, ਤੇਰਾ ਫੋਬੀਆ ਖਤਮ ਹੋ ਗਿਆ। ਕਹਿੰਦਾ ਯਾਰ ਪਹਿਲੇ ਦੱਸਦਾ। ਸਮੁੰਦਰ ਚ ਛਾਲ ਮਾਰੀ ਤੇ ਨਾ ਜੀ ਉਹਦੇ ਉੱਤੇ ਉਹ ਹਰਾ ਹਰਾ ਜਮਾ ਹੋਣ ਲੱਗ ਪਿਆ। ਨਹੀਂ ਹਰਾ ਨਹੀਂ, ਮੈਨੂੰ ਅੰਦਰ ਨਾ ਇੱਕ ਖੌਫ ਜਿਹਾ ਆਵਾਜ਼ ਨਜ਼ਰ ਆਇਆ। ਭਾਈ ਇਹ ਕਰਕੇ ਸਮੁੰਦਰ ਚ ਛਾਲ ਮਾਰੀ ਹੈ ਤੇ ਤਾਂ ਨੂੰ ਛਾਪਰ ਜਾਂਦੇ। ਇਹਨੇ ਇੰਜ ਕਰਕੇ ਸਮੁੰਦਰ 'ਚ ਛਾਲ ਮਾਰੀ, ਵੱਡੀ ਡਾਲਫਿਨ ਔਰ ਬੱਚੇ ਨੇ ਕੱਢ ਲਓ, ਮਾਮੂ ਆ ਗਏ ਤੁਹਾਡੇ। ਡੋਲਫਨ ਤੋਂ ਯਾਦ ਆਇਆ, ਡੋਲਫਨ ਜਦੋਂ ਮਰਦੀ ਹੈ ਨਾ, ਲਓ ਜੀ। ਹਾਂਜੀ ਬਿਲਕੁਲ ਕਾਲ ਦਿੰਦੀ ਇਹਨਾਂ ਨੂੰ ਬਿਲੂ ਵੇਲ ਜਦੋਂ ਮਰਦੀ ਹੈ ਤੇ ਸਮੁੰਦਰ ਦੇ ਕਾਫੀ ਅੱਗੇ ਚਲੇ ਜਾਂਦੀ ਹੈ। ਹਾਂਜੀ ਕਮ ਸੇ ਕਮ 2-3 ਹਜ਼ਾਰ ਕਿਲੋਮੀਟਰ ਅੱਗੇ ਜਾਂਦੀ ਹੈ ਸਮੁੰਦਰ ਤੋਂ, ਹਾਂਜੀ। ਕਾਫੀ ਅੱਗੇ। ਬਿਲੂ ਵੇਲ ਨੂੰ ਕਹਿ ਦੇਣੇ, ਬਿਲੂ ਵੇਲ ਸਿਰੇ ਗਾਣੇ ਵਾਲੇ ਨਾਲ ਦੀ ਬਿਲੂ ਵੇਲ। ਉੱਥੇ ਇਹ ਮੈਂ ਸੁਣਿਆ ਵੀ ਆ ਬਿਰੂ ਵੇਲ ਜਦੋਂ ਵੀ ਮਰੇਗੀ ਤੜਪ ਕੇ ਮਰੇਗੀ। ਨਹੀਂ ਤੜਫ ਕੇ ਨਹੀਂ ਤੜਫ ਮਰਦੀ, ਕੇ ਨਹੀਂ ਮਾਰਦੀ ਉਹ ਤੜਫ ਕੇ ਨਹੀਂ ਮਰਦੀ, ਉਹ ਸੈਰ ਉਹ ਤੇ ਨਿਕਲ ਜਾਂਦੀ ਸਮੁੰਦਰ ਦੇ ਦਰਮਿਆਨ ਦੇ ਵਿੱਚ ਜਾਂਦੀ ਹੈ, ਹਾਂਜੀ। ਜਿੱਥੋਂ ਪਾਣੀ ਬਹੁਤ ਹੀ ਗਹਿਰਾਈ ਹੁੰਦੀ, ਉੱਥੇ ਫਿਰ ਨਾ ਉਹ ਉੱਪਰ ਜਾ ਕੇ ਨਾ ਇੰਜ ਪਹਿਲੇ ਉਹ ਆਪਣਾ ਮੂੰਹ ਖੋਲਦੀ ਹੈ ਇੰਜ ਕਰਕੇ, ਹਾਂਜੀ ਮੂੰਹ ਖੋਲ ਕੇ ਨਾ ਬਿਲੂ ਵੇਲ ਆਪਣਾ ਮੂੰਹ ਇੰਜ ਕਰਕੇ ਖੋਲਦੀ ਹੈ, ਤੁਹਾਨੂੰ ਇੰਜ ਲੱਗੇਗਾ ਜਿਵੇਂ ਕੋਈ ਕਸ਼ਤੀ ਹੈ, ਮੈਨੂੰ ਇੰਜ ਲੱਗਾ ਇਹਦਾ ਕੋਈ ਸਲਿੱਪ 'ਚ ਖੜਾ ਹੋ। ਠੀਕ ਹੈ ਨਾ। ਹਾਂ, ਤੇ ਫਿਰ ਉਹ ਵਿੱਚ ਮੱਛਲੀਆਂ ਆਉਂਦੀਆਂ, ਫਿਰ ਉਹ ਇੰਜ ਕਰਕੇ ਮੂੰਹ ਆਪਣਾ ਬੰਦ ਕਰੇਗੀ, ਹਾਂਜੀ ਸਾਰੀਆਂ ਮੱਛਲੀਆਂ ਖਾ ਲਏਗੀ। ਫਿਰ ਉਸ ਤੋਂ ਬਾਅਦ ਉਹਨੇ ਫਿਰ ਆਪਣਾ ਆਖਰੀ ਗੋਤਾ ਲਾਣਾ ਹੁੰਦਾ ਹੈ, ਉੱਪਰ ਡਾਈਵ ਕਰਕੇ, ਤੇ ਫਿਰ ਉਹ ਥੱਲੇ ਚਲੇ ਜਾਂਦੀ ਜ਼ਮੀਨ ਦੇ ਵਿੱਚ, ਹਾਂਜੀ ਉੱਥੇ ਜਾ ਕੇ ਫਿਰ ਉਹ ਦਮ ਦੇ ਦਿੰਦੀ। ਫਟ ਜਾਂਦੀ ਹੈ। ਨਾਲੇ ਮੈਨੂੰ ਪਤਾ ਲੱਗਾ ਵੀ ਬਿਲੂ ਵੇਲ ਜਿਹੜੀ ਹੈ ਉੱਤੇ ਪਹਾੜ ਤੇ ਚੱਲ ਜਾਂਦੀ ਹੈ, ਆਪਣੇ ਕੰਡੇ ਨੋਚਦੀ ਹੈ ਫਿਰ। ਨਹੀਂ ਉਹ ਕਾਬ ਹੁੰਦਾ ਈਗਲ, ਉਹ ਫਿਰ ਉਹ ਨੋਚਦਾ ਨਹੀਂ, ਉਹ ਵੀ ਬੜੀ ਖੂਬਸੂਰਤ ਮਿਸਾਲ ਆ। ਅੱਛਾ ਉਹ ਤੇ ਜ਼ਿੰਦਗੀ ਦੇ ਵਿੱਚ ਐਸੀ ਮਿਸਾਲ ਹੈ ਇਨਸਾਨ ਲਈ। ਤੁਸੀਂ ਮਿਸ ਇਨਫੋਰਮੇਸ਼ਨ ਫੈਲਾ ਰਹੇ ਹੋ। ਹਾਂ ਇਹ ਹਾਂਜੀ। ਮਰਦੀਆਂ ਹੀ ਨਹੀਂ ਬਲੂ ਵੇਲ। ਓਏ ਹਾਂਜੀ। ਮੇਰੇ ਨਾਲ ਸ਼ਰਤ ਲਾ ਲੈ, ਉਹ ਨਹੀਂ ਮਾਰਦੀਆਂ ਭਾਈ ਫਿਰ ਓਏ ਇੱਕ ਮਿੰਟ ਠਹਿਰ ਜਾ।
ਬਿਲੂ ਵੇਲ ਜਦੋਂ ਮਰਦੀ ਹੈ ਨਾ, ਉਹ ਆਪਣਾ ਆਖਰੀ ਗੋਤਾ ਲੈ ਕੇ ਸਮੁੰਦਰ ਦੀ ਗਹਿਰਾਈ ਡੈਪਥ 'ਚ ਚਲੇ ਜਾਂਦੀ ਹੈ, ਉੱਥੇ ਜਾ ਕੇ ਫਿਰ ਰਹਿੰਦੀ ਹੈ, ਫਿਰ ਉਸ ਤੋਂ ਬਾਅਦ ਉਹ ਗਲਣਾ ਸ਼ੁਰੂ ਹੋ ਜਾਂਦੀ, ਫਿਰ ਨਾਲ ਦੀਆਂ ਮਛਲੀਆਂ ਉਹਨੂੰ ਖਾਂਦੀਆਂ ਨੇ। ਹਾਂ ਇਹ ਤਾਂ ਮੈਂ ਕਹਿਣਾ ਚਾਹ ਰਿਹਾ। ਹਾਂਜੀ ਬਜਾ ਫਰਮਾਇਆ ਇਹ ਬਾਬਾ ਨੇ ਫਰਮਾਇਆ। ਵਜ੍ਹਾ ਫਰਮਾਇਆ ਯਾਰ ਆਪ ਦੀ ਗੱਲ ਕਰਦੇ ਯਾਰ ਮਗਰਮੱਛ ਦੀ ਮੌਤ ਕਿੱਦਾਂ ਹੁੰਦੀ? ਪੰਜ ਫੈਸਲ ਵਰਗੇ ਬੰਦੇ ਨਾ ਇੱਕ ਸਿਗਲ ਲੈਣ ਦੀ ਖਾਤਰ ਘੰਟਾ ਨਸੀਤਾ ਕਰੀ ਜਾਣਗੇ, ਉਹ ਪਿਓ ਦੀ ਇੱਜ਼ਤ ਕਰਿਆ ਕਰੋ, ਓਏ ਪੜਿਆ ਕਰੋ, ਆ ਕੈਪਟਨ ਮਗਾਉਣ ਯਾਰ ਤੁਸੀਂ ਅਭੀ ਨੂੰ ਵੇਖ ਲਾ ਕੀ ਤਲਕ ਬਣਦਾ। ਨਹੀਂ ਯਾਰ ਮੈਨੂੰ ਮਗਰਮੱਛ ਤਾਂ ਦੱਸੋ ਮਿੱਠਾ ਜੀ ਭਾਈ ਫੈਸਲ ਜੀ, ਤੁਹਾਨੂੰ ਪਤਾ ਮਗਰਮੱਛ ਕਿੱਦਾਂ ਮਰਦਾ, ਯਾਨੀ ਕਿ ਉਹਦੀ ਮਰਨ ਦੀ ਕੀ ਜਾਨੀ ਕਿੱਦਾਂ ਮਰਦਾ, ਉਹਨੂੰ ਕੋਈ ਮਾਰ ਖਾਂਦਾ ਵੀ ਨਹੀਂ, ਮਗਰਮੱਛ ਨੂੰ ਕੋਈ ਖਾਂਦਾ ਨਹੀਂ ਹੈ ਹਨਾ? ਦਸੀਏ ਜੀ। ਹਾਂ ਦੱਸ। ਉਹ ਆਪਣੀ ਆਈ ਨੂੰ ਮਰਦਾ, ਉਹ ਜਦੋਂ ਵੀ ਮਰਦਾ ਬਾਤ ਖਤਮ। ਹਾਂਜੀ, ਜਦੋਂ ਉਹਦੀ ਆ ਜਾਂਦੀ ਉਹ ਮਰ ਜਾਂਦਾ, ਜਿਹਨੂੰ ਮਰਦੀ ਕੋਈ। ਯਾਰ ਉਹਨਾਂ ਨੇ ਬਿਲੂ ਵੀਲਾ ਦੱਸਿਆ ਨਾ ਕਿੱਦਾਂ ਮਰਦਾ, ਸਾਰੀ ਡੈਫੀਨੇਸ਼ਨ ਦੱਸੀ। ਬੂਆ ਹੀ ਢੋਤਾ ਉਹਨੇ ਕਿਹਾ ਇਹ ਮਰਦੀ ਤਾਂ ਅੱਗੇ ਹੁਣ ਕੀ ਕਰ ਲੈਂਗੇ ਤੂੰ? ਹਾਂ ਉਹ ਬਿਲੂ ਵੇਲ ਵਾਲੀ ਸਹੀ ਕਹਿ ਰਹੇ, ਉਹ ਜ਼ਮੀਨ ਤੇ ਉਹ ਮਰਦੀ ਤੇ ਉਹ ਆਖਰੀ ਖਵਾਇਸ਼ ਉੱਤੇ ਨੂੰ ਛਾਲ ਮਾਰ ਕੇ ਵਨ ਫਿਲਿੰਗ ਪਾ ਕੇ ਫੇਰ ਹੀ ਮਰਦੀ। ਬਿਲੂ ਵੇਲ ਨੂੰ ਕਹਿੰਦੇ ਕਿਸੇ ਦਿਨ ਵੇਲ ਲੱਗਾ ਤੇ ਆਈ ਆ। ਯਾਰ ਕਾਲੂ ਮਿੱਠਾ ਪਾਨ ਖਾ ਕੇ ਦੁਸ਼ਮਣੀ ਨਾਲ ਪੰਗਾ ਲੈਣ ਡਿਆ, ਬਾਹਰ ਆਓ ਇਹਨੇ ਕੋਲ ਬਾਹਰ ਵੀ ਤੂੰ ਮਿੱਠੇ ਪਾਨ ਦਾ ਕਾਹਦਾ ਕਰਾਉਣਾ, ਬਾਹਰ ਆਓ ਕਰਾ ਤੂੰ। ਮਰਿਆ ਲਾਲ ਬੇ ਕੰਨ ਤੇ ਲਾ ਕੇ ਤੇ ਬਿਲੂ ਤੋਂ ਫੋਨ ਕਰਨ ਦਿਆ। ਨਹੀਂ ਹੁਣ ਤੇਰਾ ਫੋਬੀਆ ਖਤਮ ਹੋਇਆ ਕਿ ਨਹੀਂ? ਮੇਰਾ ਫੋਬੀਆ ਨਹੀਂ ਖਤਮ, ਮੇਰਾ ਪਾਣੀ ਤੋਂ ਤੇ ਉਚਾਈ ਤੋਂ ਮੇਰਾ ਫੋਬੀਆ ਇੱਕ ਹੋਰ ਹੁੰਦਾ ਡਰ ਹੁੰਦਾ ਜੀ, ਹੈ। ਡਰ ਹੁੰਦਾ। ਨਹੀਂ ਸਮਾਈਲ ਜੀ ਨਿਕਲ ਆਉਂਦੀ ਹੀ ਨਹੀਂ ਡਰ ਲੱਗਦਾ, ਖੋਫ ਡਰ ਲੱਗਦਾ, ਖੌਫ ਆਉਂਦਾ ਮੈਨੂੰ। ਓਏ ਸਾਰਿਆਂ ਨੂੰ ਅੱਜ ਕੱਲ ਮੈਂ ਫੋਬੀਆ ਜਦੋਂ ਗਿਆ ਵਾਂ ਮੈਂ ਮਲੇਸ਼ੀਆ ਗਿਆ, ਉੱਥੇ ਯਾਨੀ ਕਿ ਇੱਕ ਚੇਅਰ ਲਿਫਟ ਬੜੀ ਖਤਰਨਾਕ ਉਹ ਜਿਹੜੀ ਉਚਾਈ ਦੇ ਵਿੱਚ। ਉਹ ਕਿਹੜੀ ਚੇਨ ਲਿਫਟ ਆ ਉਚਾਈ ਦੇ ਵਿੱਚ ਤੇ ਮਰੀ ਦੇ ਵਿੱਚ ਆਪਣੇ ਕਿੰਨੀਆਂ ਉੱਥੇ ਚਲੇ ਜਾਣਗੇ, ਇੰਨਾ ਖਰਚਾ ਕਰਕੇ ਜੇ ਉੱਥੇ ਤੁਹਾਡਾ ਗਏ। ਪਾਣੀ ਵਾਲਾ ਖੌਫ ਦੂਰ ਕਰ ਸਕਦਾ। ਉਹ ਕਿਦਾਂ? ਆ ਪਿੱਛੋਂ ਵਾਲਾਂ ਤੋਂ ਫੜ ਕੇ ਡਰਮ ਜੇ। ਆਹੋ ਨਹੀਂ ਯਾਰ, ਮੇਰਾ ਪਾਣੀ ਵਾਲਾ ਫੋਬੀਆ ਨਹੀਂ ਦੂਰ ਹੋਇਆ, ਸਮੁੰਦਰ ਤੋਂ ਬੜਾ ਡਰ ਲੱਗਦਾ ਮੈਨੂੰ, ਉਚਾਈ ਤੋਂ ਬੜਾ ਡਰ ਲੱਗਦਾ ਹੈ, ਝੂਠ ਤੋਂ ਮੈਨੂੰ ਬੜਾ ਡਰ ਲੱਗਦਾ, ਕੋਈ ਮੇਰੇ ਸਾਹਮਣੇ ਝੂਠ ਬੋਲੇ ਮੈਨੂੰ ਡਰ ਲੱਗਦਾ ਕਿ ਯਾਰ ਇਹ ਬੰਦਾ ਕੀ ਕਰਨ ਦਿਆ? ਮੇਰੇ ਨਕਸ਼ੇ ਕਦਮ ਤੇ ਹੈ। ਨਹੀਂ ਯਾਰ, ਮੈਨੂੰ ਇਹ ਚੀਜ਼ਾਂ ਤੋਂ ਡਰ ਲੱਗਦਾ, ਸਾਹਿਬ ਤੁਸੀਂ ਵੀ ਬੜੇ ਮੁਨਾਫਿਕ ਲੋਕਾਂ ਤੋਂ ਮੈਨੂੰ ਡਰ ਲੱਗਦਾ। ਆਪਣੇ ਭਰਾ ਨੂੰ ਭਾਈ ਇੱਕ ਲੋਹੇ ਨਾਲ ਬੰਨ ਕੇ ਉਹ ਬਲ ਨਹੀਂ ਤੋੜ ਕੇ ਦਸ਼ਾਰ ਤੋਂ ਆਉਂਦੀ, ਉਹ ਪਵਾ ਗਿਆ। ਮੈਂ ਕਿਹਾ ਇਹ ਕੀ ਕਹਿੰਦਾ, ਮੈਂ ਇਹਦਾ ਡਰ ਖਤਮ ਕਰ ਯਾਰ ਕਾਲੂ ਖੂਚ ਮੋਟਰਸਾਈਕਲ ਘਮਾਉਂਦਾ ਸੀਗਾ, ਤੇਲ ਮੁੱਕ ਗਿਆ, ਉੱਤੇ ਮੋਦੀ ਭਾਈ ਥੱਲੇ ਆ ਗਿਆ। ਅੱਛਾ ਇਹ ਇੰਜ ਬੋਂਦੇ ਕਟਨੈਪ ਕਰਕੇ ਲੈ ਗਏ ਇਹਨੂੰ ਤੇ ਉਹਨਾਂ ਨੂੰ ਕਹਿੰਦੇ ਆ ਕਮੇਟੀ ਪਾਈ ਆਪਾਂ ਆਪ 6 ਮਹੀਨੇ ਰਹਿਣਾ ਇੱਥੇ ਤੁਸੀਂ ਮੇਰੇ ਕੋਲ। ਸਹੀ ਕਾਲੂ ਨੂੰ ਗਵਾਹ ਕਰਕੇ ਲੈ ਕੇ ਤੇ ਉਹਦਾ ਸ਼ੁਕਰੀਆ ਕਰਨਾ, ਕਹਿੰਦਾ ਅੱਗੇ ਮੈਂ ਘਰੋਂ ਤੰਗ ਸੀ ਭਾਜੀ। ਦਾਨਿਸ਼ ਸਾਹਿਬ ਇੱਕ ਸ਼ੇਰ ਆ ਮੇਰੇ ਦੇਣ ਚ ਆਇਆ, ਮਤਲਬ ਸੁਣਨਾ ਚਾਹੁੰਦਾ ਯਾਰ, ਮਿੱਠੇ ਸ਼ੇਰ ਸੁਣੀ ਯਾਰ। शेर सुनी एक उम्दा बात है, आप करिए ਕਹਿੰਦਾ लफ्जों में तुझे बयान कर, भाई। एक मिनट, क्या? कहना नहीं कहते, जब शेर सुनाने लगे तो कहते हैं अर्ज किया है। अर्ज किया है लफ्जों में मैं तुझे बयान नहीं कर सकता, कि लफ्जों में लफ्जों में मैं तुझे बयान नहीं कर सकता। दिल की धड़कन सुन अंदाजा हो जाए। ਓਏ क्या वाह यार, वाह वाह वाह। छपरी शेर सुनाया यार तूने। वो ये दम हथेला हथेला शेर। ਭਾਈ ਫੈਸਲ ਦੱਸੋ। बहुत अच्छा, गहराई यार, का लगे ਬੇਸ਼ੁਮਾਰ यार। मैं ਇਹ शेर ਗਹਿਰਾਈ ਵਾਲਾ ਸ਼ੇਰ ਆ, ਇਹ ਤੈਨੂੰ ਸਮਝ ਨਹੀਂ ਆਣੀ ਜਿੰਨਾ ਸ਼ੇਰ ਆ ਇਹ। ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਲੈ ਮੈਂ ਜਦੋਂ ਪੜ੍ਹਦਾ ਹੁੰਦਾ ਸੀ ਨਾ ਚੌਥੀ ਪੰਜਵੀਂ ਦੇ ਵਿੱਚ, ਤੁਸੀਂ ਪੜਦੇ ਰਹੇ? ਹਾਂਜੀ, ਮੇਰੇ ਕੋਲ ਸਾਈਕਲ ਹੁੰਦਾ ਸੀਗਾ ਚੋਰੀ ਦਾ ਤੇ ਮੈਂ ਅਕਸਰ ਟਰੱਕਾਂ ਦਾ ਪਿੱਛਾ ਕਰਦਾ ਹੁੰਦਾ ਸੀ ਸ਼ੇਰ ਪੜ੍ਹਨ ਵਾਸਤੇ। ਉਹ ਟਰੱਕ ਦੇ ਇੱਕ ਬੈਕ ਸਾਈਡ ਤੇ ਲਿਖਿਆ ਹੁੰਦਾ ਨਾ, ਨਹੀਂ ਬੈਕ ਸਾਈਡ ਤੇ ਇੱਕ ਲਿਖਿਆ ਹੁੰਦਾ ਨਾ, ਇੱਕ ਬੈਕ ਸਾਈਡ ਤੇ ਲਿਖਿਆ ਹੁੰਦਾ ਤੇ ਇੱਕ ਸਾਈਡ ਤੇ ਸਾਈਡ ਵੀ ਤੇ ਲਿਖਿਆ ਲਿਖਿਆ ਹੁੰਦਾ। ਹੁੰਦਾ, ਹਾਂਜੀ। ਉਹ ਸਾਈਡ ਵਾਲਾ ਪੜ੍ਹਨ ਵਾਸਤੇ ਮੈਂ ਕਈ ਕਿਲੋਮੀਟਰ ਚਲੇ ਜਾਂਦਾ ਹੁੰਦਾ ਸੀ ਸਾਈਕਲ ਤੇ, ਟਰੱਕ ਮਗਰ ਸ਼ੇਰ ਕੇਪੀ ਕੀ ਨਿਕਲ ਗਿਆ ਇੱਕ ਵਾਰੀ। ਹਾਂਜੀ ਰਾਜੀ ਚਲੇ ਗਏ ਭਾਈ, ਉਹ ਪਰਦੇ ਨਾਲ ਇੰਜ ਕਰਕੇ ਸ਼ੇਰ ਪੜਨ ਲੱਗੇ, ਸ਼ੇਰ ਪੂਰਾ ਹੋਇਆ ਤੇ ਉਹਦੇ ਹੀ ਥੱਲੇ ਆ ਗਏ। ਯਾਰ ਮੈਨੂੰ ਯਾਦ ਹੈ ਇੱਕ ਜਗ੍ਹਾ ਤੇ ਨਾ ਮੈਂ ਜਾ ਰਿਹਾ ਵਾਂ ਤੇ ਮੈਂ ਨਾ ਟਰੱਕ ਰੋਕ ਲਿਆ। ਮੈਂ ਸੱਚੀ ਮੁੱਚੀ ਮੈਂ ਟਰੱਕ ਰੋਕ ਲਿਆ, ਬਚਪਨ ਦੀ ਗੱਲ ਹੈਗੀ ਹੈ। ਟਰੱਕ ਪਿੱਛੇ ਤਸਵੀਰ ਸਾਡੇ ਕੌਮੀ ਹੀਰੋ ਦੀ ਲੱਗੀ ਸੀ, ਲੇਕਿਨ ਉਹਨੇ ਉੱਪਰਲਾ ਹਿੱਸਾ ਥੱਲੇ ਫੱਟੇ ਇੱਧਰ ਉੱਧਰ ਜੋੜ ਕੇ ਨਾ ਉਹ ਨਾ ਮੈਂ ਫਿਰ ਰੋਕਿਆ ਤੇ ਮੈਂ ਉਹਨੂੰ ਕਿਹਾ, ਮੈਂ ਕਿਹਾ ਯਾਰ ਤਸਵੀਰ ਸਹੀ ਕਰਾ ਸਾਡੇ ਕੌਮੀ ਹੀਰੋ ਨੇ। ਵਾਹ ਵਾਹ ਵਾਹ, ਉਹਨਾਂ ਨੇ ਫਿਰ ਕਿਹਾ, ਕਹਿੰਦੇ ਯਾਰ ਸਾਰਾ ਸਮਾਨ ਨਾ ਬਾਹਰ ਆ ਜਾਂਦਾ ਬਾਹਰ ਆ ਜਾਂਦਾ ਵਾ ਤੇ ਦੇਖੋ ਪੱਥਰ ਵਗੈਰਾ ਕੌਮੀ ਹੀਰੋ ਰੁਕਾਵਟ ਬਣਿਆ। ਯਾਰ ਭਾਨ ਫੈਸਲ ਦਾ ਡਾਕਟਰ ਆਪਰੇਸ਼ਨ ਕਰਨ ਲੱਗੇ, ਕਹਿੰਦੇ ਮੈਨੂੰ ਬੇਹੋਸ਼ ਨਾ ਕਰੋ, ਮੈਂ ਆਪਰੇਸ਼ਨ ਸਾਰਾ ਵੇਖਣਾ। ਬੇਹੋਸ਼ ਕਰਨਾ ਪੈਣਾ ਵੇਖੋ। ਉਹਨੂੰ ਵਿੱਚ ਦੱਸ ਰਿਹਾ ਆ ਯਾਰ ਟੰਗਾ ਕਿੱਧਰ ਨੂੰ ਜਾਂਦੇ। ਸਹੀ ਕਰ ਰਿਹਾ ਤੂੰ। ਇਹ ਲਾਈਵ ਆਇਆ ਆਪਰੇਸ਼ਨ ਕਰਨ ਦਿਆ ਤੇ ਫੇਸਬੁੱਕ ਤੇ। ਇੱਕ ਟੁੰਡ ਤੇ ਆਟੋ ਖਰਾਬ ਦੇ ਢੂੰਡ ਜਿਹੜਾ ਹੁੰਦਾ ਟੁੰਡ ਤੇ ਨਿਕਲੀ ਆਵੇ ਸਹੀ ਗੱਲ ਹੈ।
ਉਹ ਜਿਹਦਾ ਯਾਰ ਉਹ ਬੜੇ ਖਤਰਨਾਕ ਹੁੰਦੀ ਭਾਈ ਉਹ ਬੜਾ- ਸੱਟ ਬੜੀ ਉਹਦੀ ਸੱਟ ਬੜੀ ਲੱਗਦੀ ਬਹੁਤ ਉਹ ਚਮੜਾ ਜਿਹਾ ਬਣ ਜਾਂਦਾ ਕੋਈ ਹੋਰ ਤਰ੍ਹਾਂ ਦਾ ਹੀ। ਇਹਦਾ ਭਰਾ ਆਹੋ। ਇਹਦਾ ਇੱਕ ਚਾਚਾ ਬਣਾਉਂਦਾ ਵੀ ਟੁੰਡ ਹੈਗਾ ਤੇ ਉਹ ਮਰਚਾਂ ਕੁੱਟਣ ਨਹੀਂ ਚੰਗੇ ਦਾ ਭਰਾ ਉਹ ਅੱਜ ਇਹਨੂੰ ਫਟਵੈਰੀ ਨਿਕਲੀ ਆ ਤੇ ਲੋਕੀ ਇਹਨੂੰ ਕਹਿੰਦੇ ਆ, ਤੇਰਾ ਵਾਲਪੇਪਰ ਵਾਲਾ ਭਰਾ ਹੈ। ਇਹਦਾ ਇੱਕ ਭਰਾ ਕਾਲਾ ਸੀਗਾ, ਇਹ ਮੰਨਦੇ ਸੀ ਕਿ ਮੇਰਾ ਭਰਾ ਕਾਲਾ ਨਹੀਂ, ਅਸੀਂ ਬ੍ਰਾਈਟਨੈਸ ਘਟਾਈ ਹੈ। ਚੰਗਾ ਭਲਾ ਇਹਦਾ ਹੱਥ ਹੈ ਸੀ ਭਾਈ ਇੱਥੇ ਯੈਲੋ ਖੀਰਾ ਬਣ ਕੇ ਮੰਗੂ ਇਹ ਲੋਕੀ ਯਾਰ ਯੈਲੋ ਖੀਰਾ ਬਾਸ ਕਿਹੜਾ ਹੁੰਦਾ ਯਾਰ? ਸਾਰਾ ਦਿਨ ਪੀਲਾ ਹੋ ਜਾਂਦਾ। ਅੱਛਾ ਉਹ ਯੈਲੋ ਜਿਹੜਾ ਯਾਨੀ ਕਿ ਖਰਾਬ ਹੋ ਜਾਂਦਾ ਵਾ। ਅੱਛਾ ਸਮਝ ਉਹ ਗਿਆ। ਕਹਿੰਦੇ ਨਹੀਂ, ਇਹ ਲੋ ਭਾਈ, ਇਹ ਲੋ। ਹਾਂ ਨਹੀਂ ਉਹ ਖਿੰਗਰੀਟਾ ਨਹੀਂ ਹੁੰਦੀ, ਖਿੰਗਰੀਟਾ ਉਹ ਕਹੀਏ ਇਹ ਜ਼ਿੰਗਰੀਟਾ ਵਾ ਭਾਈ, ਪਾਪਾ ਵੀ ਖਿੰਗਰ ਹੁੰਦੀਆਂ। ਤੇ ਯਾਰ ਮੈਂ ਇਹਨਾਂ ਨੂੰ ਇਹਦਾ ਭਰਾ ਕਹਿੰਦਾ ਯਾਰ ਮੇਰੇ ਕੰਨ 'ਚ ਨਾ ਖਰਾਸ਼ ਜੀ ਹੁੰਦੀ ਤੇ ਡਰਿਲ ਲੈ ਕੇ ਉਹਨੂੰ ਯਾਰ ਇਲੈਕਟ੍ਰੀਸ਼ਨ ਦਾ ਕੰਮ ਕਰਦਾ ਸੀ, ਵਿਆਹ ਵਾਲੇ ਦਿਨ ਸ਼ੇਰਵਾਨੀ ਤੋਂ ਉੱਪਰੋਂ ਟੈਸਟਰ ਲਾਇਆ ਹੋਇਆ। ਮਾਮਾ ਵੀ ਉਹ ਕਦੋਂ ਲਾਇਆ? ਇੱਕ ਵਾਰ ਪ੍ਰਿੰਸ ਕੋਡ ਪਾਇਆ ਪਿੱਛੇ ਕਰਨ ਨਾਲ ਪਲਾਸਟਿਕ ਇੱਕ ਕੁੱਤੇ ਦੇ ਸਾਹਮਣੇ ਨਾਲ ਜਾਗੂ ਚਲਾਉਂਦਾ ਕਹਿੰਦਾ ਮੈਨੂੰ ਪੈਂਦਾ ਹੋ ਇਲੈਕਟ੍ਰੀਸ਼ੀਅਨ ਤੇ ਵਿਆਹ ਹੋ ਗਿਆ ਤੇ ਮੂੰਹ ਦਿਖਾਈ ਚ 329 ਦਾ ਰੂਲਾ ਬੁੱਢੀ ਨੂੰ ਦੇ ਦੇ। ਗਲੀ 'ਚ ਜਾਣ ਡਿਆ ਭਾਈ ਕੁੱਤਾ ਸੁੱਤਾ, ਇਹਦਾ ਮੁੰਡਾ ਨੂੰ ਵਟਾ ਮਾਰ ਲੱਗਾ ਤੇ ਉਹਨੂੰ ਕਹਿੰਦਾ ਨਾ ਇਹ ਮੇਰੇ ਬੱਚਿਆਂ ਵਰਗਾ ਵਾ। ਵੀ ਕੁੱਤਾ ਕਾਹਦਾ ਤੇਰੇ ਬੱਚਿਆਂ ਦਾ? ਯਾਰ ਕੁੱਤੇ ਸੱਚੀ ਮੁੱਚੀ ਯਾਰ ਮੈਂ ਕਹਿੰਦਾ ਵਾ ਕੁੱਤੇ ਕਈ ਬੱਚਿਆਂ ਤਰ੍ਹਾਂ ਪਾਲਦੇ ਨੇ ਸਹੀ ਲੋਕ ਗੱਲ ਹੈ, ਇਹਨਾਂ ਨੇ ਪਾਲੇ ਯਾਰ ਪਾਲੇ ਨਹੀਂਗੇ। ਮੈਂ ਬੱਚਿਆਂ ਤਰ੍ਹਾਂ ਰੱਖੇ ਜੀ। ਇਹ ਨਹੀਂ ਤੁਹਾਡਾ ਹੋਰ ਹਿਸਾਬ ਆ ਨਾ। KPK ਚ ਇੱਕ ਬਿੱਲ ਪਾਸ ਹੋਇਆ ਵਾ ਕਿ ਖੋਤੇ ਦੇ ਉੱਤੇ ਐਕਸਟਰਾ ਵਜ਼ਨ ਲੱਦੋਗੇ ਤੁਹਾਨੂੰ ਜੁਰਮਾਨਾ ਹੋਏਗਾ। ਅਰੇ ਕੀ ਕਰ ਕਿਸੇ ਸਹੀ ਗੱਲ। ਜਾਨਵਰ ਤੇ ਕੋਈ ਤੁਸੀਂ ਕੋਈ ਕਰਦੇ ਆ ਵਾਇਓਲੇਸ਼ਨ, ਜਾਨਵਰ ਨੂੰ ਦੁੱਖ ਦਰਦ ਪਹੁੰਚਾਉਂਦੇ ਆ, ਉਹਦਾ ਜੁਰਮਾਨਾ ਹੋਏਗਾ, ਜੇਲ੍ਹ ਵੀ ਹੋਏਗੀ। ਯਾਰ ਇਹ ਹੋਣਾ ਚਾਹੀਦਾ ਵਾ। ਗੁੱਡ ਕੰਮ ਯਾਰ ਹਰ ਤਰ੍ਹਾਂ ਦੇ ਸੂਰ ਹੋਣੇ ਯਾਰ ਇਹ ਹੋਣਾ ਚਾਹੀਦਾ ਵਾ। ਇੰਨੇ ਭਾਈ ਇੱਕ ਖੋਤੇ ਤੇ ਇੰਨਾ ਵਜ਼ਨ ਪਾਇਆ ਉਹ ਸ਼ਾਮ ਨੂੰ 20-25 ਖੋਤੇ ਕੱਤੇ ਕਰਕੇ ਫਿਰ ਇਹ ਹੋਣਾ ਚਾਹੀਦਾ ਵਾ। ਪਤਾ ਕੀ ਗੱਲ ਆ, ਉਹਨੂੰ ਖੋਤੇ ਪਵਾਤੇ ਬੰਦੇ ਨਹੀਂ ਪਾਤੇ ਖੋਤੇ ਪਾਤੇ। ਨਹੀਂ ਇਹ ਹੋਣਾ ਚਾਹੀਦਾ, ਬਹੁਤ ਅੱਛੀ ਨਹੀਂ ਗੱਲ ਬੜੀ ਹੈ। ਏਦਾਂ ਅੱਛੀ ਦੇ ਗੱਲ ਕੰਮ ਹੈ ਕਰਨੇ ਯਾਰ। ਚਾਹੀਦੇ। ਇੱਕ ਖੋਤੇ ਨੂੰ ਕੋਈ ਉਹ ਬੰਦਾ ਬਣ ਜਾ ਲੈਂਦਾ। ਬੈਕਰੀ ਵਾਲੇ ਦਾ ਨਾ ਇੱਕ ਕੁੱਤੇ ਨੇ ਨਾ ਬੰਦ ਖਾ ਲਿਆ, ਵਾਹ ਠੀਕ ਆ। ਉਸ ਕ੍ਰੀਏਟਰ ਨੇ ਬੈਕਰੀ ਵਾਲੇ ਨੇ ਬੰਦ ਦੇ ਵਿੱਚ ਕੇਲੇ ਫਸਾ ਕੇ ਨਾ ਸੁੱਟਦਾ ਉਹਦੇ ਅੱਗੇ। ਜਦੋਂ ਖਾਦਾ ਤਾਂ ਉਹਦਾ ਸਾਰਾ ਮੂੰਹ ਵਿਚਾਰਾ ਦਾ ਵੀ ਹੋ ਗਿਆ। ਇਹ ਯਾਰ ਕੀ ਹਰਕਤ ਆ ਉਹ? ਉਹਨੇ ਬੰਦ ਖਾਦਾ, ਕਿੱਲ ਸਾਰੇ ਫਿਰ ਕੇ ਮੁੜ ਕੇ ਸੇਵੀਆਂ ਹੀ ਨਿਕਲਣਗੀਆਂ ਮੂੰਹ ਚ ਹੌਲੀ ਹੌਲੀ। ਹਾਂ ਮਿੱਠਾ ਜੀ ਉਹਨੇ ਵਿੱਚ ਕੇਲੇ ਜਿਹੜੇ ਪਾ ਕੇ ਨਾ ਬੰਦ, ਉਹ ਕੁੱਤੇ ਨੇ ਵਿਚਾਰੇ ਨੇ ਖਾਦਾ ਯਾਰ। ਉਹ ਯਾਰ ਉਹ ਕੀ ਜਾਨੀ ਕਿ ਉੱਤੇ ਇਤਰਾਜ਼ ਕੀ ਕਰੇਗਾ ਰੱਬ ਕੋ? ਕੀ ਕਹੇਗਾ ਕਿ ਤੇਰੇ ਬੰਦੇ ਕੀ ਕਰਨ ਦੇ ਮੈਨੂੰ? ਚਲੋ ਲੈ ਲੈ ਯਾਰ ਇਹ ਜ਼ੁਲਮ ਆ ਮਿੱਠਾ ਜੀ, ਉਹ ਇਦਾਂ ਨਹੀਂ ਭਾਈ, ਕਰਨਾ ਚਾਹੀਦਾ ਯਾਰ। ਬੇਜ਼ੁਬਾਨ ਆ ਯਾਰ, ਤੈਨੂੰ ਕੀ ਕਹਿੰਦੇ ਆ ਉਹ? ਪਤਾ ਨਹੀਂ ਇਹਦੇ ਇੱਦੀ ਅੱਗੇ ਦੇਖਿਆ ਬੈਕਰੀ ਦੇ ਮਾਲਕ ਜੀ ਖੇਲਣ ਵਾਲਾ ਬੰਦ ਸੁੱਤੇ ਦੰਦ ਟੁੱਟ ਗਿਆ ਤਾਂ ਤੇ ਉਹ ਵੀ ਅੰਦਰ ਚੁੱਕ ਕੇ ਲੈ ਗਿਆ। ਆਪਣੀ ਗੱਲ ਕਹਿੰਦਾ ਅੱਬੂ ਜੀ ਬੰਦ ਨੇ ਅੱਛਾ ਯਾਰ ਆਹ ਟੂਬ ਕਿੱਦਾਂ ਬੰਦੀ ਆ ਟਾਇਰ? ਇਹ ਲਓ। ਪਤਾ ਤੁਹਾਨੂੰ? ਟੂਬ ਆ ਜਿਹੜੀ ਦੂਸਰੀ ਲਾਈਟ ਵਾਲੀ, ਇਹ ਮੈਂ ਤੈਨੂੰ ਦੱਸ ਸਕਦਾ। ਨਹੀਂ ਇਹ ਜਿਹੜੀ ਮੋਟਰਸਾਈਕਲ ਦੇ ਵਿੱਚ ਟੂਬ ਹੁੰਦੀ ਹੈ ਕਿੱਦਾਂ ਬਣਦੀ? ਪਲਾਸਟਿਕ ਦੀ ਬਣਦੀ ਪਕਾ ਕੇ। ਸਾਰੇ ਇਹ ਜਿਹੜੇ ਆਪਾਂ ਛਾਪਰ ਇਕੱਠੇ ਕਰਦੇ ਨਾ ਮੈਂ ਜਿਹੜੇ ਉਹੀ ਕਹਿਣ ਲੱਗਾ ਸੀਗਾ। ਉਹ ਪਲਾਸਟਿਕ ਨਹੀਂ ਹੁੰਦਾ ਭਾਜੀ, ਪਲਾਸਟਿਕ ਹੋਰ ਚੀਜ਼ ਆ, ਛਾਪਰ ਹੋਰ ਚੀਜ਼ ਆ। ਨਹੀਂ ਭਾਜੀ ਇਹ ਉਹਨਾਂ ਦੀ ਨਹੀਂ, ਇਹ ਸੰਘਾਰਿਆਂ ਦੀ ਜਿਹੜੀ ਛਿੱਲੜ ਹੁੰਦੀ ਹੈ ਨਾ ਉਹਦੀ ਬਣਦੀ ਹੈ। ਹਾਂਜੀ ਕੀ ਕਿਹਾ ਹੈ ਤੁਹਾਨੂੰ ਮੈਂ? ਇਹ ਬਾਸ ਨਹੀਂ ਦੱਸਣਾ ਸੀਗਾ ਪਤਾ ਹੀ ਤੁਸੀਂ ਮਹਾਰਾਜ। ਅੱਛਾ ਇਹ ਟੂਬ ਕਿੱਦਾਂ ਬੰਦੀ ਦਾਨਸ਼? ਹਾਂ ਇਹ ਮੈਂ ਦੱਸਦਾ, ਪਾਣੀ ਵਾਲਾ ਪੈਪ ਨਹੀਂ ਹੁੰਦਾ, ਇਹਦੇ ਵਿੱਚ ਸੀਮਿੰਟ ਪਾ ਸੁਕਾਉਂਦੇ ਕੇ ਆ। ਸੀਮਿੰਟ ਪਾ ਕੇ ਉਹਨੂੰ ਪਕਾਉਂਦੇ ਆ, ਫਿਰ ਮੜ ਕੇ ਟੂਬਾਂ ਜਿਹੇ ਸੀਮਿੰਟ ਕੱਢ ਲੈਂਦੇ ਆ। ਪਾਣੀ ਕੁਐਸਚਨ ਵੀ ਪਕਾਉਂਦੇ। ਪੈਪ ਵਾਲੀ ਗੱਲ ਇਹਦੀ ਸੱਚ ਆ, ਪੈਪ ਕੱਟਦੇ ਆ ਟੂਬ ਦੇ ਸਾਈਡ ਦਾ, ਉਹਦੇ ਚ ਦੁੱਧ ਪਾ ਦਿੰਦੇ ਟੂਬ ਦਾ। ਹਾਂ ਕੱਚੀ ਉੱਤੋਂ ਪਾਣੀ ਆ। ਹਾਂਜੀ ਉਹ ਮੰਜੀ ਦਾ ਪੈਪ ਨਹੀਂ ਹੁੰਦਾ ਜਿਹੜਾ। ਜ਼ਿਆਦਾ ਪਾਏਦਾਰ ਬਣਾਣੀ ਹੈ, ਦਹੀਂ ਸੁੱਟ ਲਓ ਵਾਹ ਸੜੇਗੀ। ਵਾਹ ਸਦਕੇ ਜਾ। ਲੇਕਿਨ ਯਾਰ ਸੈਰੀ ਟਾਈਮ ਦੁੱਧ ਦਹੀਂ ਨਾ ਪਤਾ ਟੂਬ ਤੋੜ ਕੇ ਖਾਂਦੇ ਆ। ਇਹਦੇ ਵਿੱਚ ਦੁੱਧ ਦਹੀਂ ਛੋਟੇ ਬਣਾ ਕੇ ਕਹਿੰਦੇ ਜਾ ਇਹ ਟੂਬ ਨੂੰ ਪੱਤੀ ਲਾਗ ਲਿਆ। ਬੱਚੇ ਨੂੰ ਫੀਡਰ ਨਹੀਂ ਲੈ ਕੇ ਦਿੰਦੇ ਆ, ਟੂਬ ਅੱਗੇ ਨਿਪਲ ਲਾਇਆ ਉਹ ਇੰਝ। ਥੋੜੀ ਜਿਹੀ ਮਹਿੰਗੀ ਟੂਬ ਲੈ ਆਏ, ਇਹਦੀ ਟੂਬ ਤੇ ਮਲਾਈ ਆਣ ਲੱਗ ਪਈ। ਇਹਦੇ ਭਰਾ ਦੇ ਸੱਟਾ ਲਾ ਕੇ ਤੁਹਾਨੂੰ ਕਹਿਣਾ ਟੂਬ 'ਚ ਹਲਦੀ ਪਾ ਕੇ ਦਿਓ। ਆਪਣੇ ਬੱਚੇ ਨੂੰ ਕਹੀਏ ਟੂਬ 'ਚ ਬੜੀ ਤਾਕਤ ਹੁੰਦੀ ਹੈ। ਓਏ ਟੂਬ ਖਾਇਆ ਕਰ, ਤੇਰਾ ਦੇਹ ਵਧੂਗਾ। ਗਾਣਾ ਬਣ ਗਿਆ ਇਹਦਾ, ਟੂਬ ਮੱਖਣਾ ਦੀ ਬਾਈ। ਇਹ ਤਾਂ ਬੱਚਾ ਛੋਟਾ ਬਿਮਾਰ ਹੋ ਗਿਆ, ਡਾਕਟਰ ਕਹਿੰਦਾ ਗਾਂ ਦੀ ਟੂਬ ਪਲਾਓ ਜੀ ਇਹਨੂੰ। ਟੂਬ ਬਣ ਜਾਵਾਂਗੀ ਮਲਾਈ ਬਣ ਜਾਵਾਂਗੀ ਹੈ ਨਾ। ਰਾਤ ਦੇ ਭਾਈ ਟੂਬ ਚਲਾਉਂਦੇ ਆ, ਕਹਿੰਦਾ ਮੈਂ ਤਾਂ ਘਿਓ ਕੱਢਦਾ। ਟੂਬ ਗਰਮ ਲਾ ਕੇ ਨੂੰ ਜਾਗ ਲਾਤਾ, ਕਰੀਮ ਬਣਾਈ ਆ ਉਹਦੀ। ਮਹਾਰਾਜ ਜੀ ਮੈਂ ਤੇ ਇੰਨਾ ਦੇਖਿਆ ਵਾ, ਅਸੀਂ ਨਿਚੋੜ ਕੱਢਿਆ ਵਾ ਕਿ ਕਾਲੂ ਐਂਕਰੀ ਵਾਸਤੇ ਸੂਟ ਕਰਦਾ। ਪੰਜ ਫੈਸਲ ਤੁਸੀਂ ਵੱਡੇ ਹੋ, ਤੁਸੀਂ ਇਸ ਗੱਲ ਨੂੰ ਦੱਸਣਾ ਵਾ। ਅਸੀਂ ਤਾਂ ਬੱਚੇ ਤੁਹਾਡੇ ਯਾਰ ਸੂਟ ਯਾਰ ਕਰਦਾ ਇੱਕ ਮੇਰੀ ਮਿੰਟ ਗੱਲ ਸੁਣੋ, ਜਿੱਦਾਂ ਐਦਾ ਪਹਿਲੇ ਸ਼ੋਅ 'ਚ ਜਿਹੜੀ એનર્ਜੀ ਸੀ ਨਾ, ਜੋ ਇਹਨੇ ਸਾਨੂੰ ਕਰਕੇ ਦਿਖਾਇਆ, ਉਹ ਬਾਅਦ 'ਚ ਨਹੀਂ ਦਿਖਾਉਣ ਡਿਆ। ਯਾਰ ਬਾਅਦ ਚ ਕਿਉਂ ਨਹੀਂ ਦਿਖਾਉਂਦੇ ਆ? ਸਿਰਫ ਤੁਹਾਡੇ ਹੋ ਯਾਰ, ਤੁਸੀਂ ਯਾਰ ਬੋਲਣ ਤਾਂ ਦਿੰਦੇ ਨਹੀਂ ਐ ਯਾਰ। ਲਓ ਜੀ
ਕੀ ਯਾਰ ਕਹਿੰਦੇ ਗੱਲ ਯਾਰ? ਹਾਂ ਗੱਲ ਹੀ ਹੁੰਦੀ ਰਹਿਣ ਦੇ ਯਾਰ ਸਟੈਮਨਾ ਉਸਤਾਦ ਜੀ ਕਹਿੰਦੇ ਨਹੀਂ ਅਸੀਂ ਸਾਰੇ ਉਸਤਾਦ ਜੀ ਨੂੰ ਕਹਿੰਦੇ ਉਸਤਾਦ ਸੀ ਉਹ ਯਾਰ ਮੈਂ ਤੁਹਾਨੂੰ ਦੱਸਦਾ ਉਹ ਪਹਿਲੇ ਜੋ ਵੀ ਆ ਉਸਤਾਦ ਜੀ ਹੋਰ ਚੀਜ਼ ਦੇ ਮੈਂ ਯਾਰ ਹੋਰ ਚੀਜ਼ ਦਾ ਨਹੀਂ ਇਹਦੇ ਨਿਜ਼ਾਮ ਹੁੰਦਾ ਤੈਨੂੰ ਕੌਣ ਨੀ ਬੋਲਣ ਦਿੰਦਾ? ਅੰਡਰ ਪ੍ਰੈਸ਼ਰ ਹੋ ਜਾਂਦਾ ਬੰਦਾ ਤੈਨੂੰ ਕਿਹਨੇ ਨਹੀਂ ਬੋਲਣ ਦਿੱਤਾ ਕੌਣ ਬੋਲਦਾ ਮੈਂ ਗੱਲ ਕਰਦਾ ਨਹੀਂ ਆ ਤੂੰ ਜਿਹੜਾ ਇਲਜ਼ਾਮ ਲਾਤਾ ਸਾਰਿਆਂ ਦੇ ਵਿੱਚ ਸਾਰੇ ਬੋਲਣ ਨਹੀਂ ਦਿੰਦੇ ਆਹੋ ਯਾਰ ਤੁਹਾਡੇ ਕੋਲ ਤੁਸੀਂ ਬਰਦਾਸ਼ਤ ਹੀ ਨਹੀਂ ਚਲੋ ਜੀ ਚੁੱਪ ਕਰ ਜਾਓ ਜੀ ਕਾਲੋ ਚਲੋ ਮੈਂ ਕੀ ਚੁੱਪ ਕਰ ਜਾ ਯਾਰ ਕਾਲੂ ਸੱਚ ਮੈਸੇਜ ਲਾਜ਼ਮੀ ਦੇਣਾ ਸੀਗਾ ਯਾਰ ਕੀ ਭਾਜੀ ਤੇ ਯਾਰ ਛਾਪਰ ਸ਼ੂਪਰ ਜਿਹੜੇ ਹੈਗੇ ਨੇ ਨਾ ਇਹ ਯਾਰ ਖਤਮ ਕਰੋ ਯਾਰ ਸਹੀ ਗੱਲ ਠੀਕ ਹੈ ਨਾ ਦੇਤਾ ਤੁਸੀਂ ਬਸ ਠੀਕ ਆ ਨਹੀਂ ਨਹੀਂ ਇਹ ਗ੍ਰਿਫਤ ਮਜ਼ਬੂਤ ਕਰੋ ਆਪਣੀ ਸਭ ਤੋਂ ਪਹਿਲੇ ਨੰਬਰ ਤੇ ਦੂਸਰੇ ਨੰਬਰ ਤੇ ਨਾਜ਼ਰੀਨ ਛਾਪਰ ਜਿਹੜੇ ਨੇ ਨਾ ਯਾਰ ਕੋਸ਼ਿਸ਼ ਕਰੋ ਕਿ ਛਾਪਰ ਨਾ ਯੂਜ਼ ਕਰੋ ਨਹੀਂ ਛਾਪਰ ਨਹੀਂ ਯੂਜ਼ ਕਰਨਾ ਛਾਪਰ ਛੱਡੋ ਵੀ ਨਾ ਅੱਛਾ ਇੱਕ ਆ ਬੜਾ ਵਾ ਉਹਦੇ ਵਿੱਚ ਥੈਲਾ ਯੂਜ਼ ਕਰ ਲਓ ਆਪਣਾ ਯਾਰ ਹਾਂਜੀ ਉਹ ਸ਼ਾਪਰ ਯੂਜ਼ ਨਾ ਕਰੋ ਤੇ ਉਹ ਜਿਹੜਾ ਥੈਲਾ ਤੁਸੀਂ ਘਰ ਦੇ ਵਿੱਚ ਕੱਪੜੇ ਦਾ ਹੁੰਦਾ ਨਾਲੇ ਯਾਰ ਉਹ ਤੁਹਾਡੇ ਤੇ ਲਿਕਵਿਡ ਅਸੀਂ ਕਿੱਦਾਂ ਲਿਆਵਾਂਗੇ ਜਿਹੜਾ ਕਿ ਦੁੱਧ ਨਹੀਂ ਲੈ ਜਾਂਦੇ ਹਾਂਜੀ ਭਾਈ ਯਾਰ ਬਰਤਨ ਲੈ ਕੇ ਜਾਓ ਅੱਜ ਤੋਂ ਤੁਸੀਂ 20-25 ਸਾਲ ਪਿੱਛੇ ਚਲੇ ਜਾਓ ਹਾਂ ਤੇ ਬਰਤਨ ਡੋਲਣੀ ਲੈ ਕੇ ਜਾਂਦੇ ਹੁੰਦੇ ਸੀ ਔਰ ਬਰਕਤ ਵੀ ਸੀ ਯਾਰ ਭਾਜੀ ਕੰਮ ਤੋਂ ਵਾਪਸ ਜਾ ਰਹੇ ਹੋ ਤੇ ਦੁੱਧ ਲੈ ਕੇ ਜਾਣਾ ਵਾ ਹੁਣ ਕੀ ਕਰੋਗੇ ਯਾਰ ਦਾਨਿਸ਼ ਏਡਾ ਔਖਾ ਨਹੀਂ ਹੈ ਬਰਤਨ ਜਾ ਸਕਦੇ ਹੋ। ਦੂਸਰੀ ਗੱਲ ਡਾਕਟਰਾਂ ਦਾ ਪੂਰਾ ਟੇਬਲ ਬੈਠਾ ਭਾਜੀ ਉਹਨਾਂ ਨੂੰ ਬੈਂਚ ਬੈਠਾ ਅੱਜ ਕੱਲ ਬੜੇ ਬੜੀਆਂ ਵਬਾਵਾਂ ਫੈਲੀਆਂ ਬੜੇ ਬੜੇ ਜਰਾਸੀਮ ਗਲੇ ਖਰਾਬ ਔਰ ਹਲਕਾ ਜਿਹਾ ਬੁਖਾਰ ਹੁੰਦਾ ਬੰਦੇ ਨੂੰ ਲੁਗੀ ਪੈ ਜਾਂਦੀ ਹੈ ਬੱਚਿਆਂ ਨੂੰ ਬਚਾਓ ਵਬਾ ਤੋਂ ਬਚਾਓ ਆ ਬਾਹਰ ਦੇ ਫੂਡ ਨਾ ਖਾਓ ਬਾਹਰ ਵਾਸਤੇ ਬਾਹਰ ਦੇ ਖਾਣੇ ਛੱਡ ਦਿਓ ਫੁੱਲ ਕਰਾ ਦਿਓ ਘਰ ਦੀਆਂ ਚੀਜ਼ਾਂ ਖਾਓ ਸਲਾਦ ਖਾਓ ਦੇਖ ਰਹੇ ਹੋ ਹੋਟਲਾਂ ਵਾਲੇ ਵੇਖ ਰਹੇ ਹੋ ਉਹ ਨਹੀਂ ਤੁਹਾਡੇ ਹੋਟਲਾਂ ਖਿਲਾਫ਼ ਹੋਟਲਾਂ ਵਾਲੇ ਰੋਟੀ ਦੇ ਦਿਆ ਕਰੋ ਯਾਰ ਯਾਰ ਇਹ ਬੇਸਿਕ ਤੌਰ ਤੇ ਨਾ ਥੋੜੀ ਜੀ ਕੋਸ਼ਿਸ਼ ਕਰੋ ਕਿ ਯਾਰ ਪਲਾਸਟਿਕ ਜਿਹੜਾ ਨਾ ਇਹ ਨਾ ਯੂਜ਼ ਕਰੋ। ਦੂਸਰੇ ਨੰਬਰ ਤੇ ਜਿਵੇਂ ਮੈਂ ਅਕਸਰ ਕਹਿੰਦਾ ਹੁੰਦਾ ਮੈਂ ਕਿ ਯਾਰ ਚੀਨੀ ਵੀ ਖਤਮ ਕਰ ਦਿਓ ਆਪਣੀ ਲਾਈਫ ਚੋਂ। ਤੇ ਜਿੰਨਾਂ ਨੂੰ ਪਸੰਦ ਆ ਭਾਈ ਫੈਸਲਾ ਉਹ ਸ਼ੱਕਰ ਚੀਨੀ ਦਾ ਚੀਨੀ ਤਾਂ ਜ਼ਿਆਦਾ ਮਹਿੰਗੀ ਏ ਇਹਨੂੰ ਕਿਹਾ ਮੈਂ ਕਿਹਾ ਚੀਨੀ ਖਤਮ ਕਰ ਦੇ ਦਫ਼ਤਰ ਵਾਲੀ ਫੱਕੇ ਮਾਰ ਮਾਰ ਖਤਮ ਕਰਤੀ ਸ਼ੱਕਰ ਦੀ ਖਤਮ ਹੋਣੀ ਉਸ ਤੋਂ ਸੀ ਬਾਅਦ ਲਿਆਂਦਾ ਕੋਈ ਲਾਲ ਮਿਰਚ ਖਤਮ ਕਰ ਦਿਓ ਆਪਣੀ ਲਾਈਫ ਚੋਂ। ਹਾਂ ਕਾਲੀ ਮਿਰਚ ਕਾਲੀ ਮਿਰਚ ਤੇ ਸਬਜ਼ ਮਿਰਚ ਉਹ ਯੂਜ਼ ਕਰੋ। ਲੇਕਿਨ ਉਹ ਟੇਸਟ ਨਹੀਂ ਨਾ ਰਹਿੰਦਾ। ਨਹੀਂ ਜਾ ਕੰਮ ਕਰ ਉਹ ਯਾਰ ਜਾ ਵੈਜੀਟੇਬਲ ਦੇ ਸਮਾਨ ਜ਼ਿਆਦਾ ਕਰੋ ਫਾਸਟ ਫੂਡ ਜਿਹੜਾ ਤੁਸੀਂ ਖਾਂਦੇ ਨਾ ਇਹਨੂੰ ਫਰਕ ਕਰ ਦਿਓ यार सब्जियां वेजिटेरियन हो जो सब्जियां खाओ सलाद यार, खाओ जिन चीजों में प्रोटीन है वो खाएं आप लोग जो आपको आपकी हेल्थ को रिकमेंड ਆ ਘੜੇ ਦਾ ਪਾਣੀ ਤੈਨੂੰ ਪਤਾ ਕਿੰਨਾ ਤਾਕਤਵਰ ਹੈ ਇਹਦਾ ਘੜੇ ਹੁੰਦੇ ਸੀ ਲੋਕਾਂ ਦੇ ਘਰ ਇਹਦੇ ਇਹ ਬੜਾ ਤਾਕਤਵਰ ਪਾਣੀ ਹੈ ਇਹਦੇ ਕੱਲ ਘੜੇ ਦਾ ਮੂੰਹ ਚੁੱਕਿਆ ਇਹਨੂੰ ਪਾਣੀ ਨੇ ਮੁੱਕਾ ਮਾਰਿਆ ਇਹਦਾ ਤਾਂ एडा तक ਲੇਕਿਨ ਐਵੇਂ ਕਿ ਉਹਦੇ ਵਿੱਚ ਯਾਨੀ ਕਿ ਨਾ ਸੋਰੀ ਨਾਜ਼ਰੀਨ ਮੈਂ ਤੁਹਾਨੂੰ ਪਿਛਲੇ ਸ਼ੋਅ 'ਚ ਕਿਹਾ ਸੀ ਕਿ ਮੈਂ ਪੂਰੀ ਤਿਆਰੀ ਕਰਕੇ ਆਵਾਂਗਾ ਮੈਂ ਇਸ ਸ਼ੋਅ ਤਾਂ ਨਹੀਂ ਸੀ ਕਿਹਾ ਉਹ ਹਜੇ ਆਉਣਾ ਵਾ ਠੀਕ ਆ ਨਾ ਉਹ ਤੁਸੀਂ ਟੈਨਸ਼ਨ ਨਹੀਂ ਲੈਣੀ ਆਹੋ ਯਾਰ ਹਜੇ ਆਉਣਾ ਵਾ ਨਾ ਉਹ ਨਾਲੇ ਯਾਰ ਮੇਰੀ ਸਿਹਤ ਲਈ ਦੁਆ ਫਰਮਾਈ ਯਾਰ ਕਈ ਯਾਰ ਰੋਡੀਆਂ ਨਾਲੇ ਮੇਰੀ ਸਿਹਤ ਭਾਈ ਦਾ ਦੀ- ਕਾਲੂ ਜੀ ਤੁਹਾਨੂੰ ਪਤਾ ਮੈਂ ਕਿੰਨਾ ਯਕੀਨ ਮੈਨੂੰ ਬੜਾ ਮੁਸ਼ਕਿਲ ਬੈਠਾ ਮੇਰੇ ਨਾਲ ਪਿੱਛੇ ਬਹੁਤ ਪੇਨ ਹੋ ਰਹੀ ਮੈਂ ਅੱਗੇ ਸੈੱਟ ਤੇ ਆਇਆ ਸੈੱਟ ਤੇ ਗਿਆ ਤਾਂ ਕੰਮ ਤੇ ਜਦੋਂ ਆਇਆ ਨਾ ਮੈਂ ਹਾਂ ਹੁਣ ਤਕਰੀਬਨ ਕੋਈ 17-18 ਘੰਟੇ ਪਹਿਲੇ ਆ ਮਿੱਠਾ ਨਾ ਇੱਥੇ ਲੰਮਾ ਤੇ ਆਹੋ ਯਾਰ ਮੈਂ ਸੁਬਹ ਦਾ ਆਇਆ ਕੀ ਹੋ ਗਿਆ ਤੈਨੂੰ ਯਾਰ ਸ਼ੁਗਰ ਤੋਂ ਹਟ ਕੇ ਯਾਰ छोटी सी गल है कि मिठे ਨੂੰ ਅੱਜ ਦਰਦ ਹੋਈ ਹੈ ਹਾਂ ਅੱਜ ਦਰਦ ਬਹੁਤ ਦਿਲ ਹੋਈ ਹੈ। ਉੱਠਿਆ ਹਾਏ। ਇੱਧਰ ਦੇਖ ਮੁਜਸਮਾ ਦਰਦ ਮੈਂ ਕਿੰਨੇ ਦਿਨਾਂ ਤੋਂ ਮਹੀਨਿਆਂ ਤੋਂ ਕਰਾ ਰਿਹਾ ਹਾਂ ਲੇਕਿਨ ਆਰੇ ਕੰਮ ਬਾਜੀ ਇਹ ਤਾਂ ਘਰ ਉਹ ਤੱਕ ਤੇ ਕਹਿੰਦੇ ਕਰਦਾ ਚੜਿਆ ਨਾ ਓਏ ਕਾਲੂ ਇਹਨੂੰ ਤਾਂ ਘਰ ਤੱਕ ਦਾਨਿਸ਼ ਭਾਈ ਦਾਨਿਸ਼ ਬਹੁਤ ਦਰਦੀਲਾ ਵਾ ਜੀ ਦਰੀਲਾ ਨਹੀਂ ਸੁੱਤਾ ਉੱਠਦਾ ਪਿੰਡੀਆਂ ਦੁਖਾਂਦੀਆਂ ਹੁੰਦੀਆਂ ਆਸਤਾ ਆਸਤਾ ਜਦੋਂ ਮੈਂ ਫਿਰਦਾ ਤੁਰਦਾ ਹਰ ਸ਼ਹਿਰ ਨੂੰ ਨਾ ਅੱਛਾ ਯਾਰ ਪਤਾ ਕੀ ਗੱਲ ਆ ਫੈਸਲ ਭਾਈ ਵਾਸਤੇ ਦੁਆ ਕਰ ਦਿਓ ਤਰਬੀਅਤ ਇਹਨਾਂ ਦੀ ਨਾ ਬਹੁਤ ਖਰਾਬ ਰਹਿੰਦੀ ਯਾਰ ਤਬੀਅਤ ਤੇ ਉਹ ਤਬੀਅਤ ਸੌਰੀ ਤੇ ਮਿੱਠਾ ਭਾਈ ਵੀ ਸਵੇਰ ਦਾ ਨਾ ਵਿਚਾਰਾ ਯਕੀਨ ਕਰੋ ਇਹਦੇ ਨਾਲ ਕਿਸੇ ਚੁੱਪ ਹੀ ਇਹ ਪਈ ਪਿੱਛੇ ਹੈ ਨਾ ਬਹੁਤ ਮੇਰੇ ਪੇਨ ਨਾਲ ਉਹਨੇ ਦੁਆ ਕਰਦਾ ਹੁੰਦਾ ਪਾਸ ਕਰ ਫੇਰ ਵੀ ਮਾਲਕ ਨੇ ਤੰਦਰੁਸਤੀ ਦਿੱਤੀ ਆ ਇਹਦਾ ਇੱਕ ਭਰਾ ਇੰਨਾ ਮਾਰਾ ਹੀ 9 ਘਟ ਲੱਗਾ 9 ਘਟਿਆ ਗਿਆ ਉਹ ਕੰਧ ਚੋਂ ਵੱਜਾ ਜਾ ਅੱਛਾ ਨਾਜ਼ਰੀ ਬਹੁਤ ਸਾਰਾ ਆਪਣਾ ਖਿਆਲ ਰੱਖਣਾ ਮੇਰੀ ਵੀ ਤਬੀਅਤ ਥੋੜੀ ਜਿਹੀ ਨਾ ਨਸਾਜ਼ ਸੀਗੀ ਤੇ ਇਸ ਕਰਕੇ ਐਂਜ਼ਾਈਟੀ ਨਾਜ਼ਰੀ ਮੈਨੂੰ ਵੀ ਹੋ ਗਈ ਹੈ ਸਹੀ ਇਹ ਜਿੱਦਾਂ ਸਾਲ ਨੂੰ ਸਤਾਉਂਦੇ ਨਾ ਮੈਨੂੰ ਵੀ ਸਤਾਉਂਦੇ ਯਕੀਨ ਕਰੋ ਚਲੋ ਠੀਕ ਹੋ ਠੀਕ ਹੈ ਨਾ ਤੇ ਆਪਣਾ ਬਹੁਤ ਸਾਰਾ ਖਿਆਲ ਰੱਖਣਾ ਵਾ। ਦਿਲ ਨਹੀਂ ਬਣਾਉਣਾ। ਤੇ ਆਹ ਦਿਲ ਬਣਾ ਲਓ ਯਾਰ ਆਹ ਦੇਖਦੇ ਲਵ ਯੂ ਹੋ ਗਿਆ ਪਾਕਿਸਤਾਨ ਜਿੰਦਾਬਾਦ